ਬਾਪ ਫਰੀਦ ਸਾਬਰੀ ਸਾਹਿਬ ਮੂੰਹ ਭਰਦਾ ਬਾਪ। ਉਸਤਾਦ ਜੀ ਇੱਥੇ ਇਕੱਲੇ ਦਫ਼ਤਰ 'ਚ ਮੇਰਾ ਆਣਾ ਬਣਦਾ ਸੀ। ਕੈਮਰੇ 'ਚ ਆਵਾਜ਼ਾਂ ਆਉਂਦੀਆਂ ਸੀਗੀਆਂ ਕਿ ਮਸਰ ਧੱਕ ਰਾਣਾ ਯਾਰ ਜਿੰਦਾਬਾਦ, ਰਾਣਾ ਯਾਰ ਜਿੰਦਾਬਾਦ। ਅੱਛਾ ਆਇਆ ਕਿੱਧਰ ਸੀ ਤੂੰ? ਮਾਂ ਦਾ ਟਿੰਡੇ ਹੀ ਇੰਨੇ ਖਵਾਤੇ ਰਾਣਾ ਸਾਹਿਬ ਉਸਤਾਦ ਜੀ ਦੀ ਧੂੜੀ ਡੂੰਡੀ ਜੀ ਨਿਕਲਣ ਡਈ ਬੜੀ ਬੜੀ ਜੀ ਟੁੱਟੀ। ਮੈਂ ਕਿਹਾ ਯਾਰ ਕਿਤੇ अस्सलाम वालेकुम नादरीन, टी टाइम में खुश आमदीद। मैं सोचा उस्ताद जी एक ना गाना एक 27 अंतरा रोज नवे गाने का गा के ना ਤੇ ਅਪਲੋਡ ਤੇ ਮੈਂ ਕਰਨਾ ਹੀ ਹੈ ਟਿਕਟੌਕ ਤੇ। ਇੱਥੇ ਉਹਨੂੰ ਨਾਲ ਸ਼ੁਰੂ ਕਰਦੇ, ਉਹਦੇ ਵਿੱਚ ਸ਼ੁਰੂ ਕਰਦੇ ਨਾਲ ਸਾਰਾ ਕਰਿਆ ਕਰੀਏ, ਗੱਲਾਂ ਕਰਦੇ ਰੋਜ਼ ਇੱਕ ਗਾਣਾ ਸੁਣਾਉਣਾ ਤੁਸੀਂ? ਨਹੀਂ ਮੈਂ ਉਹ ਨਹੀਂ ਸੁਣਾਉਣਾ, ਮੈਂ ਨਹੀਂ ਸੁਣਾਉਣਾ, ਮੈਂ ਮੇਰੇ ਯਾਰ ਨੇ ਸੁਣਾਉਣਾ। ਬੜੀ ਦੁਨੀਆ ਕੰਦੀ ਹੈ। ਮੈਂ ਕਹਿੰਦਾ ਤੂੰ ਵੇਖੀ ਜਾ, ਮੈਂ ਕਰਦਾ ਕੀ। ਜਿੰਨੇ ਗਾਣੇ ਗਾਏ ਨਾ ਹੁਣ ਤੱਕ ਮਾਸ਼ਾਅੱਲਾ ਅਸੀਂ ਕਾਫੀ ਸੁਣੇ। ਉਹ ਇਹਸਾਨ ਤੇਰਾ ਹੋਗਾ ਮੁਝ ਪਰ। ਨਹੀਂ ਉਹ ਤਾਂ ਮੈਂ ਰਿਕਾਰਡ ਕੀਤਾ ਸੀ ਨਾ ਅੱਛੇ ਤਰੀਕੇ ਨਾਲ, ਟਿਊਨਰ ਲਾ ਕੇ। ਉਹ ਬਹੁਤ ਉਂਝ ਹੀ ਮੈਂ ਕਰ ਲਿਆ ਕਰਾਂਗਾ। ਹੁਣ ਮੈਂ ਇੱਕ ਹੋਰ ਕਰਨਾ ਨਵਾਂ, ਕੱਲ ਮੈਂ ਤੁਹਾਨੂੰ ਸੁਣਾਵਾਂਗਾ ਜਿਹੜਾ ਤੁਮ ਜੋ ਮਿਲ ਗਏ ਹੋ। ਲੈ ਤੂੰ ਇਦਾਂ ਕਹਿ ਕੇ ਦਾ ਹੋ ਕਹਿ ਕੇ ਦਾ ਥੱਲੇ ਜਾ। ਮੈਂ ਕਹਤੂ ਮੈਂ ਕਹਿੰਦਾ ਰਫੀ ਸਾਹਿਬ ਨੂੰ ਭੁੱਲ ਜਾਏਗਾ ਤੂੰ। ਅੱਛਾ ਜੀ। ਹਾਂ ਉਸਤਾਦ ਜੀ ਉਹ ਤੁਹਾਡੇ ਪੈਰਾਂ ਦੀ ਖਾ ਕਰਗਾ ਵੀ ਨਹੀਂ, ਉਹਦੇ ਕੋਲੋਂ ਕਿੱਥੇ ਕਹਿ। तो ये लगता है कि जहां मिल गया। ਹਾਏ 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 रा 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 ਦਿਆ ਕਹਿ ਕੇ ਦਿਖਾ ਦੇ। एक भटके हुए राही को कारवां मिल गया। ਹਾਏ 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 तुम जो मिल गए हो तो ये लगता है कि जहां मिल गया। हाय ਸ਼ਾਇਰ ਮਹਿਬੂਬ ਨੂੰ ਕੀ ਬਣਾ ਦਿੰਦੇ ਯਾਰ। ਸਹੀ ਗੱਲ। ਉਹਨਾਂ ਮਹਿਬੂਬ ਨੂੰ ਫਰੂਟ ਵਾਲੀ ਰੇੜੀ ਬਣਾਤਾ। ਤੁਸੀਂ ਉਧਰ ਵੇਖੋ ਉਸਤਾਦ ਜੀ ਤੁਹਾਨੂੰ ਪੂਰਾ ਜਾ ਮਿਲ ਗਿਆ ਯਾਰ ਅੱਲਾ। ऐसे पाया तू ਜਿਹੜੀ ਉਸਤਾਦ ਜੀ ਕਸਮ ਤੁਸੀਂ ਮੰਡੀ ਦੇ ਕਾਮੇਡੀਅਨ ਨੂੰ ਕੀ ਮਤਲਬ? ਇਹ ਘਰੋਂ ਕੰਮ ਤੇ ਚੱਲੇ ਤੇ ਭਾਬੀ ਕਹਿੰਦੇ ਆ ਹਾਂ ਸ਼ਲਟਰ ਪਾਉਣਾ ਅੱਜ ਗੈਸਟ ਆਉਣੇ ਆ। ਪਰ ਜਾਈ ਨੇ ਇਹ ਸ਼ਲਟ ਇਸਤਰੀ ਕੀਤੀ ਉੱਤੇ ਮਾੜਾ ਲੂਣ ਵੀ ਤੁਰਾਮ सर ਚਾਚਾ ਜੀ ਚਾਚਾ ਤਾਂ ਚਾਚਾ ਤਾਜ ਅਸਲੀ ਰੂਪ ਚ ਕੀ ਗੱਲ ਹੈ ਯਾਰ। ਹੱਸੋ ਮੇਰੀ ਤਮਾਸ਼ੇ ਤੇ ਹੈ। ਉਹ ਨਾ ਉਹ ਛੋ ਹੱਸੋ ਮੇਰੀ। ओ भाई तेनू की होया? ਉਸਤਾਦ ਜੀ ਟ੍ਰੈਜੇਡੀਆਂ ਹੋ ਗਈਆਂ ਨੇ। ईद आई तेरा ब्लेड ना आया नहीं आया? ਆ ਯਾਰ ਮੈਂ 150 ਦੇਣ ਲੱਗਾ ਸੀ ਕਸਮ। ਉਹ ਨਹੀਂ ਕਸਵੇ ਕੀ ਗੱਲ ਆ? ਪਰੇਸ਼ਾਨੀਆਂ ਚ ਉਸਤਾਦ ਜੀ ਮੈਂ ਘਿਰਿਆ ਪਿਆ ਇਸ ਟਾਈਮ 4 ਚਫੇਰਿਓ ਮੈਨੂੰ ਘੇਰਾ ਪਾਇਆ। ਓਏ ਮੈਂ ਸਦਕੇ ਜਾਵਾਂ ਓਏ। ਇਹ ਜਦੋਂ ਪਰੇਸ਼ਾਨੀਆਂ 'ਚ ਬੰਦਾ ਘਿਰੇ ਉਦੋਂ ਏਦਾਂ ਹੁੰਦਾ ਵਾ। ਉਹ ਫਿਰ ਨਹੀਂ ਹੋਸ਼ ਰਹਿੰਦੀ। ਇਹ ਜੇ ਪਰੇਸ਼ਾਨੀਆਂ 'ਚ ਘਿਰਨਾ ਏਦਾਂ ਨਾ ਤੇ ਤੈਨੂੰ ਕੋਈ ਪਾਕਿਸਤਾਨ 'ਚ ਕਲੀਨ ਸ਼ੇਪ ਬੰਦਾ ਨਾ ਨਜ਼ਰ ਆਵੇ। ਸਹੀ ਗੱਲ ਆ। ਦੇਖੋ ਉਸਤਾਦ ਜੀ ਦੁੱਖ ਵਾਲੀ ਗੱਲ ਮੈਨੂੰ ਅੱਜ ਦੁੱਖ ਹੋਇਆ ਤੂੰ ਉਸਤਾਦ। ਪਰੇਸ਼ਾਨੀਆਂ 'ਚ ਨਹੀਂ ਘਿਰਿਆ? ਉਸਤਾਦ ਜੀ ਮੈਨੂੰ ਅੱਜ ਤੁਹਾਡੇ ਤੇ ਸੱਚੀ ਮੁੱਚੀ ਦੁੱਖ ਹੋਇਆ। ਤੁਸੀਂ ਉਹਦੇ ਅੰਦਰ ਝਾਕ ਕੇ ਨਹੀਂ ਵੇਖਿਆ। ਨਹੀਂ ਉਸਤਾਦ ਜੀ ਇੱਧਰ ਤੈਨੂੰ ਪਰੇਸ਼ਾਨੀਆਂ ਨੇ ਨਹੀਂ ਘੇਰਿਆ। ਘੇਰਿਆ। ਤੂੰ ਤੇਰੀ ਕਿਉਂ ਨਹੀਂ ਉਦਾਂ? ਮੈਂ ਬਹੁਤ ਮਾੜਾ ਲੱਗਦਾ ਉਸਤਾਦ ਜੀ ਪਦਾਰ ਕੇ ਤੇ ਉਹ ਕਿੱਦਾਂ ਦਾ ਲੱਗਦਾ ਹੋਵੇ। ਨਹੀਂ ਮੈਂ ਰੰਗ ਰੂਪ ਮੇਰਾ ਨਾ ਸ਼ੇਪ ਵਧੀ ਹੋਵੇ ਨਾ ਜ਼ਿਆਦਾ ਗ੍ਰੇਸ ਨਿਕਲਦੀ। ਹਾਂ ਗਰੀਸ ਵੀ। ਲੇਕਿਨ ਉਸਤਾਦ ਜੀ ਮੈਨੂੰ ਦੁੱਖ ਹੋਇਆ ਤੁਸੀਂ ਉਹਦੇ ਅੰਦਰ ਝਾਕ ਕੇ ਨਹੀਂ ਵੇਖਿਆ। ਓਏ ਓਏ ਮੈਂ ਵੇਖਿਆ ਸੀ, ਕੀ ਨਜ਼ਰ ਆਇਆ? ਮੈਂ ਉਹਦੇ ਅੰਦਰ ਝਾਕ ਕੇ ਵੇਖਿਆ, ਗਹਿਰਾ ਹਨੇਰਾ, ਮੈਨੂੰ ਨਜ਼ਰ ਹੀ ਕੁਛ ਨਹੀਂ ਆਇਆ। ਮੈਨੂੰ ਸਿਰਫ ਨਾ ਏਡੀ ਕਿ ਇੱਕ ਚੀਜ਼ ਮਾੜੀ ਚਿੱਟੀ ਨਜ਼ਰ ਆਈ। ਮੈਂ ਕਿਹਾ ਇਹ ਕੀ ਆ? ਕਹਿੰਦਾ ਉਸਤਾਦ ਜੀ ਘਟੇਰੀ ਖਾਤੀ। ਉਸਤਾਦ ਜੀ ਨੇ ਅੰਦਰ ਵੇਖਿਆ ਤੇ ਇੰਜ ਲੱਗਦਾ ਸੀ ਗਟਰ ਦਾ ਢੱਕਣ ਚੁੱਕਦਾ ਕਿਸੇ ਦੇ। ਐ ਮੈਨੂੰ ਪਤਾ ਸੀ ਤੂੰ ਹੀ ਕਰੇਗਾ। ਦਾਨਿਸ਼ ਇੱਕ ਸਮੁੰਦਰ ਹੈ ਉਸਤਾਦ ਜੀ। ਉਸਤਾਦ ਜੀ ਸਮੁੰਦਰ ਤੇ ਹੈ ਵਾ, ਲੇਕਿਨ ਉਸਤਾਦ ਜੀ ਬੱਕਰਾ ਲਿਆਂਦਾ ਵਾ ਸ਼ੀ ਜਵਾਨ 55,000 ਰੁਪਏ ਦਾ। ਐਦਾਂ ਹੀ ਓਹ ਪੂਰੀ ਫੈਮਿਲੀ ਨੇ ਉਹਦੇ ਨਾਲ ਫੋਟੋ ਸ਼ੂਟ ਕੀਤਾ, ਐਨਕਾਂ ਲਾ ਕੇ ਹੈ ਬੱਕਰੇ ਤੇ ਈਦ ਮੁਬਾਰਕ ਲਿਖਿਆ। ਸਵੇਰੇ ਸ਼ਾਮ 150 ਦੇ ਪੱਠੇ, ਤੂੜੀ ਦਾਣਾ ਲਹਿਦਾ, ਚਾਂਦ ਰਾਤ ਨੂੰ ਚੁੱਕਿਆ ਗਿਆ ਉਸਤਾਦ ਜੀ।
ਓਏ ਓਏ ਲੇਕਿਨ ਉਸਤਾਦ ਜੀ ਦੁੱਖੇ ਤੁਸੀਂ ਅੰਦਰ ਨਹੀਂ ਝਾਕ ਕੇ ਵੇਖਿਆ ਉਹਦੇ ਓਏ ਯਾਰ ਅੰਦਰ ਭੈਣ ਉਹਨੇ ਕੰਟੈਂਟ ਚੇਂਜ ਕਰਤਾ ਕਾਹਦਾ ਪੁੱਤਰ ਦਾ ਉਹਨੇ ਸਕ੍ਰਿਪਟ ਹੋਰ ਕਰਤਾ ਹੁਣ ਅਸੀਂ ਇਹਦਾ ਜਵਾਬ ਦੇਣਾ ਲੇਕਿਨ ਉਹਦੀ ਕੰਟੀਨਿਊਟੀ ਹੈ ਇਹ ਹੁਣ 2 ਸਕ੍ਰਿਪਟ ਹੋ ਗਏ ਕਿੱਧਰ ਭੱਜ ਜਾਵਾਂ ਮੈਂ ਇਹੀ ਇਹਦੀ ਬਿਮਾਰੀ ਇਹਨੂੰ ਮੈਂ ਤੁਹਾਨੂੰ ਅਕਸਰ ਕਹਿੰਦਾ ਹੁੰਦਾ ਨਾ ਤੁਸੀਂ ਵੀ ਐਸੇ ਨੈਸ਼ ਹਟਦਾ ਹੀ ਨਹੀਂ ਤੁਸੀਂ ਉਸਤਾਦ ਜੀ ਆ ਹੁਣ ਕੀ ਕਰਾਂ ਮੈਂ ਉਹਨੇ 15 ਮਿੰਟ ਲਾ ਕੇ ਗੱਲ ਦੱਸੀ ਉਹਨੇ ਆਪਣੀ ਵਿੱਚ ਫਿਰ ਅੰਦਰ ਝਾਕਣ ਵਾਲੀ ਮੈਂ ਕਹਿ ਤੇ ਦਿੱਤੀ ਗੱਲ ਹੋ ਗਈ ਮੁੱਕ ਗਈ ਉਹਨੂੰ ਤੋਰੀ ਜਾਣਾ ਹੁਣ ਨਹੀਂ ਉਹਨੂੰ ਮੈਂ ਤੋੜਦਾ ਨਹੀਂ ਪਿਆ ਉਹਦਾ ਬੱਕਰਾ ਚੁੱਕਿਆ ਗਿਆ ਕਿ ਇੱਕ ਬੱਚੇ ਇੱਥੇ 4 ਜਣੇ ਬੈਠੇ ਨਹੀਂ ਪਹਿਲੇ ਸਾਰਾ ਕੁਝ ਛੱਡ ਦੇ ਮੈਨੂੰ ਸੱਚ ਯਾਦ ਆ ਗਿਆ ਓਏ ਲਿਆ ਮੇਰੇ ਪਿਓ ਦੇ ਆ ਐਡਾ ਫੈਸ਼ਨ ਰਾਮੇ ਮੈਨੂੰ ਤੇ ਸਮਝ ਆਈ ਆ ਹੁਣ ਆਈ ਆ ਕਿ ਤੂੰ ਸਾਡੇ ਚੈਨ ਇੱਥੇ ਤੂੰ ਆਉਣਾ ਕਿਉਂ ਆ ਹੈ ਕਿਉਂ ਹੁੰਦਾ ਅੱਛਾ ਹਾਂ ਤੈਨੂੰ ਵੀ ਆ ਗਈ ਨਾ ਖੁਦਾ ਦੀ ਕਿਸਮਤ ਤੈਨੂੰ ਵੀ ਆ ਗਈ ਨਾ ਭਾਜੀ ਮੈਂ ਸ਼ੋਅ ਦੇਖਿਆ ਮੈਂ ਵੀ ਵੇਖਿਆ ਨਾ ਮੈਂ ਇਸ ਤੋਂ ਵੇਖਿਆ ਅੱਛਾ ਉਹਦਾ ਬੱਕਰਾ ਚੁੱਕਿਆ ਗਿਆ ਨਹੀਂ ਬੱਕਰਾ ਇਹ ਚੁੱਕਿਆ 4 ਬੱਚੇ ਤੁਹਾਡੇ ਸਾਡੀਆਂ ਗੱਲਾਂ ਚੁੱਕੀਆਂ ਜਾ ਰਹੀਆਂ 4 ਪੂਰਾ ਬੱਚੇ ਸ਼ੋਅ ਤੁਹਾਡੇ ਚੁੱਕਿਆ ਜਾ ਰਿਹਾ ਭਾਜੀ ਇਹਨੇ ਤੇ ਲਾਪਾ ਕਰਤੀ ਸਾਰਿਆਂ ਦੀ ਔਰ ਨਵੀਆਂ ਹੋਣੀਆਂ ਨਵੀਆਂ ਨੇ ਓਏ ਔਰ ਸਾਰੇ ਦੇਖਣ ਕਿ ਇਹ ਕਿੱਥੋਂ ਕੱਢੀ ਲਿਆ ਰਿਹਾ ਇਹ ਨਹੀਂ ਇਹਨੂੰ ਪਤਾ ਉਂਝ ਕਹਿੰਦਾ ਨਾ ਮੈਂ ਨਹੀਂ ਬਹਿਣਾ ਸ਼ੋਅ 'ਚ ਮੈਂ ਨਹੀਂ ਬਹਿਣਾ ਜਦੋਂ ਤੂੰ ਸ਼ੋਅ 'ਚ ਬਹਿਣਾ ਨਹੀਂ ਉਸ ਸ਼ੋਅ ਦੀ ਇੱਕ ਗੱਲ ਦਾ ਤੂੰ ਮਾਮਾ ਲੱਗਦਾ ਇਹਨਾਂ ਦਾ ਇਹ ਸਾਰਾ ਕੁਝ ਉਸਤਾਦ ਜੀ ਮੇਰੇ ਲਈ ਉਸਤਾਦ ਜੀ ਫਖਰ ਦੀ ਅਜ਼ਾਜ਼ ਦੀ ਗੱਲ ਹੈ ਕਿ ਸਾਡੀਆਂ ਗੱਲਾਂ ਨੇ ਅਲਹਮਦੁਲਿਲਾ ਦਾੜੀ ਦੇ ਨਾਲ ਅੱਛਾ ਮੈਨੂੰ ਤਦੇ ਕਹੀ ਜਾਂਦੇ ਸੀ ਕਿ ਯਾਰ ਕੀ ਗੱਲ ਉਸਤਾਦ ਜੀ ਹੁਣ ਤੁਹਾਡਾ ਅੱਛਾ ਭਾਜੀ ਉਹ ਜਦੋਂ ਤੁਹਾਨੂੰ ਪੈਸੇ ਦਿੰਦੇ ਆ ਉਹ ਇਕੱਲੇ ਤੁਹਾਡੇ ਆ ਇੱਥੋਂ ਗੱਲਾਂ ਜਿਹੜੀਆਂ ਜਾਣੀਆਂ ਉਹ ਨਾਲ ਸਾਡੀਆਂ ਵੀ ਵਾਹ 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 ਨਹੀਂ ਮੈਂ ਫਿਰ ਪਰਦਾ ਚੁੱਕਾਂ ਫਿਰ ਉਸਤਾਦ ਜੀ ਕੀ ਕਰਦੇ ਉਹ ਹੁੰਦੇ ਨਾ ਪਰਦਾ ਨਾ ਚੁੱਕੀ ਪਤਾ ਕੀ ਮੁੜ ਕੇ ਤੂੰ ਕਹਿਣਾ ਵਾ ਸ਼ੋਅ ਤੋਂ ਬਾਅਦ ਉਹ ਅੱਧਾ ਘੰਟਾ ਤੂੰ ਅੰਦਰ ਰੋਣਾ ਮੇਰੇ ਕੋਲ ਜੀ ਨਾ ਪਰਦਾ ਚੁੱਕੀ ਬਸ ਨਹੀਂ ਫੈਸਲ ਸਾਹਿਬ ਭਾਜੀ ਇੱਕ ਸਵਾਲ ਆ ਕੁੱਬੇ ਵਾਲੀਆਂ ਯਾਰ ਅਸੀਂ ਕੁੱਬਾ ਕਰ ਇਹ ਭਾਜੀ ਅਸੀਂ ਸ਼ੋਅ ਕਰਦੇ ਆ ਮੈਨੂੰ ਲੱਗਦਾ ਇਹਦੇ ਤੇ ਇਹ ਨਹੀਂ ਪਤਾ ਨਹੀਂ ਕੌਣ ਡੇਲੀ ਵੇਖਦਾ ਵਾ ਹਾਂਜੀ ਮੈਂ ਤੁਹਾਨੂੰ ਦੱਸ ਦਿੰਦਾ ਕਿੰਨੇ ਜਾਣੇ ਵੱਡੇ ਦਾ ਕਰਿਆ ਯਾਰ ਕਰ ਸ਼ੁਕਰ ਅਲਹਮਦੁਲਿਲਾ ਯਾਰ ਇਹ ਕਿਉਂ ਯਾਰ ਕਰਦੇ ਪਏ ਹੋ? ਤੁਹਾਡੀਆਂ ਗੱਲਾਂ ਕੀ ਯਾਰ ਤੁਸੀਂ ਨਹੀਂ ਮੈਂ ਕਿਸੇ ਦੀ ਨਹੀਂ ਮੈਂ ਤੇਰੀ ਗੱਲ ਕੀਤੀ ਮੈਂ ਕਿਸੇ ਦੀ ਨਹੀਂ ਕਿਹਾ ਮੈਂ ਤੈਨੂੰ ਕਿਹਾ ਵੀ ਏਦਾਂ ਤੂੰ ਫੈਸ਼ਨ ਲਾਮੇ ਮਜ਼ਾਕ ਕਰਾਂ ਚ ਕਾਪੀ ਫਰਕ ਉਹ ਤੈਨੂੰ ਪੈਸੇ ਦਿੰਦੇ ਆ ਹਲਾਲ ਕਰ ਉਸਤਾਦ ਪੈਸੇ ਉਹਨਾਂ ਕੋਲ ਲਈ ਜਾਣਾ ਕੰਟੈਂਟ ਇਧਰੋਂ ਲਈ ਜਾਣਾ ਇੱਕ ਗੱਲ ਮੈਂ ਤੁਹਾਡੀ ਕੀਤੀ ਬਾਕੀ ਇੱਕ? ਸਾਰੇ ਹਾਂਜੀ ਦੱਸੋ ਬਾਕੀ ਉਸਤਾਦ ਜੀ 9 ਸਾਲ ਹੋ ਗਏ ਨੇ ਇੱਥੇ ਤੁਹਾਡੇ ਨਾਲ ਟੀ ਟਾਈਮ ਕਰਦੇ ਆ ਸਾਰੀਆਂ ਮੁਸ਼ਤਰਕਾ ਗੱਲਾਂ ਜੇ ਤੁਸੀਂ ਕਹੋ ਨਾ ਕਿ ਕੱਲੀਆਂ ਤੁਹਾਡੀਆਂ ਕਿੱਥੋਂ ਨੇ ਦੱਸੋ ਯਾਰ ਉਹਨਾਂ ਦੀਆਂ ਇਹ ਸਾਰੀਆਂ ਜੋ ਸਾਡੇ ਦਾਰੇ ਦੀਆਂ ਨੇ ਹਾਂ ਮੈਂ ਤੁਹਾਨੂੰ ਕੀ ਕਿਹਾ ਮੈਨੂੰ 20 ਵਾਰੀ ਇਧਰ ਉਧਰ ਸ਼ੋਆਂ ਦੇ ਲੋਕਾਂ ਨੇ ਬੁਲਾਇਆ ਗੱਲਾਂ ਬਾਤ ਕਰਦੇ ਮੈਨੂੰ ਵੀ 36000 ਯਾਦ ਨੇ ਮੈਂ ਆਪਣੀਆਂ ਵੀ ਨਹੀਂ ਕਦੀ ਕੀਤੀਆਂ ਤੇ ਮੈਂ ਕਦੋਂ ਕਰਦਾ ਮੈਂ ਤੁਹਾਡੀਆਂ ਕਰਦਾ ਉਹ ਕੁੱਬਾ ਕੋ ਮਾਮਾ ਸੀ ਤੇਰਾ ਉਸਤਾਦ ਦੇ ਮੁਹਤਰਮ ਜਦੋਂ ਤੁਸੀਂ ਸ਼ੋਅ ਕਰਦੇ ਹੁੰਦੇ ਹੋ ਤੇ ਆਫ ਕੈਮਰਾ ਬੈਕ ਤੇ ਮੈਂ ਖਲੋਤਾ ਇੱਕ ਗੱਲ ਦੱਸ ਰਿਹਾ ਉਸਤਾਦ ਜੀ ਅੱਛਾ ਚਲੋ ਠੀਕ ਹੈ ਨਾ ਅੱਛਾ ਚਲੋ ਠੀਕ ਨਾ ਹੁਣ ਇਹ ਰਾਤ ਨਾ ਖੋਲੀ ਹੁੰਦਾ ਸਾਨੂੰ ਗੰਦਿਆਂ ਨਾਲ ਸਾਨੂੰ ਕਹਿੰਦੇ ਨਾ ਕਰੀ ਯਾਰ ਤੇਰੀ ਮਿਹਰਬਾਨੀ ਜਿਹੜੀ ਆਮਦ ਹੁੰਦੀ ਮੈਂ ਆਫ ਕੈਮਰਾ ਦੱਸਦਾ ਯਾਰ ਨਾ ਫੈਸਲ ਮੋਟਰ ਰੱਖੀ ਅੱਧਾ ਛੱਡਦੇ ਸੀ ਗੱਲ ਨਹੀਂ ਹੁਣ ਆਪਣੀ ਵਾਰੀ ਆਈ ਤੇ ਦਲੀਲ ਹੋਣ ਦੇ ਜੀ ਬੰਦਾ ਲੱਭ ਗਿਆ ਜਿਹੜਾ ਸਾਨੂੰ ਹਿੱਟ ਕਰਦਾ ਵਾ ਆਪਣਾ ਭਰਾ ਵਾ ਉਸਤਾਦ ਜੀ ਫੈਸਲ ਇਹ ਕਰੇ ਕਿਉਂਕਿ ਜਿੱਥੇ ਇੰਨੀ ਦੁਨੀਆ ਸਾਡੀਆਂ ਗੱਲਾਂ ਕਰਦੀ ਫੈਸਲ ਤੇ ਘਰ ਦਾ ਜੀ ਕਰੋ ਨਾਲੇ ਇੱਧਰ ਤੂੰ ਸ਼ਖਸੀਅਤ ਤੇਰੀਆਂ ਗੱਲਾਂ ਕਰ ਰਹੇ ਉਧਰ ਗੱਲਾਂ ਕਰ ਰਹੀ ਜਦੋਂ ਮੈਂ ਆਫ ਕੈਮਰਾ ਮੇਰੀ ਗੱਲ ਸੁਣ ਇਹਨਾਂ ਨੂੰ ਮੈਂ ਲਿੰਕ ਦੱਸਿਆ ਉਸਤਾਦ ਜੀ ਹੋਏਗਾ ਮੈਂ ਤੁਹਾਨੂੰ ਦੱਸ ਮੈਂ ਜਦੋਂ ਮੁਕਾ ਰਿਹਾ ਤੇ ਮੁੱਕ ਜਾ ਫਿਰ ਐਵੇਂ ਫਾਇਦਾ ਕੀ ਹੈ ਛੱਡ ਦੇ ਨਾਲੇ ਉਸਤਾਦ ਜੀ ਕਹਿੰਦੇ ਜਦੋਂ ਗੱਲ ਕਰਦੇ ਹੋ ਫਿਰ ਆਪਣੀ ਨਹੀਂ ਰਹਿੰਦੀ ਉਹ ਜਿਹੜਾ ਮਰਜ਼ੀ ਕਰ ਦੇਵੇ ਨਹੀਂ ਉਸਤਾਦ ਜੀ ਮੈਂ ਕਿ ਗੱਲ ਕਰਨੀ ਕਿਸੇ ਦੀ ਹੋਰ ਤੇ ਫਾਇਦਾ ਕੀ ਉਸਤਾਦ ਜੀ ਸਾਰਿਆਂ ਦੀ ਗੱਲਾਂ ਕਰੇ ਮੇਰੀਆਂ ਗੱਲਾਂ ਦੇ ਮੈਨੂੰ ਪੈਸੇ ਦੇ ਦੇਵੇ ਚੱਲ ਠੀਕ ਜੇ ਤੇਰੀਆਂ ਕੱਲੀਆਂ ਕਰਨ ਲੱਗਿਆ ਨਾ ਨਹੀਂ ਆਪਣੀਆਂ ਤੂੰ ਆਪ ਹੀ ਅੱਛੀਆਂ ਕਰ ਲਵੇਂ ਨਹੀਂ ਤੁਸੀਂ ਨਜਾਇਜ਼ ਹੀ ਆਰਟਿਸਟ ਬਣਿਆ ਤੂੰ ਹੈ ਹੀ ਨਹੀਂ ਆਰਟਿਸਟ ਤੂੰ ਰਲਿਆ ਆਰਟਿਸਟਾਂ ਚ ਪੁੱਛ ਲੈ ਜਿਹਨੂੰ ਮੈਂ ਦੱਸਣਾ ਤੇਰਾ ਭਾਜੀ ਇਹ ਸਾਰਿਆਂ ਨੂੰ ਇਹ ਕਹਿੰਦੇ ਜੀ ਮੈਂ ਆਪ ਵੀ ਰਲਿਆ ਹੀ ਆ ਸਾਰੇ ਰਲ ਕੇ ਹੀ ਇੱਕ ਦੂਜੇ ਨਾਲ ਸਹੀ ਹੋਏ ਰਲੇ ਹਾਂ ਅੱਛਾ ਭਾਜੀ ਤੁਹਾਡਾ ਬੱਕਰਾ ਚੁੱਕਿਆ ਗਿਆ ਸਾਰੇ ਮੇਰੇ ਵੱਡੇ ਨੇ ਸਾਰੇ ਪਿਆਰ ਸਾਜੀ ਮੈਨੂੰ ਕਲੀਅਰ ਕਰ ਲੈਣਾ ਨਹੀਂ ਬਈ ਸਾਰੇ ਮੇਰੇ ਵੱਡੇ ਨੇ ਯਾਰ ਕਈ ਕਹਿੰਦੇ ਨੇ ਇੰਜ ਕਰਦਾ ਯਾਰ ਲੱਕੜ ਨਾਲ ਲੋਹਾ ਵੀ ਤੁਰ ਜਾਂਦਾ ਵਾ ਨਹੀਂ ਲੱਕੜ ਨਾਲ ਲੋਹਾ ਸਾਰੇ ਖਿੱਚ ਕੇ ਲੈ ਜਾਓ ਨਹੀਂ ਇਹ ਕਿਸ ਹਿਸਾਬ ਨਾਲ ਸਾਰੇ ਯਾਰ ਮੇਰੇ ਵੱਡੇ ਨੇ ਮੈਨੂੰ ਤੇ ਆਂਦਾ ਹੀ ਕੁਛ ਨਹੀਂ ਭਾਈ ਤੇਰੀਆਂ ਗੱਲਾਂ ਉਹਦੀਆਂ ਲੇਕਿਨ ਸਿਰਫ ਇਸ ਨਹੀਂ ਚਲੋ ਕਮ ਸੇ ਕਮ ਤੁਸੀਂ ਮਹੀਨੇ ਬਾਅਦ ਆ ਕੇ ਕੋਈ 2-4 ਹਜ਼ਾਰ ਰੁਪਇਆ ਇੱਥੇ ਕੋਈ ਲੰਗਰ ਹੀ ਕਰਾ ਦਿਆ ਕਰੋ ਪੂਰੇ ਮਹੀਨੇ ਚ ਚੁੱਕਾਂ ਪੜਦਾ
ਨਾ ਯਾਰ ਪਰਦਾ ਚੁਕਾਇਓ ਪਿੱਛੇ ਬਹੁਤ ਗੰਦ ਪਿਆ ਐਸਾ ਈ। ਨਾ ਪਰਦਾ ਚੁੱਕੀ ਪਤਾ ਕੀ ਗੱਲ ਆ ਚੁੱਕੇਗਾ। ਆਹੋ ਇੱਥੇ ਲੋਕਾਂ ਇੰਜੋਏ ਕਰਨ ਲੱਗ ਪਏ। ਇਹ ਰੋਂਦਾ ਵੇਖਿਆ ਨਹੀਂ ਜਾਂਦਾ ਹੁੰਦਾ ਕਸਵੇ ਨਹੀਂ, ਅਸੀਂ ਤੇਰੇ ਉਸਤਾਦ ਕੋਲ ਜੀ, ਪੈਸੇ ਲੈਣੇ ਆ। ਵਕਤ ਕਰਤਾ ਜੋ ਵਫਾ ਆਪ ਹਮਾਰੇ ਉੱਤੇ ਸਰ ਤੁਹਾਡੀ ਵਕਤ ਜਦੋਂ ਲੰਘ ਜਾਂਦਾ ਨਾ ਉਸਤਾਦ ਉਹ ਜੀ, ਭਾਈ। ਉਦੋਂ ਸਰ ਗੱਲ- ਤੁਹਾਡੀ ਕੁਰਬਾਨੀ ਚੁੱਕੀ ਗਈ ਹਾਂ ਜੀ ਬੱਕਰਾ ਹੀ ਚੁੱਕਿਆ ਗਿਆ, ਕੁਰਬਾਨੀ ਤੇ ਹੋਣ ਹੀ ਨਹੀਂ ਦਿੱਤੀ। ਮੇਰੀ ਗੱਲ ਸੁਣੋ, 150 ਦੇ ਹਿਸਾਬ ਨਹੀਂ ਨਹੀਂ ਨਾਲ ਸ਼ੀ ਜਵਾਨ 55000 ਤੱਕ ਕਿਹੜਾ ਹੁੰਦਾ ਓਏ ਉਸਤਾਦ ਹੋਏ ਜੀ, ਹੋਏ। ਮੇਰੇ ਇੱਥੇ ਮੋਢਿਆਂ ਜਿੰਨੇ ਲੰਮੇ ਪਿਆ ਜਦੋਂ ਤੂੰ ਬੈਠਾ ਹੋਣਾ ਸੀ ਮੋਢਿਆਂ ਤੱਕ ਆਂਦਾ, ਇੱਥੇ ਤੋੜ ਰੱਖ ਕੇ ਅੱਗੋਂ ਪੱਠੇ ਕਹਿੰਦਾ ਇੰਨਾ ਲਾਡ ਪਿਆਰ ਹੋ ਗਿਆ। ਓਏ ਬੱਚੇ ਕੱਲਾ ਪੱਠਾ ਪਾ ਰਹੇ, ਨਿਆਣੇ ਲਿਜਾ ਹਾਂ, ਕੇ ਇੰਨਾ ਪਿਆਰ ਮੁਹੱਬਤ ਬਣ ਗਿਆ। ਉਹਨੂੰ ਤੇ ਥੱਦੀ ਫੜੀ ਪੱਠਿਆਂ ਦੇ ਕੱਲਾ ਪੱਠਾ ਪਾ ਰਹੇ ਹਨਾ। ਥੱਦੀ 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 ਰਬੜ ਚੜਾ ਕੇ ਤੇ ਅੱਛਾ ਆਮ ਉਹ ਖਾਂਦਾ ਹੀ ਨਹੀਂ ਸੀ ਉਸਤਾਦ ਜੀ, ਆਮ ਪੱਠੇ ਸਹੀ ਗੱਲ ਹੈ। ਜੰਤਰ ਖਾਂਦਾ ਸੀ ਸਿਰਫ। ਤੇ ਹੁਣ ਫੜਿਆ ਨਹੀਂ ਗਿਆ ਕਿਤੋਂ ਲੱਭਾ ਹੀ ਨਹੀਂ ਬਾਹਰ ਬੰਨਿਆ ਸੀ ਹਾਂਜੀ ਕੈਮਰੇ ਲੱਗੇ ਲੇਕਿਨ ਨਹੀਂ ਆਇਆ, ਅਕਸੋ ਦਾ ਜ਼ਰਾ ਧੁੰਦਲਾ ਜਿਹਾ ਸੀ, ਨਹੀਂ ਪਤਾ ਲੱਗਾ। ਕਿੱਦਾਂ ਦਾ ਤੈਨੂੰ ਸ਼ੱਕ ਕਿੱਦਾਂ ਦਾ ਮੂੰਹ ਮਾਂਦਰਾ ਕਿੱਦਾਂ ਦਾ ਉਹਦੇ ਨਾਲ ਇੰਜ ਮਾਰ ਖੋਰ ਵਰਗੇ ਸਿੰਘ ਸੀਗੇ। ਉਹ ਬੱਕਰੇ ਦੇ ਨਹੀਂ ਛੱਡੋ ਜਿਹੜਾ ਬੰਦਾ ਲੈ ਕੇ ਗਿਆ ਉਹ ਕਿੱਦਾਂ ਦਾ ਸੀ ਉਹ ਯਾਰ ਹੁਣ ਦੱਸ ਦੇ ਹੈ ਦੋਂਦਾ ਸੀ ਜਿਹੜਾ ਬੰਦਾ ਲੈ ਕੇ ਗਿਆ ਬੱਕਰਾ ਯਾਰ। ਉਹਦਾ ਮੂੰਹ ਮਾਂਦਰਾ ਕੋਈ ਨਕਸ਼ਾ ਖਿੱਚ ਕੇ ਦੱਸੋ ਵੀ ਕਿੱਦਾਂ ਉਸਤਾਦ ਜੀ ਮੈਨੂੰ ਗੱਡੀ ਨਜ਼ਰ ਆਈ ਹੈ, ਨੀਲੇ ਰੰਗ ਦੀ ਸੀਗੀ, ਬੱਲੇ ਪੇਂਟ ਖਰਾਬ ਜਿਹਾ ਸੀ। ਬੱਲੇ ਉਹਦੇ ਚ ਮੈਂ ਤੁੰਨ ਦਾ ਦੇਖਿਆ ਅੱਗੋਂ ਪ੍ਰੀਅਸ ਟੈਪ ਸੀਗੀ। ਨਹੀਂ ਉਹਦੇ ਚ ਲੈ ਕੇ ਗਏ ਹੁੰਦੇ ਨਾ ਤੇ ਤੂੰ 2 ਘੰਟੇ ਬਾਅਦ ਵੀ ਬਾਹਰ ਆ ਕੇ ਨੱਸ ਕੇ ਫੜ ਲੈਣਾ ਪਾਗਲਾ ਉਹ ਤੇ ਗੱਡੀ ਵਿੱਚ ਮੂਹੇ ਤੇ ਸੀ ਯਾਰ ਦੇਖੋ ਕੋਠੀ ਦਾ ਨਾ ਫਰਸ਼ ਧੋਣਾ ਸੀ, ਉਹਨਾਂ ਨੇ ਕਹਿ ਕੇ ਜਾਣਾ ਕਿਹੜੀ ਕੋਠੀ ਦਾ ਸਾਡੀ। ਓਏ ਹੋ ਗਏ ਸ਼ਿਫਟ ਉਹਨੂੰ ਤੁਸੀਂ ਮਜ਼ਮੂਨਤ ਕਰ ਲਿਆ ਮੈਂ ਓਏ ਕੋਠੀ ਨਾ ਕਹਿ ਕੋਠੀ ਨਾ ਕਹਿ ਲੇਕਿਨ ਉਸਤਾਦ ਜੀ ਇਸ ਗੱਲ ਤੋਂ ਉਸ ਬੱਚੇ ਨੂੰ ਸਲੂਟ ਹੈ ਯਾਰ, ਉਹਨੇ ਨਹੀਂ ਘਟਾਈ ਭਾਵੇਂ ਜਿੱਦਾਂ ਦਾ ਵੀ ਉਹਨੇ ਕੋਠੀ ਨਾਮ ਰੱਖਿਆ, ਗੁੱਡ ਯਾਰ। ਅੱਛਾ ਭਾਜੀ ਮੇਰੀ ਗੱਲ ਸੁਣੋ ਇਹ ਸੱਚੀ ਕਹਿ ਰਹੀ ਆ ਵੀ ਕਹਾਣੀ ਨਹੀਂ, ਕਹਾਣੀ ਟੀ ਟਾਈਮ ਚ ਹਸਾਉਣ ਵਾਸਤੇ ਗੱਲ ਕਰ ਹਸਾਨ ਲਈ ਤੇ ਇਹ ਤੇ ਗੱਲ ਹੀ ਕੋਈ ਨਹੀਂ ਆਹ ਉਸਤਾਦ ਜੀ, ਲੇਕਿਨ ਮੈਂ ਯਾਰ ਉਹਦੀ ਦੁਖੀ ਸ਼ੇਵ ਬੈਠਾ। ਅੱਛਾ ਉਸ ਤੋਂ ਬਾਅਦ ਤੂੰ ਸ਼ੇਵ ਨਹੀਂ ਕਰਾਈ ਨਹੀਂ ਉਸਤਾਦ ਜੀ, ਪੂਰੇ ਸਾਰੇ ਘਰਦਿਆਂ ਨੇ ਕਰਾਈ, ਅੰਮੀ ਦੀ ਵੀ। ਅੰਮੀ ਵੀ ਪੁੱਛਣ ਦੇ ਕੀ ਬਣਿਆ ਬੱਕਰਾ ਲੈ ਕੌਣ ਗਿਆ। ਅੰਮੀ ਉਹਨਾਂ ਨੇ ਵੀ ਚੂੜੀਆਂ ਮਹਿੰਦੀ ਕੋਈ ਚੀਜ਼ ਨਹੀਂ, ਚੂੜੀਆਂ ਮਹਿੰਦੀ? ਸੈਲੀਬ੍ਰੇਟ ਨਹੀਂ ਕੀਤਾ। ਤੂੰ ਸਹਿਮਾ ਦਾ ਮੁੰਡਾ ਵਾ। ਨਹੀਂ ਤੇ ਕੀ ਅੰਮੀਆਂ ਚੂੜੀਆਂ ਮਹਿੰਦੀ ਅੰਮੀ ਨੂੰ ਕੀ ਹੈ ਨਹੀਂ ਉਹ ਪਾ ਲੈਂਦੇ ਆ ਵਾ। ਉਹ ਤੂੰ ਜਿੱਦਾਂ ਤੂੰ ਰੱਖਿਆ ਆਪਣੀ ਮਾਂ ਨੂੰ ਇਦਾਂ ਨਹੀਂ ਨਾ ਅਗਲੇ ਮੈਂ ਨੇ ਜੇਬ ਚ ਰੱਖਿਆ ਰੱਖਿਆ। ਅੱਲਾ ਮਾਫੀ ਦੇਵੇ ਤੂੰ ਤੇ 6 ਮਹੀਨੇ ਬਾਅਦ ਇੱਕ ਲਵਾ ਕੇ ਵੇਚੀ ਹੈ ਤੋ ਬਸ ਉਸਤਾਦ ਜੀ ਜਿੰਨਾ ਇਹਨੇ ਬਾਹਾਂ ਕਰਤੀਆਂ ਸੂਨੀਆਂ ਵਿੱਚ ਮਿਰਜ਼ਾ ਯਾਰ ਫਿਰ ਰਿਹਾ ਉਹ ਭਾਈ ਓਏ ਉਹ ਗਲੀਆਂ ਵਾ ਓਏ ਆਹੋ ਉਹ ਭਾਈ ਦੀ ਸੋਲੋ ਬੜੀ ਟੂਟੀ ਫਰੂਟੀ ਸ਼ਰਟ ਪਾ ਆ ਭਾਈ ਦਾ ਮਨ ਪਸੀਨਾ ਕਮਲ ਬੀ ਨਿਕਲਣੇ ਦਵਾਣੇ ਤੇ ਦੇਖੀ। ਉਸਤਾਦ ਜੀ ਇਸ ਕਰਕੇ ਅਸੀਂ ਪੂਰੀ ਫੈਮਿਲੀ ਨੇ ਨਾ ਈਦ ਨਹੀਂ ਸੈਲੀਬ੍ਰੇਟ ਕੀਤੀ ਇੱਕ ਬੱਕਰਾ 55000 ਵਾਲਾ ਸ਼ੀ ਜਵਾਨ ਜੀ। ਜਿਹੜਾ ਇੱਥੋਂ ਆਇਆ ਜਾਂ ਕਿਉਂ ਆ ਕੇ ਪੱਟੇ ਖਾਂਦੇ ਸੀ ਇੱਥੇ ਧੌਣ ਰੱਖਦਾ ਸੀ ਉਸਤਾਦ ਜੀ, ਪਿਆਰ ਮੁਹੱਬਤ ਇੰਨਾ ਵੱਧ ਗਿਆ, ਉਹਦੇ ਇੰਜ ਮਾਰ ਖੋਰ ਵਰਗੇ। ਤੁਸੀਂ ਉਹਦੇ ਤੇ ਇੰਨੀ ਲਾਪਰਵਾਹੀ ਕਿਉਂ ਕੀਤੀ ਵੀ ਬਾਹਰ ਬਣ ਕੇ ਆਪ ਤੋਂ ਹੀ ਅੰਦਰ ਚਲੇ ਗਏ ਕੋਠੀ ਦਾ ਫਰਸ਼ ਧੋਣਾ ਸੀ ਨਾ, ਅੱਛਾ ਫਰਜ਼ ਧੋਣਾ ਸੀ ਤੇ ਉਹਨਾਂ ਕੀ ਕੀਤਾ ਸੀ ਕੋਠੀ 'ਚ ਅੱਛਾ ਨਹੀਂ ਉਹਨੇ ਹੀ ਕੀਤਾ ਸੀ ਨਾ ਅੱਛਾ ਤੇ ਬਾਹਰ ਬਣ ਕੇ ਫਰਜ਼ ਧੋ ਰਹੇ ਸੀ ਜੀ। ਤੇ ਬਾਹਰੋਂ ਉਹ ਲੈ ਗਿਆ ਬਾਹਰੋਂ ਲੈ ਗਿਆ। ਓਏ ਹੋਏ ਬੰਦਾ ਟਰੈਕਰ ਨਹੀਂ ਲਵਾਇਆ ਸੀ ਉਹਨੂੰ ਬੱਕਰੇ ਨੂੰ ਟਰੈਕਰ ਲੱਗਦੇ ਨੇ ਲੱਗਦਾ ਇਹਦੇ ਚ ਏਡੀ ਹੈਰਾਨਗੀ ਵਾਲੀ ਗੱਲ ਨਹੀਂ ਉਹ ਭਾਜੀ ਉਹ ਉਹ ਲੱਗਦੇ ਟਰੈਕਰ ਬੱਕਰਿਆਂ ਦੇ ਵਿੱਚ ਕੰਨ ਨਾ ਸਿੰਘ ਚ ਲੱਗਦਾ ਜੀ ਸਿੰਘ ਚ। ਕੁੱਤਿਆਂ ਦੇ ਲੱਗਦੇ ਨੇ ਹਾਂਜੀ ਦੁੱਖ ਵੱਖਰੇ ਕੁੱਤਿਆਂ ਦੇ ਲੱਗਦੇ ਨੇ। ਆ ਟਰੈਕਰ ਲਾਉਂਦੇ ਲੋਕੀ ਬਿੱਲੀਆਂ ਨੂੰ ਲਾਈਟ ਘੰਟੀ ਦੇ ਵਿੱਚ ਘੰਟੀ ਤੂੰ ਖੋਲ ਆ ਜਿਹੜਾ ਐਮਾਜ਼ਨ ਜਾਂ ਕੋਈ ਇੱਥੇ ਵੀ ਮਿਲ ਜਾਂਦੇ ਨੇ ਪਤਾ ਮੈਨੂੰ ਪਤਾ, ਜਾਨਵਰਾਂ ਮਿਲਦੇ ਨਹੀਂ ਮੈਂ ਲਾਏ ਹੋਏ ਨੇ। ਬੱਕਰਿਆਂ ਨੂੰ ਟਰੈਕਰ ਲਵਾਓ ਸਿੰਘ ਕੱਟ ਕੇ ਵਿੱਚ ਲਾ ਕੇ ਫਿਰ ਉੱਤੇ ਆ ਸਿੰਘ ਰੱਖ ਨਹੀਂ ਉਂਝ ਹੀ ਉਹਦੀ ਜਿਹੜੀ ਕੋਈ ਘੁੰਗਰੂ ਮਿਲ ਜਾਂਦੇ ਨੇ ਕੋਈ ਆ ਮਿਲ ਜਾਂਦੇ ਨੇ ਉਹਦੇ ਲੋਕ ਵਾਲੇ ਉਹ ਹੁੰਦੇ ਕੈਮਰਾ ਲੱਗਦਾ ਸੌਰੀ ਐ ਉਹ ਯਾਰ ਕੈਮਰਾ ਉਹਨੇ ਕਿਹੜਾ ਵਲੌਗ ਕਰਨ ਜਾਣਾ ਬੱਕਰੇ ਨੇ ਕਿਤੇ 3 ਟਾਂਕੇ ਲੱਗਦੇ ਨੇ, 3 ਟਾਂਕੇ ਲੱਗਦੇ ਨੇ, ਏਡੀ ਜੀ ਚਿਪ ਹੁੰਦੀ ਏ, ਉਹ ਕੁੱਤੇ ਦੇ ਲਗਾ ਦਿੰਦੇ ਨੇ, ਲੱਤੇ ਦੇ ਟਾਂਕੇ 3 ਟਾਂਕੇ ਲਾ ਕੇ ਬੰਦ ਕਰ ਦਿੰਦੇ ਨੇ, ਕੋਈ ਹਫਤੇ ਬਾਅਦ ਟਾਂਕੇ ਖੋਲ ਲੈਂਦੇ ਨੇ। ਉਹ ਫਿਰ ਜਿੱਥੇ ਯਾਨੀ ਕਿ ਨਾ ਉਹ ਤੁਸੀਂ ਉਹ ਇੱਕ ਰਿਮੋਟ ਤੁਹਾਡੇ ਕੋਲ ਹੋਏਗਾ, ਕੁੱਤਾ ਬਾਹਰ ਹੈ, ਤੁਸੀਂ ਰਿਮੋਟ ਵਾਲਾ ਉਹ ਉਹਨੂੰ ਕਰੰਟ ਝਲਕਾ ਜਾ ਪੈਂਦਾ ਕਰੰਟ ਪਏਗਾ, ਉਹ ਵਾਪਸ ਘਰ ਆਏਗਾ। ਉਹ ਇਹਦੇ ਟਾਂਕੇ ਲੱਗਦੇ ਹਾਂ ਸੱਚੀ ਸਹੀ ਗੱਲ ਹੈ ਔਰ ਇਹ ਟਾਂਕੇ ਨਹੀਂ ਉਹਦੇ ਪੱਟੇ ਦੇ ਵਿੱਚ ਵੀ ਸਿਸਟਮ ਹੁੰਦਾ ਵਾ ਐਡਾ ਹਾਂਜੀ ਮੈਨੂੰ ਸਮਝ ਆ ਗਈ ਉਹ ਲੱਗ ਸਕਦਾ ਉਹ ਨਹੀਂ ਲਵਾਇਆ ਤੂੰ ਨਹੀਂ ਸਾਜੀ ਉਹ ਨਹੀਂ ਲਵਾਇਆ, ਅਸੀਂ ਉਦਾਂ ਬੜੇ ਖਰਚੇ ਕੀਤੇ, ਉਹਦੀਆਂ ਜਿਹੜੀਆਂ ਝਾਂਜਰਾਂ ਸੀ ਨਾ ਉਹ ਸੋਨੇ ਦੀਆਂ ਪਵਾਈਆਂ ਜਿਹੜੇ ਉਹਦੇ ਪੈਰਾਂ 'ਚ ਸੀ। ਐਦੇ ਮੇਨ ਬੱਕਰਾ 55000 ਵਾਲਾ ਬੱਕਰਾ ਲੈ ਕੇ ਤੂੰ ਛੀ ਜਵਾਨ ਤੇ ਤੂੰ ਉਹਨੂੰ ਸੋਨੇ ਦੀਆਂ ਝਾਂਜਰਾਂ ਵੇਚ ਕੇ ਬੱਕਰਾ ਹੀ 90000 ਵਾਲਾ ਲਾ ਲਿਆ ਆਹੋ ਨਹੀਂ ਇਹ ਬੱਕਰੇ ਨੇ ਕਿਹਾ ਸੀ ਮੈਨੂੰ ਸੋਨੇ ਦੀਆਂ ਝਾਂਜਰਾਂ ਕਿੰਨੇ ਇੱਕ 55000 ਵਾਲਾ ਤੇ ਕਿੰਨੇ ਜੀ ਸੀ ਖਾਣ ਵਾਲੇ 55 ਸਾਰੇ ਭੈਣ ਭਰਾ ਆ ਗਏ ਸੀ, ਅਸੀਂ ਤਕਰੀਬਨ
37 ਜੀ ਬਾਲ ਬੱਚੇ ਸੀ। ਨਹੀਂ ਉਹਨੂੰ ਕੋਈ ਲੈ ਕੇ ਨਹੀਂ ਗਿਆ, ਉਹ ਡਰ ਕੇ ਦੌੜੇ ਆਈ। ਜਿੱਦਾਂ ਦਾ ਬੱਕਰਾ ਗਾਇਬ ਹੋ ਤੁਸੀਂ ਦੇਖੋ ਪੂਰੇ ਮਹੱਲੇ ਦੀ ਦਾੜੀਆਂ ਵਧੀਆਂ ਵਾ, ਪੂਰੇ ਮਹੱਲੇ ਨੇ ਖਾਣਾ ਸੀ ਉਹ। ਤਦੀ ਤੇ ਦੌੜਿਆ, ਉਹ ਦੌੜ ਗਿਆ। ਉਹਨੇ ਹਿਸਾਬ ਲਾਇਆ, ਉਹਨੇ ਕਹੋ ਮਰ ਗਏ ਹੋਏ। ਜਿੱਦਣ ਬੱਕਰਾ ਚੁੱਕਿਆ ਗਿਆ ਤੇ ਵਾਲਸ ਵਾਲੇ ਗੱਲ ਉਹ ਜਿੱਦਾਂ ਆਇਆ ਸੀ ਉਦੋਂ ਹੀ ਚਲਾ ਗਿਆ। ਸੂਰੇ ਦੀਆਂ ਝਾਂਜਰਾਂ ਇਸ ਤੋਂ ਪਵਾਈਆਂ ਸੀ ਕਿ ਉਸਤਾਦ ਜ਼ਿਬਾ ਜਿੱਦਣ ਕਰਨਾ ਕੁਰਬਾਨੀ ਉਹ ਲਾ ਕੇ ਰੱਖ ਲਾਂਗੇ, ਸੋਨਾ ਬਣਿਆ ਪਿਆ, ਉਹ ਸੋਨੇ ਸਮੇਤ ਚੁੱਕਿਆ ਗਿਆ। ਇਹਦੀ ਸ਼ਰਟ ਤੇ ਨਾ ਬੱਕਰੀ ਨੇ ਅੱਧਾ ਘੰਟਾ ਦੰਦੀਆਂ ਵੱਡੀਆਂ, ਬਾਹਰ ਆ ਕੇ ਕਹਿੰਦੀ ਮੇਰੇ ਇਨਸਾਨੀਅਤ ਤੋਂ ਯਕੀਨ ਹੀ ਉੱਡ ਗਿਆ। ਓਏ ਤੇ ਹੈ ਹੀ ਯਾਰ ਆਹ ਸ਼ਰਟ ਦਿਖਾ ਕੇ ਨਾ ਮੰਡੀੋਂ ਲੈ ਲਾ ਘਰ ਲੈ। ਇਹ ਸ਼ਰਟ ਲੈਣ ਗਏ ਜਦੋਂ ਪਹਿਲੇ ਉਹਨੂੰ ਕਹਿੰਦੇ ਚੱਕੀ ਕੱਢ ਕੇ ਦਿਖਾਏ। ਯਾਰ ਇਹ ਸਾਰੀਆਂ ਗੱਲਾਂ ਹੋ ਗਈਆਂ ਸੀ ਜਦੋਂ ਉਹਨੇ ਪਹਿਲੇ ਸ਼ਰਟ ਪਾਈ ਸੀ। ਆਹ ਪਤਾ ਪਾਉਣਾ ਆ ਈਦ ਵਾਲੀ ਜਿਹੜੀ ਆ ਉਹ ਠੀਕ। ਤੂੰ ਫਿਰ ਇਦਾਂ ਦੀ ਸ਼ਰਟ ਇਦਾਂ ਦੀ ਕਦੀ ਸ਼ਰਟ ਨਹੀਂ ਲਈ। ਉਹਦੀ ਵਜ੍ਹਾ ਹੈ ਤੇ ਪਹਿਲੀ ਵਾਰੀ ਪਾਉਣ ਤੋਂ ਬਾਅਦ ਹਿਫਜ਼ ਹੋ ਜਾਂਦੀ ਹੈ, ਦੂਜੀ ਵਾਰੀ ਜਦੋਂ ਪਾਉਣਾ ਕਿਹੜਾ ਉਹੀ ਸ਼ਰਟ ਪਾਈ। ਮੇਰੀ ਉਸਤਾਦ ਦੀ ਕਸਮ ਵਾਲੀ ਗੱਲ ਹੈ, ਜੇ ਤੁਸੀਂ ਕੋਈ ਝੂਠ ਬੋਲਦਾ ਮੈਂ ਦੂਜੀ ਵਾਰੀ ਪਾ ਤੇ ਦੂਜੀ ਵਾਰੀ ਪਾਈ ਹੈ ਨਾ, ਤੁਸੀਂ ਕਹੋ ਝੂਠ ਤੇ ਅੱਗੇ ਵੀ ਪਾਈ ਸੀ। ਨਹੀਂ ਉਸਤਾਦ, ਓਏ ਇੱਧਰ ਬੈਠਾ ਸੀ, ਇੱਥੇ ਤੂੰ ਪਾਈ ਸੀ ਯਾਰ। ਉਸਤਾਦ ਜੀ ਮੈਨੂੰ ਮਾਫ ਕਰ ਦਿਓ, ਦੂਜੀ ਵਾਰੀ ਪਾਈ ਜੇ। ਪਾਈ ਹੋ ਜੁਗਤਾ ਹੋ ਗਿਆ। ਅੱਛਾ ਉਸਤਾਦ ਜੀ ਟੀਮੋ ਤੋਂ ਮੈਨੂੰ ਪਤਾ ਵੀ ਸ਼ਰਟਾਂ ਮੰਗਾ ਕੇ ਦੇਣੀਆਂ ਵਾ ਕਿੱਥੋਂ ਟੀਮੋ ਤੋਂ ਮੰਗਾ ਦਿਆਂਗੇ, ਲੇਕਿਨ ਉਹਦਾ ਸ਼ੇਵ ਕਰ। ਉਸਤਾਦ ਜੀ ਮੈਂ ਸ਼ੇਵ ਕਰਦਾ ਵਾਂ, ਲੇਕਿਨ ਇਹਦਾ ਕੌਣ ਇਹਦਾ ਪੂਰਾ ਕਰੇਗਾ? ਮੇਰਾ ਚੋਰ ਕੌਣ? ਮੈਨੂੰ ਇਨਸਾਫ ਚਾਹੀਦਾ। ਐਦਾਂ ਹੀ ਤੇਰਾ ਬੱਕਰਾ ਆਪ ਤੇਰਾ ਚੋਰ ਸੀ। ਹਾਂ ਉਹ ਆਪ ਦੌੜਿਆ, ਰੱਸੀ ਖੋਲ ਕੇ ਉਹਨੂੰ ਲੈ ਕੇ ਕੋਈ ਨਹੀਂ ਗਿਆ। ਸੀਸੀਟੀਵੀ ਤੇ ਤੁਸੀਂ 280 ਉਹ ਵਾਲੇ ਲਾਏ ਜਿਹੜੇ ਅੱਜ ਤੋਂ 40 ਸਾਲ ਪਹਿਲੇ ਰਿਜ਼ਲਟ ਹੁੰਦਾ ਸੀ। ਆਹੋ ਬਲਰ ਉਹ ਚੀਸੀ ਬਲਾਰ ਹੈ ਤੇ ਹੈ, ਬਲਾਰ ਵੀ ਨਹੀਂ ਨਜ਼ਰ ਆਉਂਦਾ। ਹਾਂ ਅੱਛਾ ਉਸਤਾਦ ਜੀ ਉਹਦੇ ਚ ਨਕਸ਼ਾ ਕੋ ਬੰਦੇ ਦਾ ਤੇਰੇ ਜ਼ਿਹਨ ਚ ਹੈ ਵਾ ਕਿ ਪਤਾ ਨਹੀਂ ਗੱਡੀ ਨਜ਼ਰ ਆਉਂਦੀ ਸੀ। ਯਾਰ ਉਹ ਨਾ ਪਾ, ਹੁਣ ਉੱਤੇ ਨਾ ਪਾ। ਯਾਰ ਜੇ ਉਹ ਗੱਡੀ 'ਚ ਬੱਕਰਾ ਕਹਿਣਾ ਬੱਕਰਾ ਫਿਰ ਇੱਥੇ ਕਿੱਥੇ ਗਿਆ? ਬੱਕਰਾ ਲੱਭ ਲਾ। ਮੈਂ ਸਾਜੀ ਗੌਰ ਨਾਲ ਜ਼ੂਮ ਕਰਕੇ ਦੇਖਿਆ, ਚੋਰ ਦੇ ਕੁੰਡਲਾਂ ਜਿਹੇ ਵਾਲੇ ਵਾਲ ਸੀਗੇ, ਨੀਲੇ ਰੰਗ ਦੀ ਗੱਡੀ। ਇਹਦੀ ਗੱਡੀ 'ਚ ਬੱਕਰਾ ਨਹੀਂ ਗਿਆ। ਉਹ ਭਾਜੀ ਉਹ ਮੇਰੀ ਕਹਿ ਰਿਹਾ ਵਾ। ਮੈਂ ਤਾਂ ਤੁਹਾਨੂੰ ਅੱਛਾ ਉਸਤਾਦ ਜੀ ਸੱਚਾ ਵਾ ਉਹ ਚੋਰ ਦੀ ਬਾਤ ਦਾ ਕਿ ਖਤਮ ਵੀ ਆ ਰਿਹਾ ਵਾ ਜੁਮੇ ਵਾਲੇ ਦਿਨ ਫਿਰ ਉਹੀ ਹੈ। ਚੋਰ ਦਾ ਮੈਨੂੰ ਮੈਸੇਜ ਆਇਆ, ਇਹਦੀ ਗੱਡੀ 'ਚ ਤੇ ਚੋਰੀ ਕਰਕੇ ਨੱਸੋ ਨਾ, ਤੇ ਪਹਿਲੇ ਚੌਂਕ 'ਚ ਜਾ ਕੇ ਸਹੇਲ ਨੂੰ ਕਹਿ ਰਿਹਾ ਪਾਪਾ ਹੁਣ ਨਹੀਂ ਫੜਿਆ ਤੇ ਨਿਕਲ ਆਇਆ। ਤੇ ਬਾਅਦ ਨਹੀਂ ਆਪਣੀ ਗੱਡੀ 'ਚ ਪਾ ਕੇ ਬੱਕਰਾ ਇੰਜ ਕਰਕੇ ਲੈ ਕੇ ਤੇ ਬੱਕਰਾ ਥੋੜੀ ਦੂਰ ਜਾ ਕੇ ਪਾ ਲਈ ਸ਼ੀਸ਼ੇ ਤੇ ਲੱਗ ਰਿਹਾ। ਸ਼ੀਸ਼ੇ ਥੱਲੇ ਕਰਿਓ। ਕਰ ਜੀ ਇੰਨਾ ਕਹਿ ਸਕਦਾ, ਮੈਨੂੰ ਕਹਿ ਸਕਦਾ ਕਿ ਅਸੀਂ ਚਲਾ ਲਓ। ਨਹੀਂ ਸ਼ੀਸ਼ੇ ਕਿੱਥੋਂ ਹੈਗੇ ਨੇ ਉਸਤਾਦ ਜੀ? ਬੱਕਰਾ ਚੋਰੀ ਦਾ ਅੰਦਰ ਉਹਨੇ ਰੱਖਿਆ ਗੱਡੀ ਚ, ਇਹਨਾਂ ਨੇ ਉਹ ਅੱਗੋਂ ਸਕਰੀਨ ਤੋਂ ਨਹੀਂ ਨਿਕਲ ਗਿਆ। ਅੱਛਾ ਉਸਤਾਦ ਜੀ, ਜਿਹੜਾ ਬੱਕਰਾ ਚੋਰੀ ਹੋ ਜਾਂਦਾ, ਮਿਸਾਲ ਦੇ ਤੌਰ ਤੇ ਮੈਂ ਬੱਕਰਾ ਲਿਆ, ਤੁਸੀਂ ਚੋਰੀ ਕੀਤਾ, ਤੁਸੀਂ ਉਹਨੂੰ ਵੇਚਤਾ, ਉਹ ਕੁਰਬਾਨੀ ਕਿਹਦੀ ਹੋਏਗੀ? ਬੱਕਰੇ ਤੇਰੀ ਹੋ ਗਈ। ਮੇਰੀ ਕਿਦਾਂ ਹੋ ਗਈ? ਮੇਰੇ ਤੇ ਚੋਰੀ ਹੋ ਗਏ। ਹਾਂ ਉਹ ਹੋ ਗਈ ਤੇਰੀ। ਤੇਰੀ ਨੀਅਤ ਸੀ ਨਾ ਉਹ ਤੁਹਾਡੀ। ਭਾਵੇਂ ਤੇਰੀ ਹੋ ਤੇ ਉਸ ਬੱਚੇ ਨੇ ਪੈਸੇ ਦੇ ਕੇ ਮੁੱਲ ਲਿਆ, ਉਹਦੀ ਵੀ ਹੋ ਗਈ ਜੀ। ਤੇ ਜਿਹਨੇ ਦੱਸਿਆ ਸਿਸਟਮ ਸਹੀ, ਦੋ ਤਿੰਨ ਜਿਹੜੇ ਹਾਂਜੀ ਲੇਕਿਨ ਜਿੱਥੋਂ ਤੈਨੂੰ ਸਿਸਟਮ ਦਾ ਪਤਾ ਲੱਗ ਗਿਆ ਉੱਥੇ ਮਿੱਟੀ ਹੋ ਗਿਆ। ਹਾਂ ਨਹੀਂ ਉਸਤਾਦ ਅੱਛਾ ਜਿਹਨੇ ਦੱਸਿਆ ਵੀ ਉਹ ਬੱਕਰਾ ਖੋਲ ਲਾ ਉਹਦੀ ਹੋ ਗਈ। ਹਾਂ ਨਹੀਂ ਉਹਦੀ ਨਹੀਂ, ਜੇ ਉਹਦੇ ਚੋਰ ਹੀ ਹੋਇਆ। ਅੱਛਾ ਭਾਜੀ ਨਕਸ਼ਾ ਦਾ ਕੋਈ ਨਕਸ਼ ਕਿਦਾਂ? ਯਾਰ ਤੂੰ ਹੁਣ ਫੜੇ ਜਾਣਾ ਵਾ। ਤੂੰ ਹੁਣ ਫੜੇ ਜਾ ਕੇ ਹਟਣਾ ਬਸ ਕਰ ਦੇ। ਕੈਮਰੇ 'ਚ ਆਵਾਜ਼ਾਂ ਆਉਂਦੀਆਂ ਸੀਗੀਆਂ ਕਿ ਮਜ਼ਰ ਤੱਕ ਕਿਆ ਮੇਰੇ ਚ ਆਵਾਜ਼ ਆ ਰਹੀ? ਮਤਲਬ ਚੱਕੀ ਜਾਂ ਜਵਾਨੀਆਂ ਦਾ ਬੱਕਰਾ। ਨਹੀਂ ਬਸ ਕਰਦੇ ਹੁਣ ਵੀ, ਜਦੋਂ ਅਗਲਾ ਸੱਚੀ ਦੱਸ ਦੂਗਾ। ਚੋਰ ਕੋ ਮੈਂ ਤੇਰਾ ਭੇਜਦੀ ਇਹ ਚੋਰਾਂ ਨੂੰ ਬਿਮਾਰੀ ਹੁੰਦੀ ਹੈ, ਜਦੋਂ ਮੈਂ ਵਿੱਚ ਹੀ ਚੋਰ ਬੈਠਾ ਹੋਵੇ ਨਾ, ਸਭ ਤੋਂ ਬਹੁਤੇ ਸਵਾਲ ਉਹਨੇ ਕਰਨੇ ਪੁੱਛਦਾ ਵਾ ਹੁੰਦੇ ਕਿ ਕਿ ਮੇਰੇ ਤੇ ਸ਼ੱਕ ਨਾ ਪਵੇ। ਨਹੀਂ ਵਾਕਈ ਸੱਚੀ ਚੋਰੀ ਹੋਇਆ। ਕਾਪੀਆਂ ਲਿਆਂਦੀਆਂ ਸੀ 100 ਵਾਲੀਆਂ, 50 ਵਾਲੀਆਂ, ਉਹ ਉਦਾਂ ਹੀ ਪਈਆਂ ਰਹਿ ਗਈਆਂ। ਬੱਚਿਆਂ ਨੇ ਈਦ ਹੀ ਨਹੀਂ ਮਨਾਈ। ਉਹ ਬੱਕਰੇ ਦਾ ਗਾਣਾ ਵੇਖਣਾ ਸੀ। ਕੁਰਬਾਨੀ ਤੋਂ ਪਹਿਲੇ ਮੁਜਰਾ ਸੀ ਉਹਦਾ। ਇਹ ਕਾਪੀਆਂ ਬੱਕਰੇ ਨਹੀਂ? ਨਹੀਂ ਈਦ ਵਗੈਰਾ ਬੱਚਿਆਂ ਨੂੰ ਦੇਣੀ ਸੀ ਨਾ। ਅੱਛਾ ਭਾਜੀ ਬੱਕਰਾ ਖੂਹ ਤੋਂ ਲਿਆ ਨਹੀਂ ਯਾਰ ਇਹ ਦੁੱਖ ਵਾਲੀ ਗੱਲ ਆ। ਬੜਿਆਂ ਦੇ ਚੋਰੀ ਹੋਏ ਨੇ, ਵਹਿੜੀਆਂ ਊਂਠ ਚੋਰੀ ਹੋਏ ਨੇ। ਹੋਏ ਸਾਡੀ ਊਂਠ ਚੋਰੀ ਹੋਏ ਨੇ, ਦੱਸ ਊਂਠ ਵੀ ਚੋਰੀ ਹੋ ਜਾਂਦਾ ਦੱਸ। ਬੱਕਰਾ ਵੀ ਊਂਠਾਂ ਪੁਜਾ ਹੀ ਸੀਗਾ। ਉਹ ਇੱਕ ਵੀਡੀਓ ਚੱਲੀ ਏ, ਉਹ ਜਿਹੜੀ ਪਿਛਲੇ ਸਾਲ ਤੋਂ ਵੀ ਪਿਛਲੇ ਉਸਤਾਦ ਜੀ ਉਹਨੇ ਖੋਲੇ ਮਹਿਰਾਨ ਪਤਾ ਨਹੀਂ ਕਿ ਕਲਟਸ, ਉਹਦੇ ਵਿੱਚ ਪੂਰੀ ਮੱਝ ਦਾ ਉਹਨੇ ਪੂਰਾ ਨਿਜ਼ਾਮ ਕਰਤਾ, ਮੱਝ ਤੱਕ ਵਿੱਚ ਉਹ ਜਾ ਯਾਰ ਇਹ ਕਲਟਸ ਸਾਹਿਬ ਨੂੰ ਉਹਦਾ ਦਾ ਨਾ ਉਹ ਕਲਟਸ ਚੋਂ ਗੋਲੀ ਨਿਕਲਦੀ ਸੀਗੀ। ਯਾਰ ਗੱਲ ਸੁਣ ਲਓ। ਪੂਰੀ ਮੱਝ ਦਾ ਨਿਜ਼ਾਮ ਕਰਤਾ ਉਹਨੇ। ਹਾਂਜੀ ਉਹਦੇ ਚ ਪੂਰਾ ਵਹਿੜਾ ਟੈਪ ਨਾ ਉਹਨਾਂ ਨੇ ਸੁੱਟਿਆ ਵਿੱਚ ਪਿੱਛੇ। ਉਹ ਨਹੀਂ ਯਾਰ ਨਾ ਇਹ ਤਾਂ ਨਹੀਂ ਮੰਨਣ ਵਾਲੀ, ਲੇਕਿਨ ਊਂਟ ਪਿਛਲੀ ਸੀਟ ਤੇ ਮੋਟਰਸਾਈਕਲ ਬਿਠਾ ਕੇ ਉਹ ਲੈ ਕੇ ਆਏ ਮੁੰਡੇ ਮੰਡੀੋਂ। ਓਏ ਉਹ ਮੈਂ ਵੇਖੀ ਐਦਾਂ ਆਇਆ ਸੀ। ਕਿਹੜੀ ਵਾਲਾ? ਊਂਟ ਉਹਨਾਂ ਨੇ ਮੋਟਰਸਾਈਕਲ ਪਿੱਛੇ ਬਿਠਾ ਕੇ ਤੇ ਲੈ ਆਏ ਨਾ ਯਾਰ, ਉਹ ਹੈਰਾਨ ਕਰ ਦਿੱਤਾ ਉਹਨਾਂ ਨੇ, ਪਰੇਸ਼ਾਨ ਲਓ ਜੀ ਕਰ ਜਿੱਦਾਂ ਊਂਠ ਆ ਸਕਦਾ ਮੇਰਾ ਵਹਿੜਾ ਵੀ ਭਾਜੀ ਆ ਗਿਆ ਤੁਹਾਡਾ ਫੇੜਾ ਆ ਗਿਆ ਭਾਜੀ। ਉਹ ਯਾਰ ਵੀਡੀਓ ਆਨਲਾਈਨ ਪਈ, ਬੰਦਾ ਰਕਸ਼ੇ ਦੇ ਵਿੱਚ ਊਂਟ ਲੈ ਕੇ ਆਇਆ, ਕਸਮ ਵਾਲੀ ਗੱਲ ਆ।
ਚਿੰਗ ਤੇ ਨਹੀਂ, ਦੂਸਰਾ ਆਟੋ ਰਿਕਸ਼ੇ ਹਾਂਜੀ ਦੇ ਹਾਂਜੀ ਅੱਜ ਦਾ ਉਹਦੇ ਵਿੱਚ ਊਂਠ ਲੈ ਕੇ ਆਇਆ ਸੀ। ਉਹਦੇ ਢਾਈ ਹੈਰਾਨ ਦਾ ਹੋ ਵਾ। ਗਏ ਇਹਨਾਂ ਦੇ। ਊਂਠ ਹੋਣਾ ਫਲਿੱਪ ਵਾਲਾ ਊਂਠ ਹੋਣਾ ਨਾ। ਹਾਂਜੀ ਭਾਈ, ਫਲਿੱਪ ਵਾਲਾ ਵੀ ਨਹੀਂ ਵੜ ਸਕਦਾ ਯਾਰ, ਊਂਟ ਜਵਾਨ ਬਈ ਵੱਡਾ। ਵੱਡਾ ਊਂਠ ਉਸਤਾਦ। ਚਲੋ ਠੀਕ। ਉਹ ਇੱਥੇ ਭਾਈ ਅਸੀਂ ਝੂਠ ਬੋਲ ਰਹੇ ਹਾਂ। ਨਹੀਂ ਨਹੀਂ ਬਿਲਕੁਲ ਸਹੀ। ਇਹਦੇ ਤੂੰ YouTube ਤੋਂ ਕੱਢੋ ਊਂਟ ਰਿਕਸ਼ੇ ਕੇ ਅੰਦਰ ਕੈਸੇ ਉਹਨਾਂ ਨੇ ਜਾਤਾ ਹੈ। ਹਾਂ, ਭਾਜੀ ਉਹਨੂੰ ਦੱਸਦੇ। ਉਹਨੇ ਜਾ ਕੇ ਸੌਦਾ ਕੀਤਾ ਊਂਟ ਦਾ, ਉਹਨੇ ਕਿਹਾ 1.5 ਲੱਖ ਰੁਪਏ, ਉਹਨੇ 1.5 ਲੱਖ ਰੁਪਏ ਗਿਣ ਕੇ ਬਾਅਦ ਚ ਊਂਠ ਹੰਝ ਲਵੇਟਿਆ। ਕਹਿੰਦਾ YouTube ਤੇ ਲਿਖਿਓ ਊਂਟ ਰਕਸ਼ੇ ਕੇ ਅੰਦਰ ਕੈਸੇ ਜਾਤਾ ਹੈ। ਉਦੋਂ ਉਹਨਾਂ ਨੇ ਦੱਸ ਦੇਣਾ। ਹੋਰ ਹੀ ਵੀਡੀਓ ਖੋਲ ਦੇਵੇ ਕੋਈ। ਉਸਤਾਦ ਜੀ ਹੁਣ ਕੋਈ ਮੈਨੂੰ ਇਨਸਾਫ ਚਾਹੀਦਾ ਵਾ, ਤੁਹਾਡੀ ਮਿਹਰਬਾਨੀ। ਮੈਂ ਉਦੋਂ ਤੱਕ ਸ਼ੇਵ ਨਹੀਂ ਕਰਾਣੀ ਨਾ, ਬੱਕਰਾ ਨਹੀਂ ਚਾਹੀਦਾ। ਹੁਣ ਤੈਨੂੰ ਬੱਕਰਾ ਦੇ ਵੀ ਦਈਏ ਤੇ ਕੀ ਕਰੇਗਾ? ਫਾਇਦਾ ਨਹੀਂ ਉਹਦਾ ਉਸਤਾਦ ਜੀ। ਹੂੰ। ਸਾਡੀ ਕੋਠੀ 'ਚ ਸਾਰੇ ਮਾਰਬਲ ਲੱਗਾ, ਸਿਰਫ ਈਦ ਕਰਕੇ ਅਸੀਂ ਬੱਕਰਾ ਨਹੀਂ ਲਿਆ। ਨਹੀਂ ਹੁਣ ਤੇ ਵੇਚ-ਵੂਚ ਕੇ ਅਗਲੇ ਨੇ ਚਿੱਟੇ ਕਾਟਨ ਦੇ ਸੂਟ ਵੀ ਸਵਾ ਲਏ ਆ। ਨਿਕਲ ਗਈ ਅੱਲਾ ਮਾਫ ਕਰੇ। ਬੜੀ ਗੱਲ ਤਾਂ। ਹਾਂਜੀ। ਮਹਾਂਦਰਾ ਨਾ ਨਕਸ਼ੋ ਦੇ ਜੇ ਤੂੰ ਪਛਾਣ ਵਾਲ ਕਿੱਦਾਂ ਦੇ ਸੀ? ਵਾਲ ਉਹ ਬੰਦੇ ਨੇ ਤੇ ਹਲਕੇ ਛੋਟੇ ਕਰਾਉਂਦੇ, ਦੁਬਈ ਜਾਂਦੇ। ਨਹੀਂ ਉਹਨੇ ਸੀਸੀਟੀਵੀ ਚ ਹੁਣ ਉਹਦੀ ਸੀਵੀ ਨਹੀਂ ਆਈ ਇੱਕੋ। ਜਿੱਥੇ ਤਸਵੀਰ ਹੀ ਆਈ। ਬਾਜ਼ ਆ ਸਕਦੇ ਨਹੀਂ ਨਹੀਂ ਬੰਦਾ ਵਾਲ ਤੱਕ। ਯਾਰ ਇੱਕ ਲੌਜੀਕਲੀ ਗੱਲ ਆ, ਵਾਲ ਨਜ਼ਰ ਆ ਸਕਦੇ। ਬਾਜ਼ ਵਾਲ ਨਹੀਂ, ਮੈਂ ਕਿਹਾ ਵਾਲ ਕਿੱਦਾਂ ਦੇ ਸੀ? ਮੈਂ ਕਹਿ ਰਿਹਾ ਬੱਕਰਾ ਮਦਰ ਬੱਕਰਾ ਤੱਕ ਇਹ ਆਵਾਜ਼ ਆ ਭਾਜੀ ਸਕਦੀ। ਆਵਾਜ਼ ਵਾਲੇ ਹਾਂ ਲੇਕਿਨ ਉਹ ਸੀਵੀ ਤੇ ਨਹੀਂ ਨਾ ਆ ਸਕਦੀ ਵੀ ਬੰਦਾ ਕਿੱਥੇ ਫਿਰ ਰਿਹਾ ਹੁਣ। ਭਾਈ CCTV ਆਵਾਜ਼ ਵਾਲੇ ਵੀ ਹੈਗੇ ਆ। ਓਏ ਆਹੋ ਸਾਰੇ ਆਵਾਜ਼ ਵਾਲੇ ਹੀ ਆ। ਆਪਣੇ ਦਫ਼ਤਰ ਬਾਲ ਵਾਲੇ ਹੀ ਲੱਗੇ ਹੋਏ। ਅੱਛਾ ਮੇਰੀ ਗੱਲ ਸੁਣ ਨਾ, ਤੂੰ ਦੱਸ ਕਿ ਕੀ ਮੈਂ ਪੁੱਛ ਰਿਹਾ ਉਸਤਾਦ ਸੀ? ਜੀ ਵਾਲਾਂ ਦਾ ਤੁਸੀਂ ਪੁੱਛ ਰਹੇ ਸੀ। ਵਾਲ ਕਿੱਦਾਂ ਦੇ ਸੀ ਉਹਦੇ ਚੋਰ ਦੇ? ਵਾਲ ਚੋਰ ਦੇ ਸੀਗੇ, ਕੁੰਡਲਾ ਵਾਲੇ ਟੈਪ ਸੀ, ਲੇਕਿਨ ਉਹਨੇ ਸਿੱਧੇ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੋਈ ਸੀ ਵਿੱਚ। ਯਾਨੀ ਕਿ ਉਹਨੇ ਇਹਨੂੰ ਤੂੰ ਬੱਕਰਾ ਡਿਟੇਲ ਨਾ ਦੇਖਿਆ। ਹਾਂਜੀ ਬੱਕਰਾ ਚੋਰੀ ਕਰਨ ਤੋਂ ਪਹਿਲੇ ਉਹ ਵਾਲ ਸਿੱਧੇ ਵੀ ਕੀਤੇ ਆ। ਜੇ ਤੈਨੂੰ ਬੰਦਾ ਦਿਖਾ ਦਈਏ ਪਛਾਣ ਲੇਗਾ? ਨਿਸ਼ਾਨ ਲਾਂਗਾ ਉਸਤਾਦ ਜੀ। ਪਛਾਣ ਹਾਂ ਪਛਾਣ ਮੈਂ- ਕੇ ਐਡਾ ਤੂੰ ਇਲਮ ਵਾਲਾ ਦੇ। ਇੱਧਰ ਵੀ ਜੇ ਤੇਰੇ ਸਾਹਮਣੇ ਆ ਜਾਏ ਪਛਾਣ ਲੇਗਾ? ਉਸਤਾਦ ਜੀ ਇਹ ਨਹੀਂ ਪਤਾ, ਲੇਕਿਨ ਨਾ ਉਹਦੀ ਬਾਂਹ 'ਚ ਇੱਕ ਚ ਕਾਲਾ ਧਾਗਾ ਬੰਨਿਆ ਸੀ ਇਦਾਂ ਦਾ, ਬਿਲਕੁਲ ਹਾਂ। ਇਸ ਟੈਪ ਇਦਾਂ ਦਾ ਨਹੀਂ ਹੋਣਾ, ਇਹੀ ਹੋਣਾ। ਇਹੀ ਹੋਣਾ। ਐਡਾ ਨੂੰ ਸਾਹ ਨਾ ਕਰ ਸਾਡੇ ਤੇ। ਉਸਤਾਦ ਜੀ ਬੱਕਰਾ ਹੁਣੇ ਜਾ ਕੇ ਕੱਟ ਲਿਆ, ਜਿਵੇਂ ਨੂੰ ਖਤਮ ਆ, ਬੱਕਰੇ ਦਾ ਭੁੰਨ ਭੁਨਈਆ ਹੋਇਆ। ਮਿੱਠੇ ਤੁਹਾਨੂੰ ਦੱਸਦਾ ਮਸਾਲੇ ਜੀ। ਖੁਰਾ। ਲੈ ਵੀ ਤੂੰ ਜਾਣਾ ਖਤਮ ਤੇ, ਠੀਕ ਹੈ, ਚੱਲ ਜਾਂਦਾ। ਤੂੰ ਸਾਲਨ ਖਾਣਾ ਬਾਅਦ ਤੈਨੂੰ ਲੱਗ ਪਤਾ ਜਾਏਗਾ। ਯਾਰ ਨਹੀਂ ਐਸੀ ਗੱਲ। ਜੇ ਤੇ ਬੋਟੀ ਨਿਕਲ ਕੇ ਤੇਰੇ ਇੱਥੇ ਆ ਗਈ ਨਾ, ਯਾਰ ਬੱਕਰੇ ਦਾ ਜਿਹੜਾ ਤੇਰਾ ਨੁਕਸਾਨ ਹੈ ਨਾ, ਮੈਂ ਭਰਾਂਗਾ। ਮੈਂ ਪੈਸੇ ਵਾਲਾ ਅਲਹਮਦੁਲਿਲਾ, ਮੈਨੂੰ ਤੂੰ ਲੱਖ ਰੁਪਏ ਦਾ ਵੀ ਬੁਟੀਕ ਭਾਵੇਂ ਨਾ, ਲੇਕਿਨ ਚੋਰ ਨਾ ਕਹਿ। ਓਏ ਕਿਉਂਕਿ ਉਹ ਨਾ ਕਾਫੀ ਜ਼ਿੰਦਗੀ 'ਚ ਤੇ ਗੰਦ 'ਚ ਹੱਥ ਮਾਰਿਆ। ਈਦੋ ਤੀਜੇ ਦਿਨ ਤੂੰ ਬੱਕਰਾ ਲੈ ਕੇ ਆਇਆ, ਸਿਰਫ ਸਸਤਾ ਹੋਣ ਤੇ ਪਾਵੋ। ਕਹਿੰਦਾ ਕਦੀ ਜ਼ਿੰਦਗੀ 'ਚ ਗੰਦ ਝੱਤ ਨਹੀਂ ਮਾਰਿਆ, ਤੇ ਸਾਊਦੀ ਅਰਬ ਕੀ ਕਰਦਾ ਰਿਹਾ? ਨਹੀਂ ਸੌਦੀ ਉਹ ਮੈਂ ਤੇ ਕੰਮ ਸੀ ਨਾ। ਉਹ ਕੰਮ ਨਹੀਂ ਸਾਜੀ ਕੰਮ ਵੀ ਗੰਦ 'ਚ ਹੱਥ ਮਾਰਨ ਵਾਲਾ ਥੋੜੀ ਕੀਤਾ ਨਾ। ਵਾਲ ਸਾਹਿਬ ਨੇ ਕਿਹਾ ਝੂਠ ਝੂਠ ਤੇ ਗੰਦ 'ਚ ਇਹ ਤਿੰਨ ਕੰਮ ਨਹੀਂ ਕਰਨੇ। ਅੱਛਾ ਜੀ, ਤੁਸੀਂ ਕੀ ਕੁਰਬਾਨੀ ਕੀਤੀ? ਕੁਰਬਾਨੀ ਨਹੀਂ ਛੱਡੋ ਜੀ, ਤੁਹਾਨੂੰ ਇੱਕ ਵਕੂਆ ਸੁਣਾਉਣਾ ਵਾ। ਪਰਸੋਂ ਰਾਤੀ ਦਾ ਸਾਡੇ ਮਹੱਲੇ 'ਚ ਹੋਇਆ ਵਾ। ਨਦੀਮ ਬਰਫ ਵਾਲਾ ਭਾਜੀ 2 ਬਲਾਕੀਆਂ ਲਿਆ ਕੇ ਇੰਜ ਕਰਕੇ ਨਾ ਛੱਕ ਕੇ ਗਿਆ ਵਾ, ਕਿਤੇ ਬਿੱਲੀ ਨੇ ਛਾਲ ਮਾਰੀ, ਵਿੱਚ ਬਿੱਲੀ 'ਚ ਵਿੱਚ ਲੱਗੀ। ਉਹਨੇ ਉੱਤੋਂ ਵਿਚਾਰੇ ਨੂੰ ਅੱਲਾ ਉਹਦੀ ਭਲਾ, ਉਹ ਚਾਹ ਪੀਂਦਾ ਸੀ, ਉਹਨੂੰ ਉੱਤੋਂ ਤਰਪਾਲ ਪਾਤੀ, ਬਿੱਲੀ ਵਿੱਚ ਹੀ ਜੰਮ ਗਈ। ਓਏ ਮੇਰੇ ਮਾਂ। ਨਹੀਂ ਉਹਦਾ ਵਿੱਚੋਂ ਸਹੀ ਗੱਲ। ਯਾਰ ਬਿੱਲੀ ਦਾ ਅਫਸੋਸ ਤਾਂ ਕਰ ਲੈਂਦੇ ਨਾ ਪੂਰਾ। ਬਿੱਲੀ ਅਫਸੋਸ ਵਾਲੀ ਗੱਲ ਹੀ ਨਹੀਂ, ਭਲਾ ਦੇਖੋ ਦਾ। ਅਫਸੋਸ ਵਾਲੀ ਗੱਲ ਨਹੀਂ ਹੈ, ਅਗਲੇ ਦੀ ਕਿਸੇ ਦੀ ਜਾਨ ਜਾਇਆ ਭਾਜੀ ਹੋਵੇ। ਤੁਸੀਂ ਅਫਸੋਸ ਕਰੋ, ਤੁਸੀਂ ਚੁੰਮੀਆਂ ਲੈਣਾ ਪਿਓ। ਤੇ ਉਹ ਹੁਣ ਉਹਨੇ ਭਾਜੀ 2-3 ਘੰਟੇ ਬਾਅਦ ਕਿਤੋਂ ਫਿਰ ਤੁਰ ਕੇ ਆਇਆ ਨਹੀਂ ਵਾ। ਤਰਪਾਲ ਏਡੀ ਘੁੱਟ ਕੇ ਬਣਿਆ, ਬਿੱਲੀ ਤੇ ਇੰਨੀ ਕੁ ਜਗ੍ਹਾ ਤੋਂ ਨਿਕਲ ਜਾਂਦੀ। ਗੱਲ ਨੂੰ ਫੋਲੋ ਕਰੋ ਜੱਜ ਸਾਹਿਬ। ਉਹ ਬਿੱਲੀ ਉਹਨੇ 2 ਬਲਾਕੀਆਂ 'ਚ ਲੈ ਕੇ ਖੜੀਆਂ ਕੀਤੀਆਂ। ਉਹਨਾਂ ਨੇ ਬਿੱਲੀ ਅੰਦਰ ਤੋਂ ਅੰਦਰ ਵਾੜਨੀ, ਜੋ ਮੈਂ ਸਵਾਲ ਕਰ। ਇਹ ਸੱਚਾ ਬਕੂਆ ਜੀ, ਸੱਚਾ ਵਾਕਿਆ। ਪਰਸੋਂ ਰਾਤ ਦਾ ਵਾ, ਅਸੀਂ ਸਾਰੇ ਉੱਥੇ ਗਏ ਆ। YouTube ਤੇ ਹੈਗਾ। ਨਹੀਂ ਝੂਠ ਉੱਤੇ ਨਹੀਂ ਹੈਗਾ ਜੀ। ਨਹੀਂ ਜੀ ਤੁਸੀਂ ਬਿੱਲੀ ਉਹ ਨਾ ਬਿੱਲੀ ਕੱਢਣੀ ਤੇ ਤੂੰ ਬਿੱਲੀ ਉੱਥੇ ਰਹਿਣ ਦੇਣੀ। ਹੁਣ ਵੇਖੀ ਆ ਸਵਾਲ ਸਾਰੀ ਕਰੋ ਜੀ ਦੇਖਿਆ ਸਾਰਾ। ਬਲਾਕੀ ਦੇ ਵਿੱਚ ਰਾਜ ਆ, ਹੁੰਦਾ ਬਲਾਕੀ ਜਿਹੜੀ ਲਿਆਈ ਦੀ ਹੈ ਨਵੀਂ। ਹਾਂਜੀ ਉਹਦੇ ਦਰਮਿਆਨ ਜਿੱਟਾਂ ਟੈਪ। ਹਾਂ। ਅੱਛਾ ਉਹਦੇ ਅੰਦਰ ਵੜ ਗਈ। ਉਹ ਤੇ ਉਹਨੇ ਇੰਜ ਬੰਦ ਵੀ ਕਰਤਾ, ਨਿਕਲੀ ਨਹੀਂ। ਉੱਤੋਂ ਉਹਨੇ ਤਰਵਾਲ ਵੀ ਪਾਈ, ਨਿਕਲੀ ਨਹੀਂ। ਬੈਠੀ ਰਹੀ ਬਿੱਲੀ, ਯਾਨੀ ਖੁਦਕੁਸ਼ੀ ਕਰਨੀ ਸੀ ਬਿੱਲੀ ਨੇ। ਉਹਨੇ ਕਿਹਾ ਵੀ ਮੈਂ ਇੱਥੇ ਮਰਨਾ। ਗੱਲ ਕਰ ਕੋਈ ਅੱਜ ਮੇਰਾ ਨੰਬਰ ਮਿਲਾ ਕੇ ਦੱਸੋ। ਤੀਮੇ ਨੂੰ ਛੱਡ ਤੂੰ। ਉਸਤਾਦ ਜੀ ਬਰਫ਼ ਵਾਲੇ ਅੱਜ ਕੱਲ ਮਾਫੀਆ ਬਣੇ ਆ। ਨਹੀਂ। ਚੀਜ਼ਾਂ ਗੋਸ਼ਤ ਨਾਲ ਭਰੀਆਂ ਨੇ, ਤੇ ਬਰਫ਼ ਧੜ ਵਿਕ ਰਹੀ ਹੈ, ਤੇ ਬਿਲਕੁਲ ਬਰੀਕ ਇੰਨੀ ਕੁ 50 ਰੁਪਏ ਦੀ। ਤੇਰੇ ਕਿਸ ਕੰਮ? ਸਾਡੇ ਤੇ ਕਿਸੇ ਕੰਮ ਨਹੀਂ ਤੂੰ ਲੱਗੀ। ਹੁਣ ਉਂਗਲ ਰੱਖ ਕੇ ਬੈਠਾ ਰਿਹਾ ਵਿੱਚ ਬਰਫ਼ ਦੇ। ਗੋਸ਼ਤ ਤੇ ਹੈਗਾ ਨਹੀਂ ਤੇਰੇ ਕੋਲ। ਇਹ ਤੇ ਸਵੇਰੇ 1000 ਰੁਪਏ ਦੀ ਬਰਫ਼ ਲੈ ਕੇ ਆਇਆ ਨਹੀਂ ਜੀ, ਮੈਂ ਪਰੇਸ਼ਾਨ ਹੋਇਆ। ਓਏ ਹਰ ਚੀਜ਼ ਦਾ ਇੱਕ ਸੀਜ਼ਨ ਦਾ ਕੋਈ ਵਕਤ ਮੁਤਅੱਯਨ ਹੈਗਾ ਵਾ। ਨਹੀਂ ਪਾਣਾ 980 ਉਹਦੇ ਪਹਿਲੇ ਦੇਣੇ ਸੀ। ਉਹਨੇ ਕਿਹਾ ਮੈਂ 20 ਦੀ ਤਦ ਦੇਣੀ ਹੈ, ਪਹਿਲੇ ਪੂਰੇ ਪੈਸੇ। ਹੁਣ ਤੁਹਾਨੂੰ ਜਿਹੜੀ ਮੈਂ ਗੱਲ ਦੱਸਦਾ ਵੀ ਰੋਂਗਟੇ ਹਲਕੇ ਹਲਕੇ ਤੇ ਖੜੇ ਹੋਣਗੇ। ਹਰ ਚੀਜ਼ ਦਾ ਕੋਈ ਵਕਤ ਮੁਕਰਰ ਆ। ਈਦੋ 2 ਦਿਨ ਪਹਿਲੇ ਭਿੰਡੀ ਜਿਹੜੀ 200 ਰੁਪਏ ਕਿਲੋ ਵਿਕੀ ਹੈ ਫਰੀ ਜੀ, ਹੁਣ 50 ਰੁਪਏ ਕਿਲੋ ਆਈ ਪਈ ਆ। ਹਰ ਚੀਜ਼ ਦਾ ਕੋਈ ਵਕਤ ਆ, ਇੱਕ ਮੁਕਰ। ਹੁਣ ਬਰਫ਼ ਦਾ ਸੀਜ਼ਨ ਆ, ਸੀਜ਼ਨ ਦਸੰਬਰ ਤੱਕ ਜਾਏਗਾ। ਅੱਗੋਂ ਭਾਈ ਦੱਸਣਗੇ। ਹਾਂ।
ਨਹੀਂ ਦਰਅਸਲ ਫਰਿੱਜਾਂ ਜਿਹੜੀਆਂ ਨੇ ਨਾ ਉਹ ਭਰ ਗਈਆਂ ਗੋਸ਼ਤ ਨਾਲ। ਇਸ ਤਰ੍ਹਾਂ ਹੀ ਫਰਿੱਜ ਹੁਣ ਉਹ ਗੋਸ਼ਤ ਵਾਲੇ ਬਰਫ਼ ਮੁੱਲ ਖਰੀਦ ਰਹੇ ਉਸਤਾਦ ਜੀ, ਭੋਰਾ ਕੁ ਬਰਫ਼ ਦਿੰਦੇ, ਪਜਾਮਾ ਤੋਂ ਥੱਲੇ ਦਿੰਦੇ ਨਹੀਂ, ਭਜਾ ਦਿੰਦਾ ਚਲੋ ਬਈ ਨਿਕਲੋ। ਠੀਕ ਹੈ, ਫਰਿੱਜਾਂ ਗੋਸ਼ਤ ਨਾਲ ਭਰੀਆਂ ਨੇ ਉਸਤਾਦ ਜੀ, ਬਰਫ਼ ਅੱਜ ਕੱਲ ਸਾਰੇ ਖਰੀਦ ਰਹੇ ਆ ਮੁੱਲ। ਮੇਰਾ ਜ਼ੇਨ ਇਹ ਆ ਕਿ ਇਹ ਹੁਣ ਜਿੰਨੀ ਵੀ ਕੁਰਬਾਨੀ ਲੋਕੀ ਕਰ ਰਹੇ ਨੇ ਨਾ, ਇਹ ਬਾਬਾ ਜੀ ਆਪਣੇ ਹੀ ਘਰਾਂ 'ਚ ਰੱਖ ਰਹੇ ਨੇ। ਉਹ ਜਿਹੜਾ ਮਾੜਿਆਂ ਵਾਸਤੇ ਵਾਲਾ ਸੈਟਅਪ ਨਾ ਉਹ ਮੁੱਕ ਗਿਆ। ਏਦਾਂ ਹੀ ਉਹਦੀ ਮੈਂ ਤੈਨੂੰ ਗੱਲ ਦੱਸਦਾ, ਆਪਣੇ ਕੋਲ ਗੜਗੀਲਾ ਹੁੰਦਾ ਗੜਗੀਲਾ ਹੈ, ਗੜਗੀਲੇ ਸਾਹਿਬ 3 ਦਿਨ ਗੜਗੀਲੇ ਦੇ ਘਰ ਕੋ ਬੰਦਾ ਗੋਸ਼ਤ ਨਹੀਂ ਦੇਣਾ। ਔਰ 2 4 5 ਮੈਨੂੰ ਹੋਰ ਵੀ ਇਹ ਖਬਰਾਂ ਮਿਲੀਆਂ ਨੇ ਕਿ ਜਿਹੜੇ ਮਾੜੇ ਆ ਨਾ, ਯਾਨੀ ਜਿਹੜੇ ਬਿਲਕੁਲ ਵੇਟ ਕਰ ਰਹੇ ਹੁੰਦੇ ਕਿ ਸਾਡੇ ਘਰ ਆਵੇ, ਉਹਨਾਂ ਘਰ ਨਹੀਂ ਆਇਆ। ਹਰ ਈਦ ਤੇ ਐਸਾ ਕੰਮ ਇਹ ਪਈ ਜਾ ਰਿਹਾ ਬਾਬਾ ਜੀ ਕਿ ਆਪਣੇ ਰਿਸ਼ਤੇਦਾਰ ਉਹ ਜਿਹੜੇ ਕੁੜਮ ਤੇ ਲਾੜੇ ਹੁੰਦੇ ਨੇ ਨਾ, ਜਿਹੜੇ ਕੁਰਬਾਨੀ ਕਰਦੇ, ਕੁੜਮ ਤੇ ਸਭ ਤੋਂ ਪਹਿਲੇ ਰਾਨਾ ਕੱਟਣ ਤੋਂ ਬਗੈਰ ਪਾਵੇ ਵੀ ਉਸਤਾਦ ਜੀ ਗੱਲ ਜੀ, ਦੱਸਾਂ, ਠੀਕ ਆ। ਉਸ ਤੋਂ ਬਾਅਦ ਭੈਣਾ, ਉਸ ਤੋਂ ਬਾਅਦ ਫਲਾਣਾ, ਉਸ ਤੋਂ ਬਾਅਦ ਫਲਾਣਾ, ਉੱਥੇ ਮੁੱਕ ਹੈ। ਵੀ ਇਹ ਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਵੀ ਦਿਓ ਤੁਸੀਂ, ਲੇਕਿਨ ਸਭ ਤੋਂ ਵੱਡੀ ਗੱਲ ਕੀ ਆ ਵੀ ਤੂੰ ਵੀ ਕੁਰਬਾਨੀ ਕੀਤੀ, ਮੈਂ ਵੀ ਕੀਤੀ, ਤੂੰ ਮੇਰੇ ਘਰ ਭੇਜਣਾ, ਮੈਂ ਤੇਰੇ ਘਰ ਭੇਜਣਾ, ਕੀਤੀ ਦੋਵਾਂ ਨਹੀਂ। ਫਾਇਦਾ ਕੀ? ਇਹਦਾ ਫਾਇਦਾ ਨਹੀਂ। ਹੁਣ ਉਸਤਾਦ ਜੀ ਅਸੀਂ ਇਹ ਕੈਸੀ ਗੱਲ ਆ? ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਪਹਿਲੇ ਭਾਈ ਨੇ ਰਿਸ਼ਤੇਦਾਰਾਂ ਦੇ ਛੜਪਾ ਸਾਹਿਬ, ਹੁਣ ਤੁਹਾਨੂੰ ਮੈਂ ਗੱਲ ਦੱਸਾਂ, 3 ਦਿਨ ਮੈਂ ਘਰ ਲੰਮੇ ਪਿਆ ਰਿਹਾ, ਕਿਸੇ ਬੰਦੇ ਨੇ, ਕਿਸੇ ਯਾਰ ਦੋਸਤ ਨੇ, ਕਿਸੇ ਭੈਣ ਭਰਾ ਨੇ ਮਿੱਠਾ ਪੁਰ ਗਿਆ 40 ਉਹ ਤੇ ਬਗੈਰ ਨਹੀਂ ਆਇਆ ਨਾ। ਉਹ ਯਾਰ ਫੋਨ ਕੀਤਾ ਮੈਂ ਸਾਰਿਆਂ ਨੂੰ, ਯਾਰ ਤੁਸੀਂ ਨਾਲ ਦੇ ਨੂੰ ਵੀ ਦਲੀਲ ਕਰਾ ਦਿੰਦੇ। ਕੱਖ ਵੀ ਨਹੀਂ ਦਿੱਤਾ। ਤੈਨੂੰ ਮੈਂ ਕਿਹਾ ਨਹੀਂ ਕਿ ਘਰ ਗੋਸ਼ਤ ਪਿਆ ਵਾ ਯਾਰ, ਮੈਂ ਤੁਹਾਡੇ ਛਾਪਰ ਨਾਮ ਲਿਖ ਕੇ ਤੁਹਾਡੇ ਰੱਖੇ ਹੋਏ ਆ। ਕਿੱਥੇ ਆ? ਆ ਕੇ ਘਰ ਕਿੱਥੇ ਘਰ ਤੇ ਘਰ ਕੀ, ਉਹ ਘਰ ਤੂੰ ਦੇ ਗਿਆ? ਮੈਂ ਕਿਹਾ ਤੂੰ ਦੇ ਗਿਆ ਵਾ। ਚਲੋ ਰੱਖੀ ਰੱਖ ਕੀ ਗੱਲ ਅੱਡੀ ਪੈਂਚਰ ਆ ਤੁਹਾਡੀ, ਤੁਸੀਂ ਨਹੀਂ ਉਹ ਤੂੰ ਆਇਆ ਮੈਂ ਤੈਨੂੰ ਕਿਹਾ ਗੋਸ਼ਤ ਲੈ ਜਾ, ਤੈਨੂੰ ਕਿਹਾ ਯਾਦ ਆ ਅੱਛੇ ਵਕਤਾਂ ਦੀ ਗੱਲ ਆ ਜਦੋਂ ਤੇਰੀ ਫ੍ਰਿਜ 'ਚ ਮੈਂ ਸਾਰਿਆਂ ਦਾ ਗੋਸ਼ਤ ਰਖਾਇਆ ਸੀ ਨਾਲ। ਆਏ ਡੱਬੇ 'ਚ ਬਣਾ ਕੇ ਕਿਹੜੇ ਫੋਨ ਵੀ ਕੀਤੇ ਸੀ ਉਸਤਾਦ ਜੀ ਨੇ ਸਾਰੇ। ਫੋਨ ਕਰਕੇ ਕਿੰਨਾ ਗੋਸ਼ਤ ਯਾਦ ਸੀ ਹੈਂ? 4-4 ਕਿਲੋ ਗੋਸ਼ਤ ਸੀ, 2-2 2.5 ਕਿਲੋ ਵਾਲੇ ਪੈਕੇਟ ਸੀ। ਮੈਂ ਤੇ 2.5 ਕਿਲੋ ਲੈ ਕੇ ਮੈਂ ਤੇ ਉਹ ਤੈਨੂੰ ਤੇ ਜਿੰਨਾ ਹੀ ਸਾਹਿਬ, ਜਿੱਡਾ ਮਰਦੀ ਗੋਸ਼ਤ ਜ਼ਿਆਦਾ ਹੋਵੇ ਨਾ, ਤੈਨੂੰ ਥੋੜਾ ਹੀ ਲੱਗਦਾ। ਐਦਾਂ ਹੀ ਯਾਦ ਆ ਸਤਾਈ ਤੁਸੀਂ ਉਸ ਕੋਠੀ 'ਚ 34 ਬੱਕਰੇ ਕੀਤੇ ਸੀ? ਹੈ ਕਿੰਨੇ? 34 ਓਏ ਚਲੋ ਆਪਣੇ ਤਾਂ ਵਿੱਚ ਦੋ ਹੀ ਸੀਗੇ। ਛੋਟੀ ਜੀ ਲੇਲੀ ਚ ਨਾ 11 ਹਿੱਸੇ ਪਾਏ ਸੀ ਉਹ ਦਿਨ। ਉਹ ਨਹੀਂ ਸੀ, ਆਪ ਜਾ ਕੇ ਇਹਨਾਂ ਨੂੰ ਇੱਕ ਬੋਟੀ ਆਈ ਸੀ, ਉਹ ਵੀ ਮੱਛੀ ਫੜਨ ਲਈ ਲੈ ਗਏ ਸੀ ਨਹਿਰ ਤੇ, ਤੈਨੂੰ ਪਤਾ ਨਹੀਂ ਹੈਗਾ। ਅਸੀਂ ਆਪ ਜਾ ਕੇ ਲੈ ਕੇ 8 ਲੈ ਲਏ ਸੀ, 8 ਬੱਕਰੇ ਸੀ, ਪਤਾ ਨਹੀਂ ਸਾਜੀ। ਉਦੋਂ ਆ ਹੋਇਆ ਸੀ ਜਦੋਂ ਫਲਕ ਵੀ ਨਾਲ ਸੀ। ਆਹੋ ਮੈਂ ਲਿਆਂਦੇ ਸੀ 5 ਬੱਕਰੇ ਯਾਰ, ਮੈਨੂੰ ਪੁੱਛ ਜੇ ਤੇਰੇ ਹੈ ਨਹੀਂ ਨਾਲ ਵੀ ਤੂੰ ਚਲਾ ਗਿਆ ਹੁਣ। ਹਾਂ ਉਦੋਂ ਉਸਤਾਦ ਜੀ ਨੇ ਡੱਬੇ ਬਣਾ ਕੇ ਨਾ ਅੱਛਾ, ਇਸ ਵਾਰੀ ਵੀ ਉਸਤਾਦ ਜੀ ਨੇ ਕੀਤੀ ਕੁਰਬਾਨੀ, ਕਿਹਨੂੰ ਮਿਲਿਆ ਹੈ? ਕਿਸੇ ਨੇ ਨਹੀਂ ਮੈਂ ਨਹੀਂ ਕੀਤੀ। ਦੱਸੇ ਉਹ ਕਿਹਨੇ ਕੀਤੀ ਫਿਰ? ਰਾਤੀ 3 ਵਜੇ ਬੱਕਰੇ ਕੌਣ ਲਿਆ? ਉਹ ਯਾਰ ਨਹੀਂ ਨਾ ਕੀਤੀ ਮੈਂ। ਯਾਰ ਹੋਰ ਸਿਸਟਮ ਆ ਉਹ ਕਿੱਥੇ ਗਏ ਬੱਕਰੇ? ਕਿਸੇ ਦੇ ਸੀ। ਉਤੋਂ ਇਹ ਗਲਤ ਗੱਲ ਹੈ, ਕਈ ਕਹਿੰਦੇ ਨੇ ਸਾਡੇ ਗੋਸ਼ਤ ਨਹੀਂ ਆਇਆ ਯਾਰ, ਵਾਦਾ ਵਾ ਸਾਰਿਆਂ ਨੇ ਗੋਸ਼ਤ ਆਇਆ, ਸਾਰਿਆਂ ਨੇ ਸੀਰੀਅਸਲੀ ਉਸਤਾਦ ਜੀ ਨਹੀਂ ਨਹੀਂ, ਉਹ ਗੱਲ ਉਸਤਾਦ ਜੀ ਦੀ ਸਹੀ ਹੈ ਕਿ ਹੱਕਦਾਰਾਂ ਨੂੰ ਵਾਕਈ ਨਹੀਂ ਪਹੁੰਚਿਆ। ਜੀ ਉਹ ਵੇਟ ਕੋ ਕਰਦੇ ਹੱਕਦਾਰ ਘਰ ਹੀ ਬੈਠੇ ਰਹਿੰਦੇ। ਇਹ ਗੱਲ ਉਹ ਭਰਾਵਾ 6 ਬੰਦੇ ਰੱਖੇ ਸਨ ਜਿਹੜੇ ਗੋਸ਼ਤ ਤਸਕੀਮ ਕਰ ਰਹੇ ਸੀਗੇ, ਤਕਸੀਮ ਇੱਧਰ ਉੱਧਰ ਹਰ ਪਾਸੇ ਤਸਕੀਮ। ਪਿੱਛੇ ਸਾਰੇ ਇਲਾਕੇ ਦੇ ਵਿੱਚ, ਯਾਨੀ ਕਿ ਖਰਾਬ ਸੀ ਗੋਸ਼ਤ। ਉਹ ਨਹੀਂ ਯਾਰ ਇੰਨਾ ਵੱਡੀ ਸਰ ਨਾ ਪਤਾ ਕੀ ਹੈ ਵੀ ਬਹਿਸ ਹੈ, ਦਿਮਾਗ ਖਰਾਬ। ਉਸਤਾਦ ਜੀ- ਉਹ ਕਈ ਬੰਦ ਕਰ ਦਿੰਦੇ ਸ਼ੋਅ ਤੁਹਾਡੀ ਇਸ ਖਾਣੇ ਦੀ ਵਜ੍ਹਾ ਤੋਂ। ਉਸਤਾਦ ਜੀ ਸਾਰੇ ਤੇਰੇ ਘਰ ਇਹਦਾ ਗੋਸ਼ਤ ਆਇਆ ਇਹਦੀ? ਨਾ ਜੀ, ਨਾ। ਤੁਹਾਡੇ ਆਇਆ ਇੱਥੇ ਵੀ ਨਹੀਂ ਆਇਆ, ਗੱਲ ਮੁੱਕ ਗਈ। ਅਗਲੀਆਂ ਕਹਾਣੀਆਂ ਨਾ ਸੁਣਾ। ਤੇ ਫਰਿੱਜ- ਪਏ ਉਹ ਫਰਿੱਜ ਰੱਖ ਯਾਰ ਤੂੰ। ਅੱਜ 3 ਦਿਨ ਹੋ ਗਿਆ, ਰੱਖੀ ਰੱਖ ਫਰਿੱਜ। ਇੱਥੇ ਸਾਰਾ ਸਾਲ ਇਹੀ ਕਹੀ ਜੀ ਫਰਿੱਜ 'ਚ ਪਏ ਆ। ਬਸ ਤੇਰੀ ਅਸੀਂ ਐਕਸੈਪਟ ਕਰ ਲੈਨੇ ਗੱਲ। ਚਲੋ। ਭਾਈ ਸਾਡਾ ਗੋਸ਼ਤ ਤੇਰੀ ਫਰਿੱਜ 'ਚ ਪਿਆ, ਗੱਲ ਮੁੱਕ ਗਈ। ਮਿਹਰਬਾਨੀ ਯਾਰ, ਤੂੰ ਬੜਾ ਆਸਾਨ ਕੀਤਾ ਤੇ ਸਾਡਾ। ਲੈ ਕੇ ਜਾਓ ਨਾ, ਲੈ ਜਾਾਂਗੇ ਮੈਂ ਮੁਲਾਜ਼ਮ ਲੱਗਾ ਵਾਂ, ਲੈ ਜਾਾਂਗੇ ਆਵਾਜ਼ ਨੂੰ ਬੜਾ ਕਿਤੇ ਅਸਕਰੀ ਸਿਕਿਉਰਿਟੀ ਤੇ ਬੰਦੇ ਲੈ ਜਾਾਂਗੇ ਕੋਈ ਗੱਲ ਨਹੀਂ, ਲੈ ਜਾਾਂਗੇ। ਭਾਜੀ ਮੈਂ ਕੀਤਾ, ਮੈਂ ਜੀ 3 ਹਿੱਸੇ ਕੀਤੇ, ਇੱਕ ਮਸਾਲਾ ਨਸਲੀ ਕੋਈ ਮੈਂ ਸ਼ਾਗਿਰਦ ਕੀਤਾ ਹੁੰਦਾ, 3 ਦਿਨਾਂ 'ਚ ਟਿੱਕੀਆਂ ਨਾ ਹੁੰਦੀਆਂ ਬਣ ਕੇ ਕਿ ਸਾਡਾ ਉਸਤਾਦ ਇੱਥੇ ਕੱਲਾ। ਉਸਤਾਦ ਜੀ ਬੱਕਰਾ ਚੋਰੀ ਨਸਲੀ ਕੋਈ ਮੈਂ ਕਿਸੇ ਦੇ ਤੇ ਸ਼ਾਗਿਰਦ ਕਰ ਬੈਠਾ, ਸਹੀ ਗੱਲ। ਪਿਓ ਹੁੰਦਾ ਉਸਤਾਦ। ਕੁਰਬਾਨੀ ਕੀਤੀ 3 ਦਿਨ, ਇੱਕ ਬੋਟੀ ਤੱਕ ਨਹੀਂ ਆਈ ਇੱਥੇ। ਤੇ ਪਿਓ ਹੁੰਦਾ ਤੇ ਪਿਓ ਸਮਝਦਾ ਵੀ ਔਲਾਦ ਨੂੰ, ਤੁਸੀਂ ਉਹਦੇ ਅੰਦਰ ਝਾਕ ਕੇ ਤੇ ਅੱਛਾ, ਵੇਖੋ। ਆ ਦੇਖਣਾ ਮੈਂ ਜਿਹੜੀ ਗੱਲ ਕਰਦਾ, ਜਿੰਨਾ ਮਰਜ਼ੀ ਰੌਲਾ ਪਾਵੇ, ਦੇਖੀ ਮੇਰੀ ਗੱਲ ਤੈਨੂੰ ਵੱਡੀ ਲੱਗੇਗੀ। ਸੱਚੀ ਗੱਲ। ਚੱਲ ਬੋਲ ਬਈ ਬੋਲ। ਹਾਂਜੀ ਚਲੋ ਬੋਲੋ। ਚਲੋ ਨਹੀਂ ਮੈਂ ਕਹਿਤਾ, ਨਹੀਂ ਗਲਤ ਇਸ ਉਸਤਾਦ ਤੋਂ ਅੱਗੇ ਦਾਨੇ ਸਾਹਿਬ ਸਹੀ ਗੱਲ। ਹਾਂਜੀ ਦੱਸੋ। ਕੁਰਬਾਨੀ ਕੀਤੀ ਹੋਵੇ ਸ਼ਾਗਿਰਦ ਨੇ, ਪੁੱਤਰ ਨੇ, ਆਏ ਆਹੋ 3 ਦਿਨ ਕੱਚਾ ਪੱਕਾ ਆਇਆ ਹੀ ਕੁਛ ਨਹੀਂ। ਲੋ ਇਹਦੇ ਅੱਗੇ ਤੁਸੀਂ ਦਲੀਲ ਮੈਨੂੰ ਦੱਸਣਾ ਕਿਹੜੀ ਫਿੱਟ ਬੈ। ਦਲੀਲ ਮੈਂ ਤੁਹਾਨੂੰ ਵੱਡਾ ਦੱਸ ਫਰੇਮ ਲਾਤਾ ਤੇਰੇ ਭਰਾ ਨੇ। ਉਸਤਾਦ ਅੱਛਾ ਦੇ ਭਾਜੀ, ਪੁੱਤਰ- ਮੈਂ ਪਹਿਲਾਂ ਆਪਣੇ ਦੱਸਦਾ, ਮੈਂ ਭਿੰਡੀਆਂ ਲਿਆਂਦੀਆਂ ਨੇ, ਗੋਸ਼ਤ ਵਿੱਚ ਪਾਇਆ ਹੋਇਆ ਆਲਾ ਭਿੰਡੀਆਂ ਨੇ, ਉਹ ਮਾੜੀਆਂ ਭਿੰਡੀਆਂ ਨੇ। ਠੀਕ ਹੈ, ਅੱਜ ਫੈਸਲ ਸਾਹਿਬ ਬਿਆਨ ਦਿਓ ਆਪਣਾ। ਅੱਛਾ ਮੈਂ ਹੁਣ ਤੁਹਾਨੂੰ ਦੱਸਣਾ, ਉਸਤਾਦ ਨਾਲ ਸਾਨੂੰ ਉਸਤਾਦ ਚਾਹੀਦਾ। ਉਸਤਾਦ ਨਾਲੋਂ ਸਾਰੇ ਚੰਗੇ ਨੇ, ਸਾਰੇ ਲੱਗਿਆ ਵਾ, ਇੱਧਰ ਨਹੀਂ ਆਇਆ। ਮਿੱਠੇ ਨਾਲੋਂ ਕਈ ਚੰਗੇ ਨੇ, ਫਰੀਦ ਨਾਲੋਂ, ਤੇਰੇ ਨਾਲੋਂ। ਐਸ ਆ ਵਿਚਾਰਾ ਸ਼ਰਾਜ਼ ਸਾਰਾ ਸਾਲ ਐਡੀਟਿੰਗ ਕਰ ਉਹਦੇ ਪੋਟਿਆਂ ਦੇ ਉੱਤੋਂ ਉਹ ਜਿਹੜਾ ਉਹ ਨਹੀਂ ਉਹ ਘਸ ਗਿਆ,
ਉੱਤੇ ਲਫ਼ਜ਼ ਛਪ ਗਏ ਕੀਬੋਰਡ ਵਾਲੇ। ਹਾਂ ਮੈਨੂੰ ਮੇਰਾ ਉਸਤਾਦ ਚਾਹੀਦਾ ਵਾ। ਨਹੀਂ ਫੈਸਲ ਸਾਹਿਬ ਜਿਹੜੀ ਗੱਲ ਹੱਕੀ ਸੱਚੀ ਉਸਤਾਦ ਜੀ ਮੈਂ ਇਹ- ਰਤਨ ਮੈਂ ਉਸ ਹਾਂ ਇਹ ਗੱਲ ਕਰ ਕਿ ਸਾਜੀ ਮਾਦਰਤ ਨਾਲ ਪਤਾ ਨਹੀਂ ਲੱਗਾ, ਇਹ ਗੱਲ ਕਰ। ਨਹੀਂ, ਨਹੀਂ, ਇਹਦੀ ਦਲੀਲ ਬਣਦੀ ਕੋਈ ਨਹੀਂ। ਤੁਸੀਂ ਦੱਸੋ ਜੀ, ਦੱਸੋ ਥੱਲੇ ਦੱਸੋ। ਮੈਨੂੰ ਮੇਰਾ ਉਸਤਾਦ ਚਾਹੀਦਾ ਹੈ। ਆਹ ਇਹ ਕਹਾਣੀਆਂ ਸੁਣ। ਸਮਝ ਆਈ ਤੇ ਹੈ? ਨਾਲ ਗੋਸ਼ਤ। ਗੋਸ਼ਤ ਉਸਤਾਦ ਜੀ ਨੂੰ ਅਲਰਜੀ ਕਰਦਾ। ਅੱਛਾ ਉਸਤਾਦ ਜੀ ਨੂੰ ਮੈਂ ਕੋ ਹੁਣੀ ਗੋਸ਼ਤ ਵੱਡਾ ਮੰਗਾਨਾ, ਉਸਤਾਦ ਜੀ ਖਾਣਗੇ? ਕਦੇ ਵੀ ਨਹੀਂ ਖਾਣਗੇ। ਮੈਂ ਸ਼ਾਮੀਆਂ ਬਣਾ ਕੇ ਲੈਣਾ, ਮੈਂ ਟਿੱਕੀਆਂ ਬਣਾ ਕੇ ਲੈਣਾ, ਖਾਣਗੇ? ਕਦੇ ਨਹੀਂ ਖਾਂਦੇ ਆ। ਨਾ 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 ਨਾ। ਉਹ ਫਰੀਦ ਭਿੰਡੀ ਜੀ ਗੋਸ਼ਤ ਲੈ ਕੇ ਆਇਆ, ਉਹਦੇ ਘਰ ਦਾ ਲਜ਼ੀਜ਼ ਖਾਣਾ, ਠੀਕ ਹੈ ਸਰ। ਕਦੇ ਨਹੀਂ ਖਾਣਗੇ। ਅੱਛਾ ਫੈਸਲ ਪਤਾ ਕੀ ਗੱਲ ਹੈ, ਕਿਸੇ ਟਾਈਮ ਨਾ ਬੰਦਾ ਇੰਨਾ ਕੁ ਫਿੱਕਾ ਹੋ ਜਾਂਦਾ ਹੈ ਕਿ ਸਾਨੂੰ ਇਹ ਵੀ ਕਹਿਣ ਦੀ ਲੋੜ ਨਹੀਂ ਕਿ ਭਾਜੀ ਵੇਖ ਲਓ, ਉਹਨਾਂ ਨੂੰ ਵੀ ਪਤਾ ਲੱਗੇਗਾ ਜਿਹਨਾਂ ਨੂੰ ਤੂੰ ਦੱਸ ਰਿਹਾ। ਉਸਤਾਦ ਜੀ ਕਦੇ ਵੀ ਨਹੀਂ ਕਹਿਣਗੇ। ਅੱਛਾ, ਉੱਦਾਂ ਚਲੋ, ਕਹਿਣਗੇ। ਚਲੋ ਚਲੋ ਠੀਕ। ਮੁਹੱਬਤਾਂ ਕਰਦੇ ਨੇ। ਚਲੋ ਜੀ ਮੁਹੱਬਤਾਂ ਭਾਜੀ ਮੁਹੱਬਤਾਂ ਵੰਡਣੀ। ਕਰ ਲਓ ਜੀ, ਮੁਹੱਬਤਾਂ ਕਰ ਲਓ ਭਾਜੀ, ਹਾਂਜੀ। ਇਹਨਾਂ ਮੁਹੱਬਤਾਂ ਕਰ ਲਓ। ਉਹ ਤਾਂ ਕਹਿਣਗੇ ਮੇਰੇ ਮਾਈ ਬਾਪ ਆ, ਮੈਂ ਜਵਾ ਮੈਂ ਉਸਤਾਦ ਜੀ ਮਰ ਜਾਗਾ, ਮੁਗਲਵਾ ਤੇ 2.5 ਕਿਲੋ ਛਾਪਰ ਤੇ ਫ੍ਰਿਜ 'ਚ ਪਿਆ ਵਾ। ਲੇਕਿਨ ਸ਼ਰਮਿੰਦਗੀ ਵਾਲੀ ਗੱਲ ਆ ਫੈਸਲ ਸਾਹਿਬ, ਜਿੱਥੋਂ ਤੱਕ ਮੈਂ ਮਹਿਸੂਸ ਕਰ ਰਿਹਾ ਨਾ ਫੈਸਲ ਸਾਹਿਬ ਲਈ ਐਡਾ ਵਹਿੜਾ ਕੀਤਾ ਤੁਸੀਂ, ਉਹ ਕਿੱਥੇ ਲੈ ਕੇ ਜਾਣਾ ਸੀ ਯਾਰ? ਤੇ ਤੁਸੀਂ ਬੱਕਰਾ ਕਿੱਥੇ ਲੈ ਗਏ? ਉਹ ਇਹ ਹਾਲੇ ਥੋੜਾ ਜਿਹਾ ਕੀਤਾ, ਬਾਕੀ ਬੰਨਿਆ ਉੱਥੇ ਹੀ, ਪਿੱਛੋਂ ਨਹੀਂ ਹੈਗਾ। ਉਹਦੇ ਥੱਲੇ ਸਟੂਲ ਰੱਖ ਕੇ ਉੱਤੇ ਰੱਖਿਆ। ਨਹੀਂ ਤੁਸੀਂ ਬੱਕਰਾ ਆਜ਼ਾਦ ਕੀਤਾ, ਤੁਸੀਂ ਨਹੀਂ ਜਵਾ ਦੇਖੋ ਕੀਤਾ। ਬੇਟਾ ਜੀ, ਬੱਕਰਾ ਦੇਖੋ ਇੱਕ ਹਿੱਸਾ ਮਸਕੀਨਾਂ ਦਾ, ਇੱਕ ਆਪਣੇ ਰਿਸ਼ਤੇਦਾਰਾਂ ਦਾ, ਇੱਕ ਨਹੀਂ ਇੱਕ ਮਿੰਟ ਆ ਜਾਓ ਭਾਵੇਂ ਤੁਸੀਂ ਗੋਸ਼ਤ ਵੰਡਿਆ ਸਾਰਿਆਂ ਨੂੰ, ਤੇ ਫਿਰ ਤੁਸੀਂ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਤੁਹਾਡੇ ਤੋਂ ਅੱਗੇ ਮੈਨੂੰ ਕੋਈ ਨਹੀਂ। ਐਦਾਂ ਹੀ ਉਹ ਆ ਵੇਖੋ ਆਪੇ ਕਿਤੇ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਬਾਪ ਫਰੀਦ ਸਾਹਿਬ ਮੂੰਹ ਭਰਦਾ ਬਾਪ। ਉਸਤਾਦ ਜੀ ਭਾਵੇਂ ਮਾਂ ਨਾਲ ਵੀ ਭਰਦਾ ਬਹੁਤਾ ਮੈਨੂੰ। ਮੈਂ ਬਾਪ ਉਹ ਜਿਹੜਾ ਅੰਦਰ ਸਮਝੇ ਯਾਰ ਬੱਚੇ। ਹਾਂ ਫਰੀਦ ਸਾਹਿਬ ਅਸੀਂ ਕਿੰਨੇ ਦੁੱਖਾਂ ਚੋਂ ਲੰਘੇ ਆ, ਕਿੰਨੇ ਤਕਲੀਫਾਂ ਚੋਂ ਲੰਘੇ ਆ। ਮੈਨੂੰ ਮੇਰੇ ਅੱਬੂ ਸੱਚੀ ਮੁੱਚੀ ਯਾਦ ਹੈ ਯਾਰ। ਮੈਂ ਫਰੀਦ ਅੱਬੂ ਬੈਠੇ ਤੇ ਮੈਂ ਸਿਰਫ ਜਾ ਕੇ ਰੋਣ ਡਿਆ ਵਾਂ। ਕਹਿੰਦੇ ਅੱਛਾ, ਤੇ ਬਾਹਰ ਗਏ ਆ ਤੇ ਮੋਟਰਸਾਈਕਲ ਬਾਹਰ ਖਲਾਰੀ ਹੋਈ, ਕਹਿੰਦੇ ਆ ਮੋਟਰਸਾਈਕਲ ਤੇ ਰੋਣ ਡਿਆ ਸੀ। ਉਹ ਨਵੀਂ ਅਪਲਾਈਡ ਫਾਰ ਗੱਡੀ ਪੁੱਤਰ, ਅੱਬੂ ਕੇ ਗੱਡੀ ਆਈ। ਮੈਂ ਤੈਨੂੰ ਜਾਣ ਹੁਣ ਮੈਂ ਤੈਨੂੰ ਦੱਸਣਾ ਵੀ ਨਹੀਂ ਪਿਆ। ਆ ਮੋਟਰਸਾਈਕਲ ਹੀ ਤੇ ਉਹਦੇ ਮਾਲਕ ਨੇ ਉਹਨਾਂ ਕੋ ਪੈਸੇ ਦੇ ਕੇ ਯਾਰ ਪਹਿਲੇ ਸੁਣ ਲਓ, ਉਹ ਜਿਸ ਗੱਲ ਤੋਂ ਕਹਿ ਰਹੇ ਨਾ ਉਹ ਸੁਣ ਲਓ। ਉਸ ਤੋਂ ਬਾਅਦ ਅੱਛਾ। ਫਰੀਦ ਸਾਹਿਬ ਕਹਿਣਾ ਨਹੀਂ ਪਿਆ ਮੈਨੂੰ। ਨਹੀਂ ਅੱਬੂ ਨੂੰ। ਕਹਿਣਾ। ਸਮਝ ਗਈ। ਮੈਂ ਗਿਆ, ਫਿਰ ਇੱਕ ਦਿਨ ਬੈਠੇ ਹੋਏ ਸਾਹਮਣੇ, ਮੈਂ ਜਾ ਕੇ ਸਿਰਫ ਰੋਣ ਵਾਲਾ ਮੂੰਹ ਬਣਾਇਆ, ਰੋਇਆ ਨਹੀਂ। ਮੈਨੂੰ ਕਹਿੰਦੇ ਅੱਛਾ, ਤੇ ਗਏ ਨੇ 10 ਮਿੰਟ ਬਾਅਦ ਆਏ, ਚੀਤਾ ਕਲੱਬ ਵਾਲਿਆਂ ਦੇ ਬੂਟ, ਕਹਿੰਦੇ ਇਹਨਾਂ ਤੋਂ ਰੋਣ ਡਿਆ ਸੀ। ਮੈਨੂੰ ਪਤਾ ਨਹੀਂ ਯਾਰ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ ਸੀ ਕਿ ਯਾਰ ਇਹਨੂੰ ਇਹ ਸ਼ਾਇਦ ਚਾਹੀਦੀ ਹੈ ਯਾਰ। ਇਹਨਾਂ ਦੇ ਅੱਬੂ ਲੋਕੇ ਤੇ ਇਹਦੇ ਚ ਕਹਿੰਦੇ ਦੇਖੀ ਫੈਸਲ ਰੋਣ ਤੇ ਨਹੀਂ ਡਿਆ ਇਹ ਜਾਵਾਂਗਾ। ਫਿਰ ਉਸ ਤੋਂ ਅੱਛਾ ਬਾਅਦ ਜੀ, ਉਸ ਤੋਂ ਕਿੱਧਰ ਬਾਅਦ ਗੱਲ ਕਿੱਧਰ ਚਲੀ ਗਈ ਗੱਲ? ਮੈਂ ਤੁਹਾਨੂੰ ਕਹਿਣ ਡਿਆ ਕਿ ਤੁਸੀਂ ਸਾਡੀ ਫੀਲਿੰਗ ਨਹੀਂ ਸਮਝਦੇ, ਅਸੀਂ sorry। ਤੇ ਤੁਹਾਡੀ ਸਮਝਦੇ ਹਾਂ। ਅੱਛਾ ਭਾਜੀ ਸੌਰੀ, ਮੇਰੇ ਕੋਲ ਗਲਤੀ ਹੋ ਗਈ। ਤੁਸੀਂ 3 ਦਿਨ ਮੈਨੂੰ ਗੋਸ਼ਤ ਨਹੀਂ ਭੇਜਿਆ, ਮੈਨੂੰ ਸਲਾਮ ਦੁਆ ਵੀ ਨਹੀਂ ਲਈ, ਮੈਨੂੰ ਈਦ ਮੁਬਾਰਕ ਵੀ ਨਹੀਂ ਕਿਹਾ ਸਰ। ਮੈਂ ਮਾਜ਼ਰਤ ਚਾਹੁੰਦਾ, ਮੇਰੇ ਕੋਲ ਗਲਤੀ ਹੋ ਗਈ ਇਸ ਗੱਲ ਦੀ ਕਿ ਤੁਸੀਂ ਇਦਾਂ ਨਹੀਂ ਕਿਹਾ ਮੈਨੂੰ। ਚਲੋ ਚਲੋ ਗੱਲ ਰੋਲਾ ਚਲੋ ਭਾਈ ਮੈਂ ਮਾਫੀ ਮੰਗ ਲੈਣਾ। ਸੁਲਾ ਕਰੋ ਉਹ 10 ਮਿੰਟ ਉਹ ਨਹੀਂ ਯਾਰ, ਛੱਡ ਦੇ ਉਹ ਯਾਰ, ਮੈਂ ਇੱਕ ਮਿੰਟ ਪਾ- ਹਾਂ ਲੱਭਿਆ ਬੱਕਰਾ ਕਿ ਨਹੀਂ? ਯਾਰ ਫੈਸਲ ਸਾਹਿਬ ਮਾਫ ਕਰ ਦਿਓ ਉਸਤਾਦ ਜੀ ਨੂੰ। ਚਲੋ ਯਾਰ ਇੱਕ ਬੰਦਾ ਤੇ ਆਉਂਦਾ ਨਾ ਯਾਰ, ਜਿਨ੍ਹਾਂ ਦੇ ਨਾਲ ਬਹਿ ਕੇ ਉਹ ਬਗੈਰ ਤਾਂ ਉਹਨਾਂ ਦੀਆਂ ਗੱਲਾਂ ਕਰ ਕਰਕੇ ਤੂੰ ਲੱਖਾਂ ਰੁਪਇਆ ਕਮਾ ਰਿਹਾ, ਕੋਈ ਉਹਨਾਂ ਨੂੰ ਕਿਲੋ ਗੋਸ਼ਤ ਨਹੀਂ ਦੇ ਸਕਿਆ ਰੱਖ ਕੇ ਸਹੀ। ਹੈ। ਉੱਥੇ ਤੇਰੇ ਕੋ ਉੱਥੇ ਇਹਨਾਂ ਦੀਆਂ ਗੱਲਾਂ ਕਰਕੇ ਮੇਰਾ ਤੇ 22 ਕਿਲੋ ਬਣਦੇ ਤੇ ਹਿਸਾਬ ਨਾਲ ਉੱਤੋਂ ਕਹਿੰਦੇ 6 ਬੱਚੇ ਰੱਖੇ ਸੀ ਮੈਂ ਤਕਸੀਮ ਕਰਨ ਵਾਲੇ, ਤੇ 12 ਲੁੱਟਣ ਵਾਲੇ ਵੀ ਰੱਖੇ ਸੀ, ਉਹੀ ਛਾਪਰ 50 ਰੁਪਏ ਲੈ ਲੈਂਦੇ ਸੀਗੇ। ਨਹੀਂ ਤਕਸੀਮ ਕਰਨ ਵਾਲੇ ਸੀ ਕਿ ਤਕਸੀਮ ਕਰ ਦਿਓ, ਇੱਕ ਇੱਧਰ ਕਰ ਦਿਓ, ਇੱਧਰ ਕਰ ਦਿਓ, ਇੱਧਰ ਕਰ ਦਿਓ, ਇੰਜ ਤੇ 12 ਬੱਚੇ ਸੀ। ਚਲੋ ਯਾਰ, ਅੱਛਾ ਮੈਂ ਵੈਸੇ ਹੈਰਾਨ ਹੋਇਆ ਕਿ ਫੈਸਲ ਸਾਹਿਬ ਵਾਕਈ ਜਿੱਡੀ ਇਮੋਸ਼ਨਲ ਗੱਲ ਦੱਸਣ ਨੇ ਕਿ ਵਾਲਾ ਸਾਹਿਬ ਦੇ ਸਾਹਮਣੇ ਨਹੀਂ ਰੋਣਾ। ਫਿੱਕਾ ਨੂੰ ਪਤਾ ਵਾ, ਉਹਨੂੰ ਅੰਦਰੋਂ ਵੀ ਪਤਾ ਮੈਂ ਫਿੱਕਾ ਵਾਂ। ਉਹਨਾਂ ਨੂੰ ਵੀ ਤੁਸੀਂ ਫੈਸਲਾ ਕਰਨਾ ਸਾਰਿਆਂ ਨੇ। ਭਾਈ ਫਿਕਾ ਮੇਰੇ ਉਸਤਾਦ ਤੋਂ ਵੱਧ ਕੇ ਕੋਈ ਵੀ ਨਹੀਂ ਮੈਨੂੰ। ਓਏ ਮੈਂ ਕੀ ਕਹਿਣ ਲੱਗਾ, ਮੇਰੇ ਉਸਤਾਦ ਤੋਂ ਵੱਧ ਕੇ ਕੋਈ ਨਹੀਂ ਫਿੱਕਾ। ਨਹੀਂ ਉਹ ਨਾਲੇ ਚਾਚਾ ਮੇਰੇ ਉਸਤਾਦ ਜੀ ਨੇ ਜੋ ਕਹਿਤਾ ਉਹੀ ਆ ਮੈਂ ਯਾਰ। ਓ ਯਾਰ ਫੈਸਲ ਸਾਹਿਬ ਤੁਸੀਂ ਗੋਸ਼ਤ ਨਹੀਂ ਦਿੱਤਾ, ਇਹ ਤੇ ਮੰਨੋ ਨਾ ਵੀ ਯਾਰ ਤੁਸੀਂ ਨਹੀਂ ਪਹੁੰਚਾਇਆ। ਉਸਤਾਦ ਜੀ ਮੈਨੂੰ ਉਹਦਾ ਫਿੱਕਾ ਕਹਿ- ਬੱਕਰਾ ਚੁੱਕਿਆ ਨਾ ਜਾਂਦਾ। ਓਏ ਓਏ ਉਸਤਾਦ ਜੀ ਰਾਨ ਦੇ ਉੱਤੇ ਨਾਮ ਲਿਖਿਆ ਸੀ ਕਿ ਇਹ ਮੇਰੇ ਉਸਤਾਦ ਦੀ ਹੈ, ਪਿਛਲੀ ਇੰਜ ਪੁੱਠ ਟੈਟੂ ਬਣਵਾਇਆ ਸੀ ਬੱਕਰੀ ਦੀ ਲਾਂਤ ਮੇਰਾ। ਸੋਚਿਆ ਹੋਇਆ ਸੀ ਨਾ ਕਿਉਂ ਤਦੀ ਚੁੱਕਿਆ ਗਿਆ? ਉਸਤਾਦ ਜੀ ਨੂੰ। ਦੇਖਿਆ ਸਾਡਾ ਕੀ ਸੀ ਜੀ? ਤੁਹਾਡਾ ਤੁਹਾਡੇ ਦੋ ਚੀਜ਼ਾਂ ਸੀ। ਤੁਹਾਡਾ ਅੱਲਾ ਹੀ ਅੱਲਾ ਸੀ ਭਾਜੀ। ਤੁਹਾਡਾ ਵੀ ਨਾਮ ਲਿਖਿਆ ਸੀ ਇਹਨੇ। ਉਹ ਉੱਥੇ ਨਾਮ ਕੀ ਫਰੀਦ ਤਾਂ ਉਹਨੇ ਸੋਚਿਆ ਸੀ ਕਿ ਫਰੀਦ ਨੂੰ 2 ਕਿਲੋ ਦੇਵਾਂਗਾ, ਫਰੀਦ ਸਾਲਮ ਵੀ ਲੈ ਗਿਆ। ਤੇਰੇ ਕੋਲ ਆਪਣਾ ਓ ਅੱਛਾ ਯਾਰ ਇਹਨੇ ਫੋਨ ਵੀ ਕੀਤਾ ਬਾਅਦ ਚ ਕਿ ਫਰੀਦ ਤੂੰ 2-3 ਕਿਲੋ ਰੱਖ ਲਾ, ਬਾਕੀ ਤੇ ਨਹੀਂ ਜਾ। ਇਹਨੇ ਕਿਹਾ ਖਤਮ ਓ ਭੁਗਤਾਉਣਾ। ਜਾ ਕਮਲਿਆ ਜਾ ਬੰਨੇ ਆਈ ਉੱਤੇ। ਹਲੇ ਵੀ ਨਹੀਂ ਉਹਦਾ ਘਰੋੜਾ ਇੱਕ। ਨਹੀਂ ਫਰੀਦ ਉਹਦਾ ਦੁੱਖ ਛੋਟਾ ਬਹੁਤ ਚੱਕਿਆ ਗਿਆ, ਚੋਰੀ ਗਿਆ।
ਉਹ ਯਾਰ ਨਹੀਂ ਉਹ ਲੋਕਾਂ ਨੂੰ ਫਕਰ ਦੱਸਣਾ 2,70,000 ਤੋਂ ਉੱਪਰ ਲਿਖਤਾ ਸੀ 2,70,000 ਦਾ ਬੈਠੇ ਉਹ ਤੇ ਭਾਈ ਮੇਰੀ ਗੱਲ ਸੁਣੋ ਤੁਸੀਂ ਕਿਉਂ ਲੜਨ ਦੇ ਉਸ ਬੰਦੇ ਨਾਲ ਉਸ ਬੰਦੇ ਦਾ ਜਿਹੜਾ ਇਲਾਕਾ ਨਾ ਉਸਤਾਦ ਜੀ ਉੱਥੇ ਇਹਨੇ ਇਕੱਲੇ ਨੇ ਕੀਤੀ ਸੀ ਕੁਰਬਾਨੀ ਨਹੀਂ ਬਾਰਲੇ ਭਾਜਨ ਇਹ ਯਾਦ ਰਹੇਗੀ ਗੱਲ ਕੋਈ ਗੱਲ ਨਹੀਂ। ਨਹੀਂ ਉਸਤਾਦ ਜੀ ਮੈਂ ਕੀਤੇ ਸੀ ਆਏ ਇਹਦੀ ਫ੍ਰਿਜ ਦਾ ਉੱਪਰਲਾ ਖਾਨਾ ਭਰਤਾ ਸੀ ਮੈਂ ਕਿਹਾ ਤੂੰ ਦੇਣੇ ਸਾਰਿਆਂ ਨੂੰ ਫੈਸਲ ਆਹੋ ਮੈਨੂੰ ਇਹ ਪਤਾ ਉਦੋਂ ਵੀ ਨਹੀਂ ਸੀ ਦਿੱਤੇ ਇੰਨਾ ਕੁ ਮੈਂ ਗੋਸ਼ਤ ਲੈ ਇਹਨਾਂ ਕੇ ਨੇ ਪੁੱਛਿਆ ਸਾਜੀ ਤੁਸੀਂ ਯਾਰ ਕੀ ਕੁਰਬਾਨੀ ਕੀਤੀ ਮੈਂ ਕਹਿੰਦਾ ਨਹੀਂ ਇਹ ਕਹਿੰਦਾ ਸਾਜੀ ਆ ਖੜੀ ਹੈ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਨਾ ਮੈਂ ਦਿੰਦਾ ਇਹਨੇ ਇਹ ਵੀ ਨਹੀਂ ਪੁੱਛਿਆ ਸਾਜੀ ਕੁਰਬਾਨੀ ਕੀਤੀ ਕਿਉਂ ਨਹੀਂ ਹਾਲਾਤ ਕੀ ਗੱਲ ਕੀ ਮਸਲਾ ਬਣਿਆ ਉਹ ਮੈਂ ਕਿਉਂ ਪੁੱਛਾਂ ਸੂਰਜ ਨੂੰ ਚਿਰਾਗ ਦਿਖਾਈਦਾ ਭਲਾ ਦੱਸ ਉਸਤਾਦ ਜੀ ਨਾ ਕਰੋ ਇੰਜ ਦੀ ਓਕੇ ਗੱਲ। ਭਾਈ ਤੈਨੂੰ ਪਤਾ ਠੀਕ ਹੈ ਅਗਰ ਕਮੈਂਟਸ ਥੱਲੇ ਕਰ ਦੇਣਾ ਤੁਸੀਂ ਜੋ ਤੁਹਾਡੇ ਜ਼ਿਹਨ 'ਚ ਕਿ ਮੈਂ ਸਹੀ ਹਾਂ ਕਿ ਇਹ ਸਹੀ ਹੈ ਕੀ ਚਾਹੀਦਾ ਸੀ ਮੈਂ ਗਲਤ ਮੇਰਾ ਉਸਤਾਦ ਹੀ ਸਹੀ ਉਸਤਾਦ ਜੀ ਮੈਂ ਗੱਲ ਦੱਸਾਂ ਵੈਸੇ ਮੈਨੂੰ ਯਾਦ ਹੈ ਜਿੱਥੋਂ ਤੱਕ ਤੁਹਾਡੀ ਕੁਰਬਾਨੀ ਹੋਈ ਸੀ ਨਾ ਅਸੀਂ ਮਾਂ ਜੀ ਕੋਲੋਂ ਧੱਕੇ ਨਾਲ ਇੱਕ ਡੱਬਾ ਵੱਧ ਲੈ ਕੇ ਸੀ ਹਾਂ ਯਾਦ ਠੀਕ ਹੈ ਮੈਂ ਮਿੱਠਾ ਫੈਸਲ ਨਹੀਂ ਮੈਨੂੰ ਤਾਂ ਭਾਈ ਉਸਮਾਨ ਨੇ ਆਪੇ ਬਾਹਰ ਲੈ ਕੇ ਦੱਸਿਆ ਕਿ ਉਸਤਾਦ ਜੀ ਨੇ ਉਹ ਇੱਕ ਦਿੱਤਾ ਸੀ ਉਸਤਾਦ ਜੀ ਦੇ ਕਹਿਣ ਤੇ ਮਾਂ ਹੁਣਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਮਾਂ ਜੀ ਮੂੰਹ ਵੇਖੋ ਸਾਡੇ ਮੂੰਹ ਤੇ ਮੁਫਲਸੀ ਨਹੀਂ ਛਲਕ ਰਹੀ ਉਹਨਾਂ ਕਿਹਾ ਛਲਕ ਰਹੀ ਬੇਟੇ ਮੈਂ ਕਿਹਾ ਲਿਆਓ ਇੱਕ ਡੱਬਾ ਮਾਂ ਨੇ ਕੱਢ ਕੇ ਮੈਨੂੰ ਦਿੱਤਾ ਸੀ ਨਹੀਂ ਮੈਂ ਝੂਠ ਨਹੀਂ ਬੋਲਦਾ ਕਿ ਤੇਰਾ ਕਿਤਾ ਫੋਲਡ ਕਾਫਰ ਦਾ ਮੂੰਹ ਆ ਭਾਈ ਉਸਮਾਨ ਨੇ 2 ਡੱਬੇ ਦੇ ਕੇ ਤੀਸਰਾ ਕਿਹਾ ਸੀ ਅੰਮੀ ਜੀ ਨੂੰ ਜਾਨੀ ਸਾਹਿਬ ਨੇ ਕਿਹਾ ਸੀਗਾ ਕਿ ਮਿੱਠੇ ਨੂੰ ਇੱਕ ਐਕਸਟਰਾ ਦੇਣਾ ਅਸੀਂ ਝੂਠ ਕਦੋਂ ਬੋਲਣਾ ਖਾ ਪੀ ਕੇ ਯਾਰ ਮੈਨੂੰ ਇੱਕ ਡੱਬਾ ਦਿੱਤਾ ਉਸਤਾਦ ਜੀ ਨੇ ਮਾਦਰਤ ਨਾਲ ਮੈਨੂੰ ਉਹ ਵੀ ਭੈਣ ਜਦੋਂ ਉਹ ਆਈ ਕਰਦੀ ਇਹਦੀ ਨਾਲ ਆਈ ਉਹ ਇੰਜ ਇੰਟਰਵਿਊ ਹੋਈ ਹੈ ਮੈਂ ਕਿਹਾ ਇੱਕ ਡੱਬਾ ਇਹਨੂੰ ਹੋਰ ਦੇ ਆਤੀ ਧਿਆਣੀ ਆਈ ਹੈ ਘਰ ਮੇਰੀ ਧੀ ਨੂੰ ਇੱਕ ਡੱਬਾ ਹੋਰ ਦੇ ਲੇਕਿਨ ਉਸਤਾਦ ਜੀ ਤੁਸੀਂ ਐਂਟਰੀ ਆਉਣ ਦੱਸੀ ਦੇਖ ਲਓ ਮੈਂ ਇੱਕ ਡੱਬੇ ਤੋਂ ਬਗੈਰ ਤੇ ਪੈਸਾ ਮੈਂ ਐਗਜ਼ੈਕਟਲੀ ਉਹ ਸਹੀ ਗੱਲ ਹੈ ਕਿ ਬੱਚੇ ਨਾਲ ਹੈ ਕਿ ਇੱਕ ਡੱਬਾ ਹੋਰ ਦੇ ਸਾਨੂੰ ਸਾਡੀਆਂ ਐਂਟਰੀਆਂ ਹੁੰਦੀਆਂ ਰਹੀਆਂ ਸਾਨੂੰ ਕਦੀ ਡੱਬਾ ਨਹੀਂ ਵਧਾਇਆ ਤੁਸੀਂ ਵੇਖ ਲਓ ਮੈਨੂੰ ਇੱਕ ਡੱਬਾ ਦਿੱਤਾ ਸੀ ਨਹੀਂ ਤੇਰੇ ਕੋ ਤੇ ਆਪ ਮਾਸ਼ਾਅੱਲਾ ਗੋਸ਼ਤ ਇੰਨਾ ਤੇਰੇ ਕੋ ਤੇ ਮਾਸ਼ਾਅੱਲਾ ਮੇਰਾ ਦਿਲ ਕਰਦਾ ਇਹ ਵੀ ਖੋਲਵਾ ਜਿਹੜਾ ਤੈਨੂੰ ਦਿੱਤਾ ਤੈਨੂੰ ਤੇ ਆਪ ਵੰਡਣਾ ਚਾਹੀਦਾ ਨਹੀਂ ਕਮ ਸ ਕਮ ਕੋਈ ਕਬਾਬ ਟਿੱਕੀਆਂ ਬਣਾ ਕੇ ਉਸਤਾਦ ਜੀ ਕੋਲ ਆਂਦੇ ਉਸਤਾਦ ਜੀ ਅੱਲਾਹ ਨੂੰ ਕੈਂਸਲ ਅੱਜ 6ਵਾਂ 7ਵਾਂ 8ਵਾਂ ਦਿਨ ਹੋ ਗਿਆ ਈਦ ਦਾ ਉਸਤਾਦ ਜੀ ਨਹੀਂ ਜ਼ਿਆਦਤੀ ਉਹ ਗੜਕੀਲਾ ਮੇਰਾ ਪੁੱਤ ਵਿਚਾਰਾ ਉਹ ਵਿਚਾਰੇ ਨੂੰ ਹਾਲਾਂਕਿ ਉਹਦੇ ਘਰ ਵਿਚਾਰਾ ਮਾੜਾ ਵਾ ਗੋਸ਼ਤ ਨਹੀਂ ਉਹ ਜੋ ਪੱਕਦਾ ਨਾ ਉਹ ਲੈ ਕੇ ਉਹ ਸਾਲਾ ਉਹ ਵੀ ਨਹੀਂ ਲਿਆਉਂਦਾ ਮਤਲਬ ਉਹ ਤਾਂ ਲੈ ਇੱਕ ਜਣਾ ਤਾਂ ਤੁਹਾਡੇ ਨਾਲ ਦੁਸ਼ਮਣੀ ਰੱਖਦਾ ਉਹ ਇਸ ਚੱਕਰ ਚ ਰਹਿੰਦਾ ਉਸਤਾਦ ਜੀ ਨਹੀਂ ਮੈਂ ਕਿਹਾ ਦਾਲ ਪੱਕੀ ਆ ਨਹੀਂ ਗੜਕੀਲਾ ਲੈ ਕੇ ਆਉਂਦਾ ਅੱਜ ਵੀ ਗੜਕੀਲਾ ਲੈ ਕੇ ਆਇਆ ਉਸਤਾਦ ਜੀ ਲੇਕਿਨ ਤੁਸੀਂ 1.5 ਕਰੋੜ ਰੁਪਇਆ ਕਮਾਉਂਦੇ ਤੁਸੀਂ ਕੁਰਬਾਨੀਆਂ ਦੇ ਬਸ ਇਸੇ ਗੱਲ ਦੀ ਵਜ੍ਹਾ ਤੋਂ ਐਰਕੀ ਵੇਲਾ ਕੁਰਬਾਨੀ ਵੀ ਰਹਿ ਗਈ ਹੈ ਇਹੀ ਮੇਰੀ ਹਵਾ ਫੈਲੀ ਹੈ ਮੈਂ 1.5 ਕਰੋਨਾ ਮੈਂ 90 ਲੱਖ ਕਮਾਉਣਾ 1.5 ਕਰੋੜ ਦੇ ਵਿੱਚੋਂ ਤੁਸੀਂ 50 ਲੱਖ ਦੀ ਕੁਰਬਾਨੀ ਲੈਂਦੇ ਨਾ ਇੱਥੇ ਏਦਾਂ ਕਰਕੇ ਊਂਠ ਜਿਹੜੇ ਅੰਜ ਜਾਨੀ ਦੇ ਊਂਠ ਖਲੋਤੇ ਪਤਾ ਲੱਗਦਾ ਯਾਰ ਸਲਾਟਰ ਹਾਊਸ ਆਪਣਾ ਬਣਾਉਂਦੇ ਭਾਵਾ ਤੁਸੀਂ ਵੱਡੇ ਲੋਕ ਹੋ ਸੁਭਾਨ ਅੱਲਾਹ YouTube ਦਾ ਹੁਣ ਉਹ ਹਿਸਾਬ ਦੀ ਰਿਹਾ ਉਸਤਾਦ ਜੀ ਇਧਰੋਂ ਟੁੱਟੇ ਪਏ ਆ ਯਕੀਨ ਮੰਨੋ ਉਹ ਟੁੱਟੇ ਦੱਸ ਦਰਾ ਤੁਹਾਨੂੰ ਕੀ YouTube ਪਤਾ ਕਿਹੜਾ ਲੱਗਾ ਧੋਖਾ ਦੇਗੀ ਆ ਅੱਲਾਹ ਆ ਜਿਹੜਾ ਮਹੀਨਾ ਵਾ ਉਸਤਾਦ ਜੀ ਨੇ ਕਿਸ ਦੁਸ਼ਵਾਰ ਗੁਜ਼ਾਰਿਆ ਵਾ ਤੁਹਾਨੂੰ ਪਤਾ ਵਾ ਹਾਂਜੀ ਕਿਉਂਕਿ ਸਾਡਾ ਹੋਰ ਕੋਈ ਸਿਸਟਮ ਹੀ ਨਹੀਂ ਸਾਡੇ ਕਿਹੜਾ ਵੀ ਇੱਥੇ ਅੱਲਾ ਮਾਫੀ ਦੇਵੇ ਸੈਟਅਪ ਲੱਗੇ ਆ ਵੀ ਅਸੀਂ ਪੋਡਕਾਸਟਾਂ ਕਰ ਕਰਕੇ ਮਜ਼ਾਕਰਾਂ 'ਚ ਜਾ ਕੇ 8-8 ਲੱਖ ਮਹੀਨੇ ਦਾ ਅੱਲਾ ਦਾ ਕਮਾਈ ਜਾ ਰਹੇ ਮੇਰਾ ਤਾਂ ਇਹੀ ਕੋਸ਼ਿਸ਼ ਹੈ ਭਾਈ ਉਹ ਭਾਈ ਕਰੋੜ ਦਾ 50 ਘਟਦਾ ਹੱਥ ਤੋਂ ਫਿਰ ਤੁਸੀਂ 1.5 ਤੋਂ ਤੂੰ ਬਸ ਕਰ ਦੇ ਤੂੰ ਭਾਜੀ ਲੱਖ ਸਵਾ ਲੱਖ ਰੁਪਏ ਇੱਕ ਪੋਡਕਾਸਟ ਦਾ ਹੁੰਦਾ 1000 ਰੁਪਏ ਕਾਸ਼ਫ ਹਸਨੀ ਨੂੰ ਨਹੀਂ ਦਿੱਤਾ ਤੇ ਓਕੇ ਔਰ ਕਸਮਾਂ ਕਿਆ ਸੀ ਪਾਈਆਂ ਔਰ ਉਹ ਸਹੀ ਇਹਨੇ ਉਸ ਬੰਦੇ ਦੇ ਦੇ ਨਹੀਂ ਤੇ ਤੂੰ ਜਿੱਥੇ ਜਾਣਾ ਨਾ ਤੈਨੂੰ ਉਹਨੇ ਕਹਿਣਾ ਯਾਰ ਤੂੰ ਤੇ ਪੈਸੇ ਦਿੱਤੇ ਵੇਖੀ ਉਹ ਪਤਾ ਕਿੱਦਾਂ ਲੈਂਦਾ ਫਰੀਦ 10,000 ਰੁਪਏ ਸੈਂਡ ਕਰੀ ਮੈਂ ਤੈਨੂੰ ਦਿੰਦਾ ਨਹੀਂ ਉਹ ਤਾਂ ਕਹਿੰਦਾ ਦਿੱਤਾ ਹੀ ਕੁਝ ਅੱਛਾ ਤੁਸੀਂ ਇਹ ਦੇਖੋ ਉਹਦਾ ਇੱਕ ਚੈਨਲ ਵਾ ਤੈਨੂੰ ਬੱਕਰਾ ਦਿੱਤਾ ਵਾ ਸਾਡੇ ਮਸਲਾ 7-8 ਚੈਨਲ ਅਸੀਂ ਕੁਝ ਨਹੀਂ ਦੇ ਸਕਦੇ ਇਹਦਾ ਮਤਲਬ ਤੂੰ ਕਿਤੇ ਗੇੜਾ ਕਰਨ ਡਿਆ ਮੈਂ ਕਿਤੇ ਓਏ ਉਹ ਕਿਹੜਾ ਤੇਰੇ ਨਾਲ ਕਰਨ ਦੇ ਆ ਬੇਟੇ ਕਰੋੜ ਦਾ ਬਚ ਗਿਆ ਤੁਸੀਂ ਕਰੋੜ ਦੀ ਨਹੀਂ 90 ਲੱਖ ਰੁਪਇਆ ਚਲੋ ਮਹੀਨਾ ਆ ਗਿਆ ਇਹਨਾਂ ਨੂੰ 90 ਲੱਖ ਦੀ ਯਾਰ ਤੁਸੀਂ 40 ਲੱਖ ਦੀ ਕਾਇਆ ਕਰਕੇ ਊਂਠ ਖਲੋਤੇ ਹੁੰਦੇ ਜਾਨੀ ਨਹੀਂ ਮੈਂ ਕਿਹਾ ਇਹ ਕਿਹਾ ਜਾਂਦਾ ਵਾ ਕਰੋੜ 90 ਲੱਖ ਆਇਆ ਨਹੀਂ ਕਿਹਾ ਜਾਂਦਾ ਵਾ ਉਹ ਯਾਰ ਮੈਂ ਆਪਣਾ ਪਵਾ ਦਿਓ ਵਿਚਾਰੇ ਜਿਹਨੇ ਸਾਦਾ ਗੜਗੀਲੇ ਦਾ ਸਾਬਣ ਇਸਤੇਮਾਲ ਕਰਨ ਡਏ ਆ ਉਹ ਜਿਹਦੇ ਹਾਲਾਤ ਮਾੜੇ ਜਾਣ ਡਏ ਆ ਜਿਲੜ ਦੀ ਪੱਛੀ ਵਾਲੀ ਸ਼ੇਪ ਦੀ ਇਸਤੇਮਾਲ ਕਰਨ ਨਾ ਕਿਤੇ ਨੈਪ ਪਵਾ ਦਿਓ ਵਿਚਾਰਿਆਂ ਨੂੰ ਨਹੀਂ ਬੇਟਾ ਇੰਨੇ ਵੀ ਨਹੀਂ ਮਾਰੇ ਅੱਛਾ ਮੈਂ ਨਾਲ ਗਿਆ ਮੰਡੀ ਜਿਸ ਨਾਲ ਬੱਕਰਾ ਲਿਆ ਸਾਨੂੰ ਪਤਾ ਵਾ ਹਾਂ ਦੱਸ ਜ਼ਰਾ 80,000 ਵਾਲਾ ਬੱਕਰਾ ਜਿਹੜਾ ਪੁੱਛ ਕੇ 55,000 ਦਾ ਲਿਆ 5 ਬੱਕਰਾ ਕਹਿੰਦੇ ਭਾਈ ਮੈਂ ਜਾਨਾਂ ਨਾਲ ਭੇਜ ਦੇਣਗੇ ਤੁਹਾਨੂੰ ਤੂੰ ਤੇ ਗਿਆ ਹੀ ਨਹੀਂ ਵੇਖ ਲਓ ਲੇਕਿਨ ਮੈਂ ਵੀਡੀਓ ਕਾਲ ਤੇ ਤੁਸੀਂ ਕਹਿ ਰਹੇ ਬਿਠੇ ਤੇ ਇੱਕ ਬੱਕਰਾ ਨਹੀਂ ਮੈਂ ਵੀਡੀਓ ਕਾਲ ਵੀ ਨਹੀਂ ਕੀਤੀ ਜਿਹੜੀ ਕਿ ਮੈਂ ਝੂਠਾ ਮੈਂ ਹਾਂ ਤੂੰ ਕਨਫਰਮ ਆ ਸੈਡ ਹੀ ਅੱਜ ਝੂਠੀ ਹੈ ਅੱਛਾ ਹੁਣ ਤੁਹਾਨੂੰ ਗੋਸ਼ਤ ਚਾਹੀਦਾ ਹੈ ਨਹੀਂ ਹੋਣੀ ਚਾਹੀਦਾ ਨਹੀਂ ਉਹ ਨਹੀਂ ਮੈਂ ਤੇਰੇ ਗੋਸ਼ਤ ਦਾ ਭੁੱਖਾ ਵਾਂ ਅੱਛਾ
ਦੱਸ ਗੋਸ਼ਤ ਲੈ ਲਓ ਉਸਤਾਦ ਜੀ ਸਾਨੂੰ ਤਾਂ ਨਹੀਂ ਕਦੇ ਵੀ ਤੁਸੀਂ ਕਿਹਾ ਕਿ ਚਲੋ ਠੀਕ ਹੈ ਚਲੋ ਠੀਕ ਹੈ, ਅੱਲਾ ਖੈਰ ਕਰ। ਇਹੀ ਤੇ ਫਰਕ ਹੁੰਦਾ ਵਾ ਜਦੋਂ ਮੇਰੇ ਕੋ ਹੁੰਦੇ ਸੀ ਤੇ ਮੈਂ ਦਾਵਤਾਂ ਗੋਸ਼ਤ ਸਾਰਾ ਕੁਝ ਇੰਜ ਸੂਟ ਜੁੱਤੀਆਂ, ਅੱਜ ਤੁਹਾਨੂੰ ਰੱਬ ਨੇ ਦਿੱਤੇ ਉਹ ਬਗੈਰ ਤਾਂ ਤੂੰ ਹੁਣ ਮੇਰੇ ਕੋ ਲੱਗਾ ਮੇਰਾ ਕਲੇਜਾ ਪਾੜਨ ਬਸ ਕਰਦੇ ਆ ਚੁੱਕਾ ਪਰਦਾ ਓਏ, ਚੁੱਕ ਯਾਰ ਫੈਸਲ ਭਰਦੇ ਅੱਜ ਫਿਰ ਮੈਂ ਦੱਸਾਂ ਗੋਸ਼ਤ ਜਿਹੜਾ ਉਸਤਾਦ ਨੇ ਮੈਨੂੰ ਦਿੱਤਾ, ਅੱਲਾ ਮਾਫੀ ਕਹਿਣਾ ਪਰਦੇ ਨਹੀਂ ਚੁੱਕ ਚਾਹੀਦਾ। ਚੁੱਕ ਪਰਦੇ ਚੁੱਕ ਚੁੱਕ ਕੇ ਤੂੰ ਇੰਨੇ ਪੈਸੇ ਕਮਾ ਲਏ ਠਹਿਰ ਜਾ ਉਸਤਾਦ ਪਰਦਾ ਥੱਲੇ ਵੀ ਕਰ ਕਦੀ ਕੋਈ ਨਹੀਂ। ਮੈਨੂੰ ਜਿਹੜਾ ਗੋਸ਼ਤ ਉਸਤਾਦ ਜੀ ਨੇ ਦਿੱਤਾ ਉਹ ਬਾਕਸ ਜਿਹੜੇ ਕਹਿਣ ਦੇ ਨੇ, ਫਰੀਦ ਕਸਮ ਵਾਲੀ ਗੱਲ ਹੈ, ਮੇਰੇ ਦਿਲ ਨੂੰ ਲੱਗਾ, ਮੈਂ ਕਿਹਾ ਸ਼ਾਇਦ ਉਹ ਚੈੱਕ ਕਰਨ ਲਈ ਨਹੀਂ ਦਿੰਦੇ, ਭਾਈ ਚੈੱਕ ਕਰ ਲਓ ਬਾਕੀ ਫੇਰ ਦੇ ਦਾਂਗੇ, ਜੇ ਸਹੀ ਆ ਤੇ ਹੋਰ ਦੇ ਦਈਏ। ਆਹ ਤਾਂ ਦਾਨ ਸਿੱਧਾ ਤਾਂ ਝੂਠ ਬੋਲਣ ਓਏ, ਜੀ ਕੀਤਾ ਡੱਬਾ ਆਇਆ, ਮੈਨੂੰ ਕਹਿੰਦੇ ਖਾਨਾ ਆਹੀ ਆ। ਸਾਹਿਬ ਆਵੇ ਗਲਤ ਗੱਲ ਆ। ਗਲਤ ਗੱਲ ਆ ਯਾਰ। ਅੱਛਾ ਅਸੀਂ ਤੁਸੀਂ ਵੀ ਤਿੰਨੇ ਗਵਾਹ ਨਾ ਸਾਰੇ, ਬਾਕੀ ਤੁਸੀਂ ਦੇਖ ਲਓ ਆਪ ਸਾਥ। ਯਾਰ ਉਦਾਂ ਦਾ ਡੱਬਾ ਹੀ ਨਹੀਂ ਅਜੇ ਤੱਕ ਕਿਸੇ ਨੇ ਇਸਤੇਮਾਲ ਕੀਤਾ ਗੋਸ਼ਤ 'ਚ। ਉਹ ਪੈਕਿੰਗ ਹੀ ਬੜੀ ਆਲਾ ਸੀ। ਜਿੱਦਾਂ- ਅਸੀਂ ਉਦੋਂ ਕੰਮ ਨਹੀਂ ਸੀ ਕਰਦੇ ਇੱਥੇ, ਤੇ ਉਸਤਾਦ ਜੀ ਦਾ ਕਾਲ ਮੈਨੂੰ ਗਈ ਕਿ ਆਪਣਾ ਗੋਸ਼ਤ ਆ ਕੇ ਲੈ ਜਾਓ। ਉਦੋਂ ਪਿਛਲੇ ਸਾਲ ਦੀ ਗੱਲ ਆ, ਪਿਛਲੇ ਪਿਛਲੇ ਤੋਂ ਪਿਛਲੇ ਪਿਛਲੇ ਸਾਲ ਠੀਕ ਹੈ। ਨਹੀਂ, ਮੈਂ ਪਿਛਲੇ ਸਾਲ ਦੀ ਗੱਲ ਕਰਨ ਡਿਆ। यार उसने दुआ लिखी थी कि हम आप गोश्त लेने पे आपके सख्त मशहूर हैं वो डब्बे सख्त मशहूर इतना को करता वा ਫੈਸਲ ਸਾਹਿਬ ਉਸਤਾਦ ਨੂੰ ਗੋਸ਼ਤ ਦਿਓ, ਉਸਤਾਦ ਦਾ ਅੱਗੇ ਗੋਸ਼ਤ ਥੋੜਾ ਰਹਿ ਗਿਆ, ਉਹ ਜਿਹੜਾ ਪਿਆ ਨਾ ਉਸਤਾਦ ਦਾ ਗੋਸ਼ਤ ਬਣਦਾ ਹੀ। ਫਰੀਦ ਸਾਹਿਬ ਪਰਸੋਂ ਗੋਸ਼ਤ ਆ ਜਾਏਗਾ। ਪਕਾ ਕੇ ਕੋਈ ਅੱਛਾ ਜਿਹਾ ਡਿਸ਼ ਕੋਈ ਉਸਤਾਦ ਜੀ ਔਰ ਔਰ ਦੂਜੀ ਗੱਲ ਇਹ ਆ, ਹਮੇਸ਼ਾ ਬੀਫ ਮੈਂ ਨਹੀਂ ਖਾਂਦਾ, ਲੇਕਿਨ ਬੀਫ ਦੀਆਂ ਜਿਹੜੀਆਂ ਟਿੱਕੀਆਂ ਹੁੰਦੀਆਂ ਨਾ आया आया ਉਹ ਮੈਂ ਲਾਜ਼ਮੀ ਖਾਂਦਾ, ਕਿਉਂਕਿ ਉਹਦੇ ਵਿੱਚ ਵਾਈਬਾਦੀ, ਉਹਦੇ ਚ ਕਾਫੀ ਕੁਝ ਪਿਆ ਹੁੰਦਾ ਵਾ, ਉਹਦੇ ਚ ਅਦਰਕ ਲਸਣ, ਯਾਨੀ ਉਹਦੇ ਚ ਇੰਨਾ ਕੁਝ ਪਾਇਆ ਹੁੰਦਾ ਕੁੱਟ ਕੇ ਕਿ ਉਹਦੀ ਵਾਈਬਾਦੀ ਨਥੀ ਹੋਈ ਹੁੰਦੀ ਹੈ, ਉਹ ਮੈਂ ਖਾਣਾ ਵਾ। ਉਹ ਕਿਹਨੇ ਕਿਹਾ, ਮੇਰੇ ਕੋਲ ਪੁੱਛਿਆ ਕਿਸੇ ਨੇ ਕਿਹਾ ਖਾਣਾ ਕਿ ਨਹੀਂ ਖਾਣਾ, ਕੋਲੋਂ ਹੀ ਅੰਦਾਜ਼ੇ ਲਾਏ ਨੇ। ਨਾਲੇ ਇਹਨਾਂ ਨੂੰ ਤੁਸੀਂ ਕਹੋ- ਕਿਹੜੇ ਇਕੱਲੇ ਉਸਤਾਦ ਜੀ, ਬਾਕੀ ਘਰ ਦੇ ਜੀ ਨੇ ਉਹ ਖਾ ਲੈਣਗੇ। ਉਹ ਯਾਰ ਗੋਸ਼ਤ ਨਹੀਂ ਉਸਤਾਦ ਜੀ ਨੂੰ, ਉਸਤਾਦ ਜੀ ਨੇ ਕਿਹੜਾ ਪਕਾਉਣਾ ਇੱਥੇ, ਗੱਲ ਸੁਣੋ, ਗੱਲ ਸਹੀ ਉਸਤਾਦ ਜੀ ਕਰੀਏ ਨਾ, ਤੁਸੀਂ ਸਾਲਣ ਦੀ ਗੱਲ ਕਰੋ, ਡੇਲੀ ਤੁਹਾਨੂੰ ਸਾਲਣ ਸੋਣਾ ਗੋਸ਼ਤ ਛੋਟੇ ਵਾਲਾ ਆਏਗਾ। ਯਾਰ अरे मतलब बकरा ਯਾਰ ਮਾਂ ਪਿਓ ਨੇ ਕੀ ਢਿੱਡ ਭਰਨਾ, ਮਾਂ ਪਿਓ ਨੇ ਇਹ ਹੁੰਦਾ ਫਰੀਦ ਖਾਨ, मां प्यो ने खा के गले ਮਾਂ ਪਿਓ ਨੇ ਹੁੰਦਾ ਵੀ ਮੇਰਾ ਪੁੱਤ ਆ ਜਾਵੇ ਬਸ, ਮੇਰੇ ਪੁੱਤ ਨੇ ਭੇਜਿਆ ਭਾਵੇਂ ਇੱਕ ਬੋਟੀ ਹੋਵੇ, ताजी इधर आने ਪੂਰਾ ਸਾਲ ਪਿਓ 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 ਪਿਓ। ਓਏ ਮੇਰੇ ਮੌਲਾ, ਉਹਨੇ ਹੁਣ ਇਹਦੇ ਚੋਂ ਕੱਢ ਧੋਣੇ ਖਾਈ। आ देखना ਉਹ ਯਾਰ ਮੇਰਾ बैठा ਬੈਣਾ खा के ਵਾ ਯਾਰ, ਹਾਂਜੀ ਮੇਰੇ ਕੋ ਗਲਤ ਗੱਲ ਬਰਦਾਸ਼ਤ ਹੁੰਦੀ ਹੀ ਨਹੀਂ ਜਾ। ਮੇਰੀ ਇਸ ਗੱਲ ਦੇ ਉਹ ਸਾਇਆ ਕਮਾਲ ਕਰਤੀ। ਇਹਨੂੰ ਕਹੋ ਜਰਾ ਬੀਫ ਪਲਾਓ ਬਣਾ ਕੇ ਲਿਆਉਣ ਉਸਤਾਦ ਜੀ, ਪੰਨੂ ਦਾ ਬੀਫ ਪਲਾਓ ਬਣਦਾ ਵਾ, ਉਹ ਬੱਚਾ ਇਹਨਾਂ ਦਾ ਬੱਕਰੇ ਦੇ ਅੱਛੇ ਤਰੀਕੇ ਨਾਲ ਸਾਲਣ ਬਣਾ ਕੇ ਨਹੀਂ ਮੈਂ ਉਸਤਾਦ ਜੀ ਤੁਹਾਨੂੰ ਡਿਊਟੀ ਹੈ ਮੇਰੀ, ਮੈਂ ਸਾਲਣ ਜਿਹੜਾ ਸਾਨੂੰ ਜਿਹੜਾ ਵੀ ਹੋਏਗਾ ਯਾਰ ਤੁਹਾਡੇ ਚੋਂ ਕੋਈ ਵੀ ਜਿਹੜਾ ਮੇਰੇ ਲਾਗੇ ਰਹਿੰਦਾ ਨਾ, ਤੁਹਾਡੀ ਮਿਹਰਬਾਨੀ ਯਾਰ, ਉਹਦੇ ਕੋਲ ਅਗਰ ਗੋਸ਼ਤ ਵੱਡਾ ਪਿਆ ਨਾ, ਮੈਨੂੰ ਟਿੱਕੀਆਂ ਦੇ ਜਾਣਾ, ਬੂਆ ਖੜਕਾ ਕੇ ਉਹਨਾਂ ਨੂੰ ਕਹਿਣਾ ਜਾਨੀ ਸਾਨੂੰ ਆ ਟਿੱਕੀਆਂ। ਦੇਖੋ ਉਸਤਾਦ ਨੂੰ ਕਿੰਨਾ ਮੈਂ ਕਈਆਂ ਦੇ ਮੂੰਹ ਤੇ ਜੁੱਤੀਆਂ ਮਾਰਨੀਆਂ ਨੇ ਕਿੰਨਾ ਜਦੋਂ ਟਿੱਕੀਆਂ ਮਜਬੂਰ ਕਰਤਾ ਉਸਤਾਦ ਜੀ ਨੂੰ। ਮੈਂ ਬਹਿਣਾ ਦਿੱਤਾ ਹੁੰਦਾ, ਮੈਂ ਇੱਥੇ ਬਹਿਣਾ, ਇੱਥੇ ਮਾਰ ਦੇਣਾ ਸੀ ਸਾਰਾ, ਯਕੀਨ ਮੰਨੋ। ਉਸਤਾਦ ਜੀ ਮੈਂ ਲਿਆਵਾਂਗਾ ਟਿੱਕੀਆਂ ਬਣਵਾ ਕੇ। ਬੈਣਾ ਪੂਰਾ ਰਹਿਣ ਦੋ, ਸਿਰਫ ਚੈਨ ਦੇ ਦਿਓ ਉਸਤਾਦ ਨੂੰ ਬਸ। ਯਾਰ ਆਣਾ ਉਰੇ ਆਈ, ਉਰੇ ਆ ਜਾ, ਗੱਲ ਬਹੁਤ ਵਧੀਆ, ਆ ਜਾ ਵੈਸੇ ਇੱਥੇ ਮਾਸ਼ਾਅੱਲਾ ਵੈਸੇ ਆ ਸਾਹਿਬ ਵੀ ਜਾ। ਆ ਗਏ। ਛੱਡ ਨਹੀਂ ਭਾਈ, ਉਹ ਰਾਣਾ ਜਾਜ਼ ਇਹ ਉਹ ਨਹੀਂ, ਮੇਰਾ ਯਾਰ ਆ ਬਸ, ਉਹਨੂੰ ਕੋਈ ਰਾਣਾ ਆਜ਼ਾਦ ਨਹੀਂ ਸਮਝਣਾ। ਉਧਰ ਆ ਜਾਓ, ਇਹ ਨਾਰਮਲ ਉਹ ਜਿਹੜਾ ਮੇਰਾ ਯਾਰ ਆ ਨਾ ਪੁਰਾਣਾ, ਹਾਂਜੀ ਜਿਹਨਾਂ ਮੈਂ ਦੁੱਖ ਸੁੱਖ ਬੋਲਦਾ, ਉਹਨੂੰ ਬੁਲਾ ਰਿਹਾ ਭਾਈ, ਇਹ ਰਾਣਾ ਆਜ਼ਾਦ ਨਹੀਂ, ਇਹਨੂੰ ਸਮਝਣਾ ਵੀ ਰਾਣਾ ਆਜ਼ਾਦ ਉਹ ਨਹੀਂ। ਇੱਥੇ ਬੈਠੋ ਰਾਣਾ ਸਾਹਿਬ। ਰਾਣਾ ਸਾਹਿਬ ਇਹ ਮੇਰਾ ਸ਼ਾਗਿਰਦ ਆ ਜੀ, ठीक है जी ਮੇਰੇ ਮਾਈ ਬਾਪ ਨੇ ਓਕੇ, ਇਹਨੇ ਆਪੇ ਹੀ ਸਾਰਾ ਕੁਝ ਕਹਿਤਾ। डन ਭਾਈ ਉਹਨਾਂ ਨੇ ਵੈੜੀ ਕੀਤੀ ਇੱਥੇ, ਬੈੜਾ ਮੈਂ ਇਸੇ ਦਫ਼ਤਰ 'ਚ 3 ਦਿਨ ਕੱਲਾ ਸੀ। ਠੀਕ ਭਾਈ ਨੂੰ ਉਹਨਾਂ ਦਾ ਇੱਕ ਮੈਸੇਜ ਕਿਸੇ ਕਿਸਮ ਦਾ, ਔਰ ਇੱਕ ਵੀ ਬੋਟੀ ਜਾਂ ਕੋਈ ਪੱਕ ਕੇ ਜਾਂ ਕੱਚਾ, ਅੱਜ 5-6 ਦਿਨ ਹੋ ਗਏ, ਮੈਨੂੰ 4-5 ਦਿਨ ਹੋ ਗਏ, ਅੱਜ ਤੱਕ ਨਹੀਂ ਆਈ। ਇਹਦੀਆਂ ਕੋਈ ਦਲੀਲਾਂ ਸੁਣ ਲੈਣਾ, ਤੁਹਾਡੀ ਸਮਝ ਆਉਂਦੀਆਂ ਨੇ ਦਲੀਲਾਂ, ਬਸ ਇਹ ਨਜ਼ਰ ਫੈਸਲਾ ਕਰ ਦੇ। ਅੱਛਾ ਹੁਣ ਉਸਤਾਦ ਜੀ ਇੱਥੇ ਇਕੱਲੇ ਦਫ਼ਤਰ 'ਚ ਮੇਰਾ ਆਣਾ ਬਣਦਾ ਸੀ। नहीं कवर तो तुसी अच्छा पा रहे हैं लेकिन असल गल दसो क्यों नहीं आए ਹਾਂ ਐ नहीं आया तुझे हाँ सही तो गल नहीं, होगी गोश्त- नहीं लाफ्टर तो ले लिया लेकिन ये ਕਿਸੇ ਦੇ ਹੱਥ ਭੇਜਿਆ ਜਾ ਸਕਦਾ। हाँ मतलब तुसी पता क्यों नहीं लिया लाफ्टर तो हिस्से का हो गया ਨਹੀਂ ਪਤਾ, ਮੈਂ ਖੁਦ ਉਸਤਾਦ ਜੀ ਨੂੰ ਫੋਨ ਕੀਤਾ, ਮੈਂ ਕਸਮ ਖਾਨ ਨੂੰ ਤੇ ਆ ਰਿਹਾ ਥੇ ਰਿਜ਼ਕ ਖਾਨੇ ਮੈਂ ਬੈਠਾ ਵਾਂ, ਉਸਤਾਦ ਮੁਹਤਰਮ ਨੂੰ ਫੋਨ ਕਰਕੇ ਕਿਹਾ, ਮੈਂ ਕਿਹਾ ਉਸਤਾਦ ਜੀ ਕੋਈ ਸ਼ਾਇਦ ਖਾਣੀ ਪੀਣੀ ਲੈ ਕੇ ਆਵਾਂ। ਉਸਤਾਦ ਜੀ ਕਹਿੰਦੇ ਨਹੀਂ ਯਾਰ ਤੂੰ ਆ ਜਾ। ਉਹ ਚਾਂਦਰਾ ਸੀ ਇਹ ਤੂੰ ਗੱਲ ਸੁਣੀ ਹੈ ਇੱਕ, ਕਿ ਜਿਸ ਝੂਠ 'ਚ 30% ਸੱਚਾਈ ਹੋਵੇ ਨਾ,
ਉਹਨੂੰ ਫੜਨਾ ਬਹੁਤ ਔਖਾ ਹੁੰਦਾ। ਬਹੁਤ ਔਖਾ, ਬਹੁਤ ਸੱਚੀ ਔਖਾ। ਬਣਨਾ। ਹੁਣ ਸੁਣ ਲਓ, ਇਹ ਗੱਲ ਹੈ ਚਾਂਦ ਰਾਤ ਦੀ। ਚਾਂਦ ਰਾਤ ਭਾਈ ਦੀ। ਸਖਾਵਤ ਨਾਜ਼ ਸਾਹਿਬ ਦੇ ਨਾਲ ਇਹ ਲਾਹੌਰੋਂ ਆ ਰਹੇ ਨੇ ਚਾਂਦ ਰਾਤ ਨੂੰ। ਮੈਂ ਕਿਹਾ ਫੈਸਲ ਸਾਹਿਬ ਕਿੱਥੇ ਹੋ, ਤੇ ਇਹ ਗੱਲਬਾਤ, ਤੇ ਚਾਂਦ ਰਾਤ ਨੂੰ ਹੀ ਇਹਨੇ ਮੈਨੂੰ ਇਹ ਗੱਲ ਕਹੀ ਆ ਕਿ ਸਾਜੀ ਮੈਂ ਦਫ਼ਤਰ ਆ ਰਿਹਾ, ਕੁਝ ਲਿਆਵਾਂ। ਜਦੋਂ ਈਦ, ਅੱਲਾਹੁ ਅਕਬਰ, ਉਸ ਤੋਂ ਬਾਅਦ ਤੋਂ ਹੁਣ ਤੱਕ ਦੀ ਗੱਲ ਕਰਨੀ, ਇਹ ਉਸ ਤੋਂ ਪਹਿਲੇ ਦੀ ਗੱਲ। ਉਸਤਾਦ ਜੀ ਫਿਰ ਮੈਨੂੰ ਪਰਦਾ ਚੁੱਕਣਾ ਹੀ ਪੈਣਾ ਜੇ ਫਿਰ ਤੁਸੀਂ ਕਹਿਣਾ ਕਿ ਮੇਰੇ ਯਾਰ ਸਾਹਮਣੇ ਉਹ ਚੁੱਕ ਯਾਰ ਮਗਾ ਚੁੱਕ ਹੁਣ ਤਾਂ ਰਾਣਾ ਸਾਹਿਬ ਨਹੀਂ 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 ਨਹੀਂ, ਪਰਦਾ ਨਹੀਂ ਚੁੱਕਣਾ। ਵੈਸੇ ਸਾਦੀ ਮੈਂ ਸਮਝ ਗਿਆ ਤੁਸੀਂ ਅੱਲਾ ਜਾਣਦਾ ਮੇਰੇ ਦਿਲ 'ਚ ਤੁਹਾਨੂੰ ਨਹੀਂ ਪਤਾ ਤੁਹਾਡਾ ਕਿੰਨਾ ਇਤਰਾਮ। ਕਿੱਥੇ ਕਰ ਨਹੀਂ ਮੇਰੀ ਤਾਂ ਗੱਲ ਹੀ ਨਹੀਂ ਹੋ ਮੈਂ ਰਹੀ। ਮੇਰਾ ਅੱਲਾ ਜਾਣਦਾ। ਓਟਸ ਸਮਝਦੇ ਹੋ ਤੁਸੀਂ? ਓਟਸ ਹੁੰਦੇ ਇੱਕ ਕ੍ਰੈਕਰ, ਸਕਿਲਡ ਮਿਲਕ। ਯਾਰ ਨਾ ਫਰੀਦ ਹਾਸੇ ਚ ਨਾ ਗੱਲ ਪਾਓ। ਫਰੀਦ ਜਦੋਂ ਸੀਰੀਅਸ ਗੱਲ ਹੋਣੀ ਨਾ ਮੈਂ ਤਾਂ ਜੈਨੂਇਨ ਕਹਿਣ ਨਹੀਂ ਹਾਸੇ ਚ ਨਾ ਗੱਲ। ਰਾਣਾ ਸਾਹਿਬ ਤੁਸੀਂ ਅੱਧਾ ਘੰਟਾ ਲੈ ਲਓ, ਲੇਕਿਨ ਤੁਸੀਂ ਮੈਨੂੰ ਫਾਈਨਲ ਇੱਕ ਆਪਣਾ ਰਿਵਿਊ ਮੈਂ ਦੇਣਾ। ਰਿਵਿਊ ਦੇਣਾ ਉਹ ਜਦੋਂ ਹਾਂ ਫਾਈਨਲ ਤੁਸੀਂ ਸਾਫ਼ ਕਰਨਾ। ਅੱਛਾ ਸਰ, ਛੋਟੀ ਜਿਹੀ ਸਿਰਫ ਮੈਂ ਤੁਹਾਡੀ ਸੁਣ ਭਾਜੀ ਲਿਆ। ਨਹੀਂ। ਅੱਛਾ ਇਹ ਮਾਮਲਾ ਨਾ, ਕੁਝ ਮਾਮਲੇ ਜ਼ਿੰਦਗੀ ਦੇ ਐਸੇ ਹੁੰਦੇ ਆ ਜਿਹਦੇ ਨਤੀਜੇ ਤੁਹਾਡੇ ਸਾਹਮਣੇ ਪਏ ਹੁੰਦੇ, ਉਹਦੇ ਚ ਨਾ ਹੁਣ ਤੁਸੀਂ ਫਜ਼ੂਲ ਦਲਾਇਲ ਨਾ ਦਲਾਇਲ ਕਾਹਦੇ? ਫਜ਼ੂਲ ਨਹੀਂ। ਉੱਧਰ ਦੀਆਂ ਇੱਕ ਗੱਲ ਆ ਕਿ ਇੱਕ ਕੰਮ ਹੋਇਆ ਹੈ ਕਿ ਵੀ ਤੁਸੀਂ ਖੁਸ਼ੀ ਦੇ ਲਮਹਾਤ ਚ ਇੱਕ ਬੰਦੇ ਨੂੰ ਯਾਦ ਨਹੀਂ ਕੀਤਾ। ਤੁਸੀਂ ਮੇਰੇ ਬਾਪ, ਉਹ ਤੁਸੀਂ ਮੇਰੇ ਪਿਓ, ਤੁਸੀਂ ਸਾਰੇ ਬਾਅਦ ਚ, ਤੁਸੀਂ ਪਹਿਲੇ ਤੁਹਾਡੇ ਪੈਰ ਮੈਂ ਚੂੰ ਪਾ ਤੀ। ਰਾਣਾ ਸਾਹਿਬ ਇੱਥੇ ਮਸਰ ਚਾਵਲ ਪਕਾ ਕੇ ਮੈਂ ਲਿਆਇਆ। ਠੀਕ ਹੈ, ਮਸਰ ਚਾਵਲ। ਰਾਣਾ ਤੂੰ ਵੀ ਉਦੋਂ ਨਿੱਕਰ ਚ ਫਿਰਦਾ ਹੋਣਾ ਜਦੋਂ ਇਹ ਗੱਲ। ਹਾਂ ਅੱਛਾ, ਜਾਂ ਤੇ ਤੁਸੀਂ ਇਹ ਗੱਲ ਕਰੋ ਕਿ ਤੁਸੀਂ ਗੱਲ ਇਹ ਕਰਦੇ ਕਿ ਉਸਤਾਦ ਜੀ ਮੈਂ ਤੁਹਾਡੇ ਵਾਸਤੇ ਚਾਂਪਾਂ ਲੈ ਕੇ ਆਇਆ। ਗਰਮੀ ਦੇ ਵਿੱਚ ਆ ਮੇਰੀ ਕੰਡ ਚੁੱਕ ਕੇ ਦੇਖ ਲਓ, ਪਿੱਤ ਨਿਕਲ ਆਈ ਹੈ। ਮੈਂ ਖੜਾ ਰਿਹਾ, ਤੁਸੀਂ ਸੁੱਤੇ ਹੋਏ ਸੀਗੇ, ਉਹ ਸਾਹਮਣੇ ਗਾਰਡ ਕੋ ਪੁੱਛ ਲਓ, ਆ ਮੈਂ ਵੀਡੀਓ ਬਣਾਇਆ ਤੇ ਉਸਤਾਦ ਜੀ ਤੁਸੀਂ ਦਰਵਾਜ਼ਾ ਨਹੀਂ ਕੁਛ ਨਹੀਂ, ਐਸਾ ਕੁਛ ਨਹੀਂ ਕੁਛ ਨਹੀਂ। ਤੇ ਇਹਨਾਂ ਨੇ ਤੁਹਾਨੂੰ ਕਿਹਾ ਹੋਵੇਗਾ ਉਸਤਾਦ ਜੀ ਸਵੇਰੇ ਨਾ ਜੀ ਅੰਮੀ ਉੱਠੇ ਨੇ ਤੇ ਅੰਮੀ ਨੇ ਚਾਰੋਂ ਪਾਵੇ ਲੈ ਕੇ ਸਵੇਰ 3 ਵਜੇ ਸ਼ੁਰੂ ਹੋਏ ਨਾ, ਜਿਲੇ ਪੱਕੇ ਨੇ ਨਾ, ਜਿਲੇ ਅੰਮੀ ਨੇ ਪਤੀਲਾ ਚੁੱਕਿਆ ਤੇ ਤੁਹਾਡਾ ਚਿਹਰਾ ਮੇਰੇ ਸਾਹਮਣੇ ਆਇਆ ਤੇ ਉਸਤਾਦ ਜੀ ਮੈਂ ਵੱਡੇ ਪਿਆਲੇ 'ਚ 2 ਨਲੀਆਂ ਝਾੜ ਕੇ ਲੈ ਕੇ ਆਇਆ ਉਸਤਾਦ ਜੀ, ਲੇਕਿਨ ਐਸਾ ਕੁਛ ਵੀ ਨਹੀਂ। ਤੁਸੀਂ ਤੇ ਪਾਵੇ ਪੂਰੇ ਪਕਾ ਲਏ ਨਾ, ਮੈਂ ਬੋਲਿਆ ਨਹੀਂ। ਹਾਂਜੀ, ਹੱਕ ਮੇਰਾ ਇਹ ਬੰਦਾ ਸੀ ਜਦੋਂ ਜੇਲੇ ਤੁਸੀਂ ਕਿਹਾ ਨਾ ਸਵੇਰੇ ਮੈਂ ਉੱਥੇ ਤੁਹਾਨੂੰ ਰੋਕ ਦਿੰਦਾ। ਕਿਉਂਕਿ ਉਸ ਤੋਂ ਕਿ ਸਾਰੀ ਮੈਂ ਕਿਹਾ ਚੱਲ ਹੁਣ ਲੱਗਾ ਏਡੇ ਭਾਰ ਦੇ ਨਾਲ, ਚਲੋ ਹੁਣ ਪਕਾ ਲਵੇ ਪਾਵੇ ਕੋਈ। ਡਾਈਟ ਸ਼ੁਰੂ ਕੀਤੀ ਮਾਦਰਤ ਨਾਲ। ਨਹੀਂ ਅੱਛਾ, ਤੁਸੀਂ ਨਾ ਮੁੱਦੇ ਦੀ ਗੱਲ ਨਹੀਂ ਕਰ ਰਹੇ। ਮੁੱਦੇ ਦੀ ਗੱਲ ਕਰਨ ਨੇ ਆ ਮੁੱਦੇ ਤੇ। ਅੱਛਾ ਮੈਂ ਡਾਈਟ ਸ਼ੁਰੂ ਕੀਤੀ। ਮੈਂ ਉਹ ਸਕਿਲਡ ਮਿਲਕ ਓਟਸ ਵਿੱਚ ਕਿਸ਼ਮਿਸ਼ ਬਦਾਮ ਇਹ ਪਾ ਕੇ ਨਾ, ਮੈਂ ਕਿਹਾ ਉਸਤਾਦ ਜੀ ਨੂੰ ਵੀ ਡਾਈਟ ਕਰਾਵਾਂ। यार समीर बात भाई ये नहीं हो रही है, कितनी तो बातें कर रहे हैं ना समीर। उधर आने नहीं दे, उधर आना ही नहीं वे वही ना। तू अपना फाइनल एक दे यार। फाइनल मैं है कह रहे हैं मैं कहा उस्ताद जी इधर खाना। उस्ताद जी ने 2 चमचियां लाइयां। उस्ताद जी कहते ਇੱਕ ਤੇ ਇਹਨੂੰ ਪਤਾ ਨਹੀਂ ਕੀ ਹੁੰਦਾ, ਇਹਨਾਂ ਨੂੰ ਹੁਣ ਉਹ ਹੋ ਗਿਆ ਕੁਝ। ਇਹ ਕਿਦੋਂ ਦੀ ਗੱਲ ਆ? ਇਹ ਜਦੋਂ ਮੈਂ ਸਕਿਲਡ ਮਿਲਕ ਦਿੱਤਾ। ਕਿਦੋਂ ਦੀ? 6 ਮਹੀਨੇ ਹੋ ਗਏ ਯਾਰ 3 ਦਿਨ ਯਾਰ ਦੇਖ ਸਾਲ ਹੋ ਗਿਆ। ਅੱਛਾ ਉਹਦੀ ਐਗਜ਼ਾਮਪਲ ਖਾਣਾ ਸਾਹਿਬ, ਉਹਦੀ ਐਗਜ਼ਾਮਪਲ ਉਹਨਾਂ ਦੀ ਐਗਜ਼ਾਮਪਲ ਫੈਸਲ ਸਾਹਿਬ ਦੀ ਦਿੱਤੀ ਵਾ। ਉਹ ਕਹਿੰਦੇ ਪਏ ਨੇ ਕਿ ਮੈਂ ਵੱਡਾ ਨਹੀਂ ਮੈਂ ਖਾਂਦਾ। ਫੈਸਲ ਸਾਹਿਬ ਕੋਲ ਉਹ ਕਹਿੰਦੇ ਨੇ ਵੀ ਜਿਵੇਂ ਉਸਤਾਦ ਜੀ ਨੂੰ ਦਈਏ, ਉਸਤਾਦ ਜੀ ਨੇ ਖਾ ਕੇ ਨਾ ਆਪੇ ਹੀ ਸ਼ੌਕ ਨਾਲ ਖਾ ਲਿਆ, ਕਾਫੀ ਖਾ ਕੇ ਨਾ, ਤੇ ਸਾਰੇ ਕਹਿੰਦੇ ਯਾਰ ਇਸ ਬਗੈਰਤ ਨੂੰ ਹਟਾਓ, ਇਹ ਜਿਹੜੀ ਸ਼ੈ ਲਿਆ ਕੇ ਮੇਰੇ ਅੱਗੇ ਰੱਖ ਦਿੰਦਾ ਤੇ ਉਸਤਾਦ ਜੀ ਖਾਦਾ ਆਪੇ ਹੀ। ਉਹਦਾ ਲਿੰਕ ਬਣਦਾ ਪਿਆ ਨਹੀਂ ਬੀਫ ਜੇ ਮੈਂ ਖਵਾਉਂਦਾ ਤੁਹਾਨੂੰ। ਮੈਂ ਹੈਰਾਨ ਹੋ ਰਿਹਾ, ਇੱਕ ਬੰਦੇ ਦੇ ਮੈਂ ਨਾ ਜਿਲੇ ਥੱਪੜ ਮਾਰ ਕੇ ਇੱਕ ਚਵੜ ਮਾਰਤੀ ਨਾ, ਪੰਜਾਬੀ ਚ ਸਮਝਾਉਣ ਲੱਗਾ। ਇੱਕ ਬੰਦੇ ਦੇ ਮੈਂ ਥੱਪੜ ਮਾਰਤਾ ਹੈ ਜਿਹੜਾ ਬਣਦਾ ਹੀ ਨਹੀਂ। ਉਸ ਤੋਂ ਬਾਅਦ ਮੈਂ 4 ਬੰਦੇ ਬਿਠਾ ਕੇ ਨਾ 2 ਘੰਟੇ ਦਲੀਲਾਂ ਦੇਈ ਜਾਵਾਂ ਨਾ ਕਿ ਮੈਂ ਤੇ ਥੱਪੜ ਮਾਰਿਆ ਇਸ ਵਜ੍ਹਾ ਤੋਂ ਮਾਰਿਆ। ਉਹ ਉਸ ਤੋਂ ਅਗਲੀਆਂ ਮੈਂ ਚਵੜਾ ਮਾਰਿਆ। ਮੈਂ ਜਾਣ ਕੇ ਨਹੀਂ ਮਾਰਿਆ, ਮੈਂ ਜ਼ਿਆਦਤੀ ਨਹੀਂ ਕੀਤੀ। ਇਹਨੇ ਮੇਰੀ ਗੱਲ ਨਹੀਂ ਸੀ ਮੰਨੀ। ਜਦੋਂ ਮੈਂ ਇਹਨੂੰ 3 ਵਾਰੀ ਕਿਹਾ, ਆਖਰ ਬੰਦੇ ਨੂੰ ਗੁੱਸਾ ਆ ਹੀ ਜਾਂਦਾ ਹੈ। ਮੈਂ ਤਾਂ ਘਰੋਂ ਲੜ ਕੇ ਆਇਆ ਸੀ। ਅਸਲ ਗੱਲ ਹੈ ਕਿ ਥੱਪੜ ਮਾਰਿਆ ਇਹੀ ਚਵੜ। ਇਹੀ ਚਵੜਾ। ਹੁਣ ਤੁਸੀਂ ਫਿਰ ਇਨਸਾਫ ਕਰਨਾ, ਜਿਹੜਾ ਬਾਪ ਹੁੰਦਾ ਉਹਨੂੰ ਹਰ ਬੱਚੇ ਦੇ ਦਰਦ ਦਾ ਪਤਾ ਹੁੰਦਾ। ਰਾਣਾ ਤੇਰੀ ਇਹ ਨਹੀਂ ਹੁੰਦਾ। ਤੇਰੀ ਆਵਾਜ਼ ਦੀ ਬੇਸ ਨਾਲ ਤੇਰੀ ਗੱਲ ਥੋੜੀ ਅੱਛੀ ਲੱਗੀ, ਵੈਸੇ ਕੱਖ ਨਹੀਂ। ਅੱਲਾ ਦੀ ਕਸਮ ਹੈ ਤੇਰੀ ਥੋੜੀ ਜੀ ਪਤਲੀ ਆਵਾਜ਼ ਲੈ ਦੱਸ ਯਾਰ। ਅੱਛਾ ਉਹਦੀ ਸ਼ੁਕਰ ਬਾਰੀਕੀ ਕੀ ਨੋਟਿਸ ਕੀਤੀ ਹੈ ਕਿ ਗੱਲ ਕੁਛ ਨਹੀਂ ਸੀ, ਐਵੇਂ ਬਣਾ ਬਣੂ ਕੇ ਕਰਤੀ। ਨਹੀਂ ਜਿਹੜੀ ਤੇਰੀ ਬੇਸ ਹੈ ਨਾ ਉਹਦੇ ਨਾਲ ਪੂਰੀ ਹੋ ਗਈ। ਕਸਮ ਹੈ ਤੇਰੀ ਥੋੜੀ ਜੀ ਆਵਾਜ਼ ਪਤਲੀ ਹੁੰਦੀ ਨਾ, ਤੂੰ ਹੁਣ ਉੱਥੇ ਹੋਣਾ ਸੀ। ਤੂੰ ਬਿਲਕੁਲ ਸਹੀ ਆਦਮੀ ਹੈ। ਜਿਨ੍ਹਾਂ ਨੇ ਵਾਹ ਵਾਹ 1 ਮਿੰਟ ਠਹਿਰ ਜਾ ਹੁਣ। ਸ਼ੁਕਰ
ਨਹੀਂ ਨਹੀਂ ਰਾਣਾ ਸਾਹਿਬ ਇੱਕ ਮਿੰਟ, ਨਹੀਂ ਤੁਹਾਡੇ ਨਾਲ ਨਹੀਂ ਮੇਰਾ- ਸਜਾਦ ਸਾਹਿਬ ਗੱਲ ਇਹ ਆ ਕਿ ਰਾਮੇ ਦੀ ਮੁਹੱਬਤ ਜਿਹੜੀ ਹੈ ਉਹਨੂੰ ਉੱਤੇ ਲਾਣਤ ਭੇਜ ਖੁਦ ਨੇ ਐਵੇਂ ਭੇਜੋ ਲਾਣਾ ਤੇ ਇੱਕ ਬੰਦਾ ਢਿੱਡੋਂ ਉਹਨੇ ਜ਼ਿੰਦਗੀ ਤੁਹਾਡੇ ਨਾਲ ਲਾਤੀ ਹੈ ਉਹਨੇ ਆਪਣਾ ਮਾਈ ਬਾਪ ਤਾਂ ਬੰਦਾ ਕਿਸੇ ਨੂੰ ਕਹਿੰਦਾ ਹੀ ਕਹਿੰਦਾ ਹੀ ਨਹੀਂ, ਕੋਈ ਇੱਕ ਨਹੀਂ ਬੰਦੇ ਨੇ ਤੁਹਾਡੀ ਕੰਡ ਪਿੱਛੋਂ ਇੱਕ ਜਗ੍ਹਾ ਤੇ ਗੱਲ ਹੋ ਰਹੀ ਸੀ ਇੱਕ ਉੱਥੇ ਇੱਕ ਬੰਦੇ ਨੇ ਤੁਹਾਡੇ ਖਿਲਾਫ ਗੱਲ ਕੀਤੀ ਇਹ ਉਹ ਬੰਦਾ ਬੈਠਾ ਹੈ ਜਿਹੜਾ ਤੁਹਾਡੀ ਕੰਡ ਪਿੱਛੇ ਉਸ ਬੰਦੇ ਦੇ ਗਾਟੇ ਫਿੱਟ ਹੋ ਗਿਆ ਸੀ ਚਾਤੀਆਂ ਚੁਰੀਆਂ ਪਤਾ ਨਹੀਂ ਤੁਸੀਂ ਯਾਰ ਬੇਕਦਰੇ ਲੋਕ ਆ ਤੁਸੀਂ ਹੋਰ ਕਹਿ ਤੂੰ ਮਾੜੀ ਗੱਲ ਕੀਤੀ ਹੋਰ ਕਹਿ ਕੇ ਇੱਕ ਮਿੰਟ ਰਾਣਾ ਸਾਹਿਬ ਮੇਰੀ ਗੱਲ ਸੁਣੋ। ਰਾਣਾ ਸਾਹਿਬ ਚੁਰੀਆਂ ਚਲੇ ਰਾਣਾ ਸਾਹਿਬ ਇਹ ਮੇਰਾ 5-6 ਸਾਲ ਤੋਂ ਇਤਨਾ ਮੇਰਾ ਤਲਕ ਬਣੇ ਨਹੀਂ ਨਹੀਂ ਇਹ ਵੀ ਗੱਲ ਪੂਰੀ ਗੱਲ ਨਹੀਂ ਤੁਹਾਡਾ ਇਹਨਾਂ ਦਾ ਤਾਲੁਕ ਉਦੋਂ ਹੀ ਬਣ ਗਿਆ ਸੀ ਜਦੋਂ ਰੂਹਾਂ ਬਣੀਆਂ ਸੀ ਇਹ ਰਾਣਾ ਯਾਰ ਇਹ ਗੱਲ ਹਾਂ ਨਹੀਂ ਇਹ ਤਾਂ ਤੁਸੀਂ ਕਿਦਾਂ ਕਹਿ ਰਹੇ ਮੇਰੀ ਗੱਲ ਤੁਹਾਡਾ ਤਾਂ ਪੂਰੀ ਹੋ ਲੈਂਦੋ ਨਾ ਸਰ ਇਹ ਤੁਹਾਡੀ ਜਿਹੜੀ ਮਿੱਟੀ ਸੀ ਨਾ ਜਿਹਦੇ ਨਾਲ ਤੁਸੀਂ ਬਣੇ ਆ ਤੇ ਇਹਨਾਂ ਦੀ ਜਿਹੜੀ ਮਿੱਟੀ ਹੈ ਜਿਹਦੇ ਨਾਲ ਇਹ ਸੁਣ ਲਓ ਰੂਹਾਂ ਤੋਂ ਬਾਅਦ ਜਗ- ਪੌਦ ਆਇਆ ਸੀ ਇੱਕ ਨਹੀਂ ਉਸ ਪੌਦ ਤੋਂ ਬਾਅਦ ਮਿਲੇ ਨਾ ਸਾਲ ਦਾ ਪੌਦ ਆਇਆ ਉਹ ਪੌਦ ਤੋਂ ਬਾਅਦ ਜਦੋਂ ਨਹੀਂ ਆਇਆ। ਉਹ ਗੱਲ ਪੂਰੀ ਤਾਂ ਸੁਣ ਲੈ ਜਦੋਂ ਪੌਦ ਆਇਆ ਨਾ ਪੌਦ ਤੋਂ ਬਾਅਦ ਅਸੀਂ ਮਿਲੇ ਇਸ ਪੌਦ ਤੋਂ 8-7 ਸਾਲ ਪਹਿਲੇ ਮੈਂ ਤੁਹਾਡੇ ਨਾਲ ਮਿਲ ਪਿਆ ਸੀ ਤੁਸੀਂ ਮੇਰੇ ਉਹ ਯਾਰ ਹੋ ਕਿ ਰਾਤ ਦਿਨ ਇਕੱਠੇ ਫਿਰ ਰਹੇ ਆ ਸਾਡਾ ਮਤਲਬ ਇੱਕ ਰੂਜ ਟਾਈਮ ਹਾਂ ਤੁਸੀਂ ਵੀ 3 ਦਿਨ ਨਾ ਕੋਈ ਮੈਸੇਜ ਨਾ ਕਾਲ ਨਾ ਗੋਸ਼ਟ ਨਹੀਂ ਆਪਣੇ ਮੈਸੇਜ ਤੇ ਗੱਲਬਾਤ ਹਾਂ proper- ਲੇਕਿਨ ਗੋਸ਼ਟ ਨਹੀਂ ਯਾਰ ਪਤਾ ਕੀ ਗੋਸ਼ਟ ਨਾ ਰਹਾ ਅੱਛਾ ਜਿੰਨੇ ਮੇਰੇ ਦੋਸਤ ਅਹਬਾਬ ਨੇ ਮੈਂ ਸਾਰਿਆਂ ਨੂੰ ਦਾਨਿਸਤਾ ਤੌਰ ਤੇ ਨਾ ਇਸ ਪਾਸੇ ਦਾ ਮੈਸੇਜ ਕੀਤਾ ਅੱਗੇ ਹਾਲਾਤ ਬਹੁਤ ਖਰਾਬ ਨੇ ਕੋਲੇਸਟ੍ਰੋਲ ਲੋਕਾਂ ਦੇ ਧੱਕੇ ਨਾਲ ਜੀ ਇਹ ਹੈ ਕਿ ਆਜ਼ਾਦ ਤੁਸੀਂ- ਰਾਮੇ ਤੁਸੀਂ ਐਮਰਜੈਂਸੀ ਚ ਇਹ ਜਿਹੜਾ ਅੱਛਾ ਇਹ ਪਹਿਲੇ ਆ ਗੱਲ ਮੁਕੰਮਲ ਕਰ ਲਈ ਆ ਜਿਹੜਾ ਆਦਮੀ ਹੈ ਨਾ ਇਹਦੀ ਤੇ ਤੁਹਾਡੀ ਇੱਕ ਜਗ੍ਹਾ ਮਿੱਟੀ ਗੁੰਨੀ ਗਈ ਸੀ ਉਹਦੇ ਚੋਂ ਬਾਅਦ ਚ ਇੰਜ ਹੱਥ ਲਾ ਕੇ ਤਾਂ 2 ਪੇੜੇ ਕਰਕੇ ਆ ਸਜਾਦ ਬਣ ਗਿਆ ਆ ਫੈਸਲ ਰਾਮ ਬਣ ਗਿਆ ਉਹ ਯਾਰ ਇਹ ਤੁਸੀਂ ਕਿ ਰਾਣਾ ਯਾਰ ਜਿੰਦਾਬਾਦ ਰਾਣਾ ਯਾਰ ਜਿੰਦਾਬਾਦ ਰਾਣਾ ਯਾਰ ਜਿੰਦਾਬਾਦ। ਅੱਛਾ ਆਇਆ ਕਿੱਧਰ ਸੀ ਤੂੰ ਹੁਣ ਥੋੜਾ ਉਸਤਾਦ ਵੀ ਸ਼ਿਕਾਇਤ ਰਾਣਾ ਸਾਹਿਬ ਜਦੋਂ ਅੱਲਾ ਜਾਣ ਦਾ ਦਿਲ ਕਰਦਾ ਉਹ ਮੇਰੇ ਮਾਸੂਮ ਭਰਾ ਬਿਸਤੀ ਕਰਕੇ ਲਾ ਪਾ ਕੇ ਹੱਥ ਚ ਬਣਾ ਦਿੰਦਾ ਜਿਵੇਂ ਦੀ ਕੱਕ ਲਈ ਖਾਣ ਪੀਣ ਦੇ ਨਾਲ ਹੀ ਬੰਦਾ ਜ਼ਿੰਦਾ ਸਿਰਫ ਖਾਣ ਪੀਣੇ ਕਰਦੇ ਰਹੀਏ ਬਸ ਚੋਰ ਮੈਂ ਬਣਾ ਕੇ ਲਿਆ ਉਹ ਬੱਚਾ ਚਾਬੀਆਂ ਜਦੋਂ ਬੰਦੀ ਘਰ ਪੋਟੇ ਕਲੇਤੀ ਉਹ ਚਾਪਾ ਪਿੱਡੀ ਗੋਸ਼ ਅੱਛਾ ਭਾਜੀ ਹਾਂ ਤਾਂ ਖੋਲ ਕੇ ਨਹੀਂ ਰੋ ਭਾਜੀ ਉਹ ਤੁਹਾਡੀ ਸਾਰੀ ਗੱਲ ਠੀਕ ਹੈ ਲੇਕਿਨ ਆ ਜਿਹੜੇ 3 ਦਿਨ ਦੀ ਗੱਲ ਉਹਦਾ ਕੋਈ ਫੈਸਲਾ ਸੁਣਾ ਠੀਕ ਹੈ ਕੋਲੇਸਟ੍ਰੋਲ ਦਾ ਜਿਹੜਾ ਮਸਲਾ ਸੀਗਾ ਪਾਪੇ ਕੋ ਬਣ ਗਏ ਹੈਗੇ ਮੈਂ ਸਾਰੇ ਫੋਨ ਕਰ ਰਿਹਾ ਸੀਗਾ ਤੁਸੀਂ ਮੇਰਾ ਫੋਨ ਅਟੈਂਡ ਨਹੀਂ ਕੀਤਾ ਤੇ ਮੈਂ ਰਾਮੇ ਸਾਹਿਬ ਨੂੰ ਈਦ ਵਾਲੀ ਸ਼ਾਮ ਨੂੰ ਕਾਲ ਕੀਤੀ ਸ਼ਾਮ ਨੂੰ ਕਾਲ ਕੀਤੀ ਮੈਂ ਕਿਹਾ ਜੀ ਤੁਸੀਂ ਸਜਾਦ ਸਾਹਿਬ ਵੱਲ ਗਏ ਉਹਨਾਂ ਨੇ ਕਿਹਾ ਕਿ ਭਾਈਜਾਨ ਕੈਮਰੇ ਤੇ ਤੁਸੀਂ ਦੇਖਿਆ ਉਹਨਾਂ ਦਾ ਵਜ਼ਨ ਕਿੰਨਾ ਵੱਧ ਰਿਹਾ ਮੈਂ ਬਹਾਨੇ ਨਾਲ ਹੀ ਉਹਨਾਂ ਨੂੰ ਫੋਨ ਨਹੀਂ ਕਰ ਰਿਹਾ ਕਿ ਉਹ ਮੈਂ ਉਹਨਾਂ ਨੂੰ ਗੋਸ਼ਤ ਪਾਉਣਾ ਪੈ ਜਾਣਾ ਤੇ ਉਹਨਾਂ ਦੀ ਤਬੀਅਤ ਦਾ ਮਸਲਾ ਹੈ ਮੈਂ ਤੇ ਇਸ ਗੱਲ ਦਾ ਗਵਾਹ ਹਾਂ ਕੀ ਦੂਰ ਤੁਹਾਡੀ ਅੰਦੇਸ਼ ਮੇਰੀ ਗੱਲ ਹੋਈ ਸਾਡੇ ਤੂੰ ਪਹਿਲਾਂ ਹੀ ਮੈਨੂੰ ਇਹ ਦੱਸ ਦਿੰਦਾ 6:30 ਵਜੇ ਗੱਲ ਹੋਈ ਫਿਰ 9 ਵਜੇ ਨਾਲ ਫਰੀਦ ਨੂੰ ਕਾਨਫਰੰਸ ਲਾ ਕੇ ਮੈਂ ਫਿਰ ਕਿਹਾ ਨਹੀਂ ਇਹ ਤੁਸੀਂ ਕਦੀ ਗਲਤੀ ਵੀ ਨਾ ਕਰਿਓ ਕਾਲ ਕਰਨ ਵਾਲੀ ਤਾਜ ਜੀ ਨੇ ਗੋਸ਼ਤ ਦਾ ਕਹਿ ਦੇਣਾ ਵਾ ਤਾਂ ਤੁਹਾਨੂੰ ਖਵਾਉਣਾ ਪੈ ਜਾਣਾ ਵਾ ਉਹ ਹੁਣ ਇਹ ਹੈ ਕਿ ਦਾਲ ਸਬਜ਼ੀਆਂ ਇਹੀ ਅੱਛੀਆਂ ਨੇ ਸਬਜ਼ੀਆਂ ਖਾਓ ਜੀ 50 ਰੁਪਏ ਪਿੰਡੀ ਹੋ ਗਈ ਇਹ ਖਾਓ ਔਰ ਭਾਈ ਨਾਲੇ ਜਾਨ ਤੁਸੀਂ ਈਦ ਵਾਲੇ ਦਿਨਾਂ 'ਚ ਐਮਰਜੈਂਸੀ ਜਾ ਕੇ ਦੇਖੋ ਜਿਹੜਾ 45 ਤੋਂ 50 ਸਾਲ ਦਾ ਬੰਦਾ ਹੈ ਨਾ ਜਿਹਨੇ ਸਵੇਰ ਦੁਪਹਿਰ ਸ਼ਾਮ ਖਾਦੇ ਹੈ ਉਹਨੂੰ ਜਾ ਕੇ ਜਿਹੜੇ ਤੁਸੀਂ ਪੁੱਛਣਾ ਨਾ ਉਹ ਢਿੱਡ ਜਿਹਾ ਕੱਢ ਕੇ ਮੁੰਡਾ ਇਧਰੋਂ ਘੁੱਟਣ ਡਿਆ ਹੁੰਦਾ ਤੇ ਇੰਜ ਕਰਕੇ ਲੱਤਾਂ ਕਰਕੇ ਲੰਮਾ ਪਿਆ ਉੱਥੇ ਇੱਥੇ ਢਿੱਡ ਠੀਕ ਹੋ ਗਿਆ ਬੈਠਾ ਉਹਨੂੰ ਜਰਾ ਕੇ ਜਿਹੜੇ ਤੁਸੀਂ ਪੁੱਛਣਾ ਨਾ ਭਾਜੀ ਹੋਇਆ ਕੀ 2 ਹੀ ਬੋਟੀਆਂ ਪੂਰੇ ਸਿਵਲ ਨੂੰ ਪੂਰੇ ਅਲਾਈਡ ਨੂੰ ਨਹੀਂ ਪਤਾ ਤੁਸੀਂ ਜਿਹਨੂੰ ਵੀ ਜਾ ਕੇ ਪੁੱਛ ਲਓਗੇ ਉਹਨੂੰ ਤੁਹਾਨੂੰ ਗੱਲ ਇੱਕੋ ਹੀ ਕਰਨੀ ਹੈ ਤੇ ਕੋਈ 3 ਕਿਲੋ ਖਾ ਗਿਆ ਹੈ, ਇਸੇ ਵਜ੍ਹਾ ਨਾਲ ਪਹੁੰਚਿਆ ਹੈ। ਲੇਕਿਨ ਤਕੀਆ ਕਲਾਮ ਹਰ ਬੰਦੇ ਦਾ ਇੱਕ ਹੀ ਹੈ ਹਾਂ ਲੈ ਹੁਣ 2 ਹੀ ਲੈ ਹੁਣ ਤੂੰ ਗੱਲ ਸਮਝਾਈ ਮੇਰੀ ਸਮਝ ਚ ਤੇ ਆ ਗਈ ਇਹ ਉਹ ਲੋਕ ਨੇ ਜਿਹੜੇ ਤੁਹਾਡੇ ਹਮਦਰਦ ਨੇ ਹਾਂ ਇਹ ਉਹ ਲੋਕ ਨੇ ਜਿਹੜੇ ਤੁਸੀਂ ਅਸਲ 'ਚ ਕਦਰ ਨਹੀਂ ਕਰਦੇ ਦਰਦ ਲੇਕਿਨ ਇਹ ਗੱਲ ਪਤਾ ਇੱਥੋਂ ਸਾਬਤ ਹੋਈ ਹੈ ਕਿ ਅਸੀਂ ਸਾਰੇ ਲੋਕ ਤੁਹਾਡੀ ਫਿਕਰ ਕਰਨੇ ਆ ਤੁਹਾਨੂੰ ਯਾਦ ਇਸ ਗੱਲ ਦੀ ਤੁਹਾਡੀ ਫਿਕਰ ਦੇ ਵਿੱਚ ਅਸੀਂ ਤੁਹਾਨੂੰ ਗੋਸ਼ਤ ਨਹੀਂ ਪੁੱਛਿਆ ਤੁਸੀਂ ਸਾਨੂੰ ਕਾਤਲ ਕਹੋ ਜਾਹਲ ਕਹੋ ਪਾਗਲ ਕਹੋ ਉਹ ਯਾਰ ਨਹੀਂ ਅਸੀਂ ਕਹਿਣਾ ਕੀ ਹੈ ਸਾਨੂੰ ਛਿੱਤਰ ਮਾਰਨਾ ਅਗਲੀ ਹੁਣ ਗੱਲ ਸੁਣ ਲਓ ਈਦ ਨਹੀਂ ਦਿੱਤੀ ਇਹ ਭਾਜੀ ਹੋਣੀ ਚਾਂਦ ਰਾਤ ਸਾਰੀ ਫਿਰਦੇ ਰਹੇ ਇਹਨਾਂ ਦੇ ਵਾਰੇ 'ਚ ਬੱਕਰਾ ਨਹੀਂ ਲੱਭਾ ਇਹਨਾਂ ਨੂੰ ਠੀਕ ਹੋ ਗਿਆ ਇਹ ਸਵੇਰੇ ਈਦ ਪੜ ਕੇ ਫੇਰ ਗਏ ਨੇ ਠੀਕ ਹੈ ਫੇਰ ਸਾਰੀ ਦਿਹਾੜੀ 'ਚ ਵੀ ਉਸ ਵਾਰੇ 'ਚ ਨਹੀਂ ਆਇਆ ਯਾਨੀ ਕੋਈ ਲੱਖ ਵਾਲਾ ਜੇ 60 ਦਾ ਰਹਿ ਗਿਆ ਤਾਂ ਉਹ ਵੀ ਵਾਰੇ 'ਚ ਨਹੀਂ ਸੀ ਹਲੇ ਫਿਰ ਦੂਜੇ ਦਿਨ ਗਏ ਨੇ ਠੀਕ ਆ ਜੀ
ਉਦੋਂ ਵੀ ਨਹੀਂ ਲੱਭਾ। ਤੀਜੇ ਦਿਨ ਮਗਰਬ ਤੋਂ 15 ਮਿੰਟ ਪਹਿਲੇ ਸੌਦਾ ਹੋਇਆ ਤੇ ਉੱਥੇ ਹੀ ਛੁਰੀ ਫੇਰੀ ਆ ਉਹਨੂੰ ਪੈਸੇ ਦੇ ਕੇ, ਬਲਕਿ ਛੁਰੀ ਤੋਂ ਬਾਅਦ ਉਹਨੂੰ ਪੈਸੇ ਦਿੱਤੇ ਆ ਮੌਕੇ ਤੇ। ਹਾਂਜੀ ਕਿਉਂਕਿ ਟਾਈਮ ਮਗਰਬ ਹੋ ਗਿਆ ਸੀ ਨਾ, ਉਧਰੋਂ ਸੌਦਾ ਆਇਆ ਉਧਰੋਂ ਜ਼ਾਨ ਹੋ ਗਈ, ਇਹਨਾਂ ਨੇ ਕਿਹਾ ਮੈਂ ਛੁਰੀ ਫੇਰ ਲਵਾਂ ਬਾਈ ਪੈਸੇ ਦੇਣਾ। ਉਹ ਜਿਹਦੇ ਨਾਂ ਦੀ ਕੁਰਬਾਨੀ ਸੀ ਉਹ ਬੌਂਡ ਹੋ ਕੇ ਬੈਠਾ ਰਿਹਾ 3 ਦਿਨ ਹਿਸਾਬ ਲਾਓ ਇਹਨਾਂ ਨੇ ਇੰਜ ਈਦ ਦੀ ਪੂਛ ਤੇ ਜਾ ਕੇ ਕੁਰਬਾਨੀ ਕੀਤੀ। ਲਈ ਦੀ ਲਓ ਜੀ ਰਾਣਾ ਸਾਹਿਬ, ਬਿਸਮਿਲ੍ਲਾ। ਇੱਕ ਜ਼ਹੀਨ ਆਦਮੀ ਦੀ ਨਿਸ਼ਾਨੀ ਇਹ ਵਾ ਕਿ ਉਹ ਹਮੇਸ਼ਾ ਵੇਖੇਗਾ ਕਿ ਫਾਇਦਾ ਕਿਹਦੇ 'ਚ। ਬਿਲਕੁਲ ਨਹੀਂ ਬਿਲਕੁਲ। ਉਹਦੀ ਇੱਕ ਇਹ ਵੀ ਨਿਸ਼ਾਨੀ ਕਿ ਉਹ ਦੇਖੇ ਵੀ 2 ਸਿਆਣੇ ਬੰਦੇ ਗੱਲ ਕਰ ਰਹੇ ਤੇ ਮੈਂ ਚੁੱਪ ਰਹਿ ਲਵਾਂ। ਇਹ ਵੀ ਇੱਕ ਜ਼ਹੀਨ ਆਦਮੀ ਦੀ ਨਿਸ਼ਾਨੀ ਦੀ ਰਾਣਾ ਸਾਹਿਬ। ਮੈਂ ਮੈਂ ਬੋਲਣੇ ਉਧਰ ਦੇਖੋ ਉਹਦੀ ਸ਼ੇਪ ਵੱਧ ਗਈ, ਉਹਦਾ ਬੱਕਰਾ ਚੁੱਕਿਆ ਗਿਆ ਬੱਕਰਾ ਔਰ ਬੱਕਰਾ ਉਹਦਾ ਇਕੱਠਾ ਨਹੀਂ ਚੁੱਕਿਆ ਗਿਆ। ਪਹਿਲੇ ਉਹਨਾਂ ਨੇ ਲੱਤਾਂ ਚੁੱਕੀਆਂ, ਫਿਰ ਉਹਨਾਂ ਨੇ ਢਿੱਡ ਚੁੱਕਿਆ, ਫਿਰ ਉਹਨਾਂ ਨੇ ਉਹਦੀ ਸਿਰੀ ਚੁੱਕੀ। ਨਹੀਂ ਨਹੀਂ ਬੱਕਰਾ ਇੱਥੇ ਬੱਕਰਾ ਸੀਗਾ ਰਾਣਾ ਸਾਹਿਬ 55,000 ਰੁਪਏ ਦਾ ਸ਼ੀ ਜਵਾਨ ਬੱਕਰਾ ਲੈ ਕੇ ਆਇਆ 55,000 ਜੀ। ਇੱਥੇ ਆਉਂਦਾ ਸੀ ਜਦੋਂ ਇਹ ਲੰਮੇ ਪੈਂਦਾ ਸੀ ਨਾ। ਜਦੋਂ ਲੰਮੇ ਪੈ ਹਾਂਜੀ 55,000 ਦਾ ਜਦੋਂ ਲਿਆ ਵਾਲ ਸਾਹਿਬ ਇਹੀ ਕਹਿ ਕੇ ਮੇਰਾ ਲੱਕ ਤੜਾਤਾ ਤੂੰ ਮੇਰਾ ਲੱਕ ਤੜਾ। 2 ਵਾਰੀ ਮਾਂ ਕਹੋ ਤੇ 55,000 ਬਣਦਾ ਰਾਣਾ ਸਾਹਿਬ। ਉਹ ਭਾਜੀ ਨਾਲੇ ਬੱਕਰਾ ਖਲੋਤਾ ਹੋਇਆ ਸਾਹ ਲੈਂਦਾ ਸੀ ਤੇ ਉਹ ਮਿੱਟੀ ਉੱਡਦੀ ਸੀ, ਉਹ ਇੰਨਾ ਨੀਵਾਂ ਸੀ। ਦੋ ਵਾਰੀ 27,500 ਕਹੋ ਤੇ ਫੇਰ 55 ਬਣਦਾ ਹਾਂ। ਆ ਭਾਜੀ ਦੇਖੋ ਰਿਲੈਕਸ ਹੋ ਕੇ ਅੱਛਾ ਭਾਜੀ ਇੱਧਰੋਂ ਜਿਹੜਾ ਮੈਂ ਤੁਹਾਨੂੰ ਐਡਾ ਰਾਣਾ ਆਜ਼ਾਦ ਮੇਰਾ ਯਾਰ ਇਹ ਉਹ ਮਿੱਟੀ ਜ਼ਮੀਰ ਅੱਗੇ ਮੁਤਮਿਨ ਕਰਤਾ ਜ਼ਮੀਰ ਅੱਗੇ ਮਤਲਬ ਮਰ ਗਿਆ ਜ਼ਮੀਰ। ਨਹੀਂ ਨਹੀਂ, ਮੁਹੱਬਤਾਂ ਅੱਗੇ ਮਿੱਟੀ ਹੋਣਾ ਹੀ ਪੈਂਦਾ ਹੈ। ਉਸਤਾਦ ਜੀ ਰਾਣਾ ਸਾਹਿਬ ਤੇ ਜਿੱਥੇ ਕਹਿਣਾ ਜੀ ਉੱਥੋਂ ਲੈਣਾ ਕੀ। ਤੁਹਾਡੇ ਮਗਰ ਜ਼ਿੰਦਗੀ ਗਾਲਤੀ ਨਾ, ਉਹਨੇ ਦਿਨ ਦੇਖਿਆ ਨਾ ਰਾਤ ਦੇਖਿਆ ਉਸ ਬੰਦੇ ਦੇ। ਉਹ ਤਾਂ ਅੱਛਾ ਜੀ ਚਲੋ ਅਗਲੀ ਗੱਲ ਦੱਸੋ। ਇਹ ਮਜ਼ਾਕ ਰਾਤ ਜਾ ਕੇ ਉੱਥੇ ਲੈਂਦਾ ਕੌਣ? ਇਹ ਗੱਲਾਂ ਇੱਥੇ ਦੀਆਂ ਸਾਡੀਆਂ ਜੁਗਤਾਂ ਉੱਥੇ ਕਰਦਾ ਚੁੱਕਾ ਪੜਦਾ ਫਿਰ ਚੁੱਕਾ ਪੜਦਾ ਇੱਥੇ ਚੁੱਕ ਨਾਲ ਰਾਣਾ ਸਾਹਿਬ ਵੀ ਆਇਆ ਨਾ ਤੂੰ ਕਿਉਂ ਚੁੱਕਣਾ ਪਰਦਾ ਹੈਗਾ ਹੀ ਨਹੀਂ ਇੱਥੇ ਦੀਆਂ ਬੇਟੇ। ਜੁਗਤਾਂ- ਸਿੱਧੀ ਪਿੱਛੇ ਤੱਕ ਝਾਤੀ ਪੈਂਦੀ, ਪਰਦਾ ਤੇ ਹੈਗਾ ਹੀ ਨਹੀਂ। ਚੁੱਕਣਾ ਕਿਹੜਾ ਤੂੰ ਤਾਂ ਪਰਦਾ ਚੁੱਕ ਕੇ ਉੱਤੇ ਬੰਨ ਦਿੱਤਾ ਕਿਸੇ ਦਾ। ਮੇਰੇ ਚੁੱਕਣ ਤੇ ਪੜਦਾ ਨਾ ਮਾਹੌਲ ਚੇਂਜ ਹੋ ਗਿਆ ਜਰਾ। ਤੂੰ ਕਿਆ ਕਰ ਸੁੱਟਾ ਭਾਜੀ ਇੱਥੇ ਦੀਆਂ ਜੁਗਤਾਂ ਸਾਰੀਆਂ ਯਾਦ ਕਰਕੇ ਉੱਥੇ ਸੁਣਾ ਕੇ ਲੱਖਾਂ ਰਿਪੀਟ ਕਰ ਦੇ। ਇੱਥੇ ਦੀਆਂ ਉੱਥੇ ਕਰਦਾ ਜਾ ਕੇ। ਪਹਿਲੇ ਇੱਥੇ ਹੋਈਆਂ ਹੁੰਦੀਆਂ। ਹਾਂਜੀ ਰਾਣਾ ਸਾਹਿਬ ਜੋ ਇੰਨੀ ਜ਼ਿਆਦਾ ਮਹਿੰਗਾਈ ਆ ਭਾਈ, 5-7 ਲੱਖ ਰੁਪਏ ਨਾਲ ਹੁਣ ਬਣਦਾ ਕੀ? ਭਾਜੀ ਸਾਨੂੰ 1500 ਦੀ ਜੁਗਤ ਘਰ ਪੈਂਦੀ ਹੈ। ਭਾਜੀ ਇਹ ਤਾਂ ਵਿੱਚ 200 ਦੇ ਦਿਆ ਕਰੇ। ਮੇਰੇ ਭਾਜੀ ਮੇਰੇ ਪੈਸੇ ਲੈ ਦਿਓ ਉਹਨਾਂ ਨੂੰ, ਕਿਉਂਕਿ ਮੇਰੀਆਂ ਜਿਹੜੀਆਂ ਕੀਤੀਆਂ ਉਹਨਾਂ ਦੇ ਪੈਸੇ ਅਸੀਂ ਜਿਹੜੀਆਂ ਤੇਰੀਆਂ ਕੀਤੀਆਂ ਉਹ ਲਾਫਟਰ ਨਹੀਂ ਆਇਆ। ਮਾਈ ਬਾਪ ਨੇ ਕਹਿੰਦਾ ਜਿਹੜੀਆਂ ਤੇਰੀਆਂ ਕੀਤੀਆਂ ਉਹਨਾਂ ਦੇ ਲਾਫਟਰ ਨਹੀਂ ਆਇਆ। ਕੀਤੀਆਂ ਤੇ ਐਵੇਂ ਯਾਰ ਉਹਦੇ ਪੈਸੇ ਦੇ ਦਿਓ। ਗੱਲਾਂ ਲਾਉਂਦੇ ਹੀ ਉਹਨੇ ਜੇ ਤੇਰੀਆਂ ਕੀਤੀਆਂ ਪੁੱਤਰ ਨੇ। ਮੇਰਾ 50,000 ਰੁਪਏ ਫੈਸਲ ਸਾਹਿਬ ਬਣਦਾ। ਮੈਂ ਉਹ ਜਿਨ੍ਹਾਂ ਨੇ ਹਿਸਟਰੀਆਂ ਪੜੀਆਂ ਜੀ, ਜੀ, ਜੀ। ਵੇਖ ਕੇ ਦੱਸ ਦਿੰਦੇ ਮਾਈ ਬਾਪ ਕੇ ਪੜੀਆਂ ਉਹ ਟੀਮ ਤੋੜਨ ਆਏ। ਉਹਨਾਂ ਨੇ ਤੁਹਾਡੀਆਂ ਰਜਿਸਟਰੀਆਂ ਫੜੀਆਂ ਹੋਈਆਂ ਵਾ। ਲੋ ਜੀ ਰਾਣਾ ਸਾਹਿਬ ਗੱਲ ਇਹ ਆ, ਜੀ ਤੂੰ ਉਹਨਾਂ ਨੂੰ ਫਰਕ ਕਰ ਸਾਰਿਆਂ ਨੂੰ ਆਪਣੇ ਮੈਂ ਇਹਨਾਂ ਨੂੰ ਕਰਦਾ। ਆਪਾਂ ਦੋਵੇਂ ਇੱਕ ਸ਼ੋਅ ਸ਼ੁਰੂ ਕਰਦੇ ਆ, ਲੋਕਾਂ ਨੂੰ ਦੱਸੀਏ ਵੀ ਕਿਵੇਂ ਸ਼ੋਅ ਹੁੰਦਾ। ਸਹੀ ਗੱਲ। ਇਹ ਪਤਾ ਨਹੀਂ ਕਿਸੇ ਭੁਲੇਖੇ ਜਿਹਨੇ ਰਾਣਾ ਸਾਹਿਬ ਇਹਨਾਂ ਨੂੰ ਹਾਲੇ ਪਤਾ ਨਹੀਂ। ਇਹਨਾਂ ਨੂੰ ਮੇਰਾ ਦੱਸ ਜ਼ਰਾ। ਨਹੀਂ ਆਪਾਂ ਤਾਂ ਨਹੀਂ ਕਿਤੇ ਪਲੇ ਨਹੀਂ 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 ਮੈਂ ਤੇਰੇ ਨਾਲ ਆ। ਉਹ ਨਾ ਹੋਵੇ 6 ਮਹੀਨੇ ਬਾਅਦ ਇਹ ਵੀ ਨਾ ਹੁਣ ਤਾਂ ਅਸੀਂ ਕਹਿਣੀ ਯਾਰ ਰਸਤਾ ਨਹੀਂ ਪਲੇ। 6 ਮਹੀਨੇ ਬਾਅਦ ਮੈਂ ਕਹਾਂ ਰਾਣਾ ਤੂੰ ਤੇ ਬੋਲ। ਇਹ ਕਹੇ ਤੂੰ ਹੀ ਮੈਨੂੰ ਕਿਹਾ ਸੀ। ਅੱਛਾ ਫਿਰ ਇੱਕ ਦੂਜੇ ਨੂੰ ਕਹੀਏ ਯਾਰ ਉਹ ਦੌਰ ਹੋਰ ਸੀ ਜਦੋਂ ਲੋਕ ਸਾਨੂੰ ਨਾ ਹਾਂ। ਅਸੀਂ ਵਿਕਦੇ ਸੀ, ਹੁਣ ਨਹੀਂ। ਉਦੋਂ ਪਰੇਸ਼ਾਨੀਆਂ ਨਹੀਂ ਸੀ ਹੁੰਦੀਆਂ। ਲੈ ਪਰੇਸ਼ਾਨੀ। ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਸੁਣਾਉਣਾ ਵੀ ਇਹਦੀ 94 ਦੀ। ਅਸੀਂ ਸ਼ੋਅ ਕਰ ਰਹੇ ਆ ਤੇ ਹੁਣ ਰਾਣਾ ਯਾਰ ਗੱਲ ਪਤਾ ਕੀ ਹੁੰਦੀ ਆ। ਪਹਿਲੀ ਗੱਲ ਇਹ ਨਾਜ਼ਰੀਨ ਨੇ ਚ ਰੱਖਣੀ ਆ, ਬਹਾਦਰੀ ਜਿਹੜੀ ਹੁੰਦੀ ਨਾ ਉਹ ਵੀ ਕਿਸੇ ਹਿਸਾਬ ਨਾਲ ਕਿਸੇ ਮੌਕੇ ਤੇ ਅੱਛੀ ਲੱਗਦੀ ਹੈ। ਗੱਲ ਤੇ ਵੀ ਬਹਾਦਰੀ ਜਿਹੜੀ ਨਾ ਚੰਡਾ ਚੁੰਡਾ ਪਵਾ ਦਿੰਦੀ ਹੈ। ਫੌਰੀ ਯਾਨੀ ਉਹਨੇ ਦੇਖੋ ਨਾ ਤੁਹਾਨੂੰ ਅੱਗੇ ਬਲਾਈਂਡ ਆ, ਪਤਾ ਹੀ ਨਹੀਂ ਅੱਗੇ ਕੀ ਆ, ਤੇ ਉਹ ਬੇਵਕੂਫ ਬਹਾਦਰ ਹੁੰਦੇ ਜਿਹੜੇ ਵੀ 2:30 ਵਜੇ ਦਾ ਟਾਈਮ ਆ ਤੇ ਜਨਾਬ ਜੀ ਸਾਨੂੰ ਅਸੀਂ ਸ਼ੋਅ ਕਰ ਰਹੇ ਤੇ ਇੱਕ ਬੰਦਾ ਉਹਨੇ ਕਿਹਾ ਜੀ ਬਾਹਰ ਕਿੰਨੇ ਹੀ ਬੰਦੇ ਆਏ ਆ ਤੇ ਸਮਝ ਨਹੀਂ ਲੱਗ ਰਹੀ ਕੌਣ ਨੇ। ਤੂੰ ਨਿੱਕੀ ਜਿਹੀ ਝੀਤ ਪੈਪ ਆ ਤੇ ਉਹਦੇ ਚ ਬੰਦੇ ਵੀ ਨਾ ਇੰਜ ਦੇ ਮੂੰਹ ਨਹੀਂ ਹੋ ਜਾਂਦੇ, ਉਹ ਨਜ਼ਰ ਆਉਂਦੇ ਆ। ਇਹ ਵੀ ਨਹੀਂ ਸਮਝ ਲੱਗਦੀ ਵੀ ਇਹਦੇ ਨਕਸ਼ੇ ਨਾਲ ਕਿੱਦਾਂ ਦੇ ਆ। ਤੇ ਹੁਣ ਅਸੀਂ ਅੰਦਰ ਸ਼ੋਅ ਬੰਦ ਕੀਤਾ ਤੇ ਮੈਂ ਇਹਨੂੰ ਕਹਿ ਰਿਹਾ, ਇਹ ਮੈਨੂੰ ਕਹਿ ਰਿਹਾ ਯਾਨੀ ਸਾਨੂੰ ਨਾ ਉਹਨੇ ਕਿਹਾ ਇਸ ਹਿਸਾਬ ਨਾਲ ਵੀ ਅਸੀਂ ਡਰ ਗਏ। ਰਾਤ ਦੇ 3 ਵਜੇ ਯਾਰ ਕਿਹੜੇ ਬੰਦੇ ਆ ਸਕਦੇ। ਅੱਛਾ ਹੁਣ ਸ਼ੋਅ ਦੇ ਵਿੱਚ ਇੰਨਾ ਕੋ ਫ੍ਰੀ ਹੈਂਡ ਸ਼ੋਅ ਹੁੰਦਾ ਸੀ ਕਿ ਪਤਾ ਨਹੀਂ ਕਿਹਨੂੰ ਕਿਹੜੀ ਗੱਲ ਪਾਈ। ਇਹ ਵੀ ਬੜਾ ਰੌਲਾ ਸੀ। ਫਿਰ ਬਰਾਦਰੀਆਂ, ਫਿਰ ਰਾਣਾ, ਮੈਂ ਐਡਾ ਤੂੰ ਰਾਣਾ, ਇਹ ਵੀ ਟੈਪ ਐਵੇਂ ਕੋ ਰਾਣਾ ਵਿੱਚ ਸਾਡਾ ਵੀਰ ਕੋ ਐਵੇਂ ਖੇਜ ਕੱਢਣ ਆ ਗਿਆ। ਸਮਝ ਆ ਰਹੀ ਜਾਂ ਮਤਲਬ ਵਿੱਚ ਹੋਰ ਵੀ ਬੜਾ ਕੁਝ ਹੁੰਦਾ ਸੀ ਐਸਾ ਕਿ ਜਿਹਦੇ ਚ ਗੁੱਸਾ ਤੁਸੀਂ ਕਰ ਸਕਦੇ ਆਰਾਮ ਨਾਲ। ਹਾਂਜੀ। ਅਸੀਂ ਉਹ ਟੈਨਸ਼ਨ ਸੀ ਕਿ ਯਾਰ
ਇਹ ਹੁਣੇ ਸ਼ੋਅ ਮੁੱਕਿਆ, ਘੰਟਾ ਪਹਿਲੇ ਕੋਈ ਗੱਲ ਐਸੀ ਹੋਈ ਹੋਵੇ, ਅੱਧਾ ਘੰਟਾ ਪਹਿਲੇ ਹੋ ਗਈ ਹੋਵੇ ਤੇ ਦਿਲ ਕਰੇ ਤੇ ਇਹ ਕਰ ਉੱਤੋਂ ਸਨਾਟਾ 3 ਵਜੇ ਦਾ ਇੱਕ ਮੈਂ ਜਾ ਰਿਹਾ ਦੇਖ ਰਿਹਾ, ਮੈਂ ਕਿਹਾ ਯਾਰ ਰਸ਼ ਰੁਸ਼ ਨਜ਼ਰ ਆ ਰਿਹਾ। ਭਾਵੇਂ ਅਸੀਂ ਖੈਰ ਅੱਲਾ ਦੀ ਸਪੁਰਦ। ਰਾਣਾ ਸਾਹਿਬ ਨੇ ਫਿਰ ਹਿੰਮਤ ਕੀਤੀ, ਇਹ ਪਿਛਲੇ ਕਮਰੇ 'ਚ ਚਲੇ ਗਏ। ਲੈ ਕੇ ਹਿੰਮਤ ਕੀਤੀ। ਇਹਨੇ ਇੰਜ ਕੀਤਾ ਵਾ ਤੇ ਕੁੰਡੀ ਲਾ ਲਈ ਮਾਮਾ ਟੰਕੇ ਇਹਨੇ ਭਾਵੇਂ ਇਹਨੇ ਕਹਾ ਜੋ ਹੋਏਗੀ ਦੇਖੀ ਜਾਏਗੀ। ਨਹੀਂ ਅਸੀਂ ਭਾਈ ਗਏ ਆ, ਅਸੀਂ ਬੂਹਾ ਖੋਲਿਆ ਭਾਈ, ਸਾਡੇ ਭਤੀਜੇ ਭਾਂਜੇ, ਸਾਡੀਆਂ ਭੈਣਾਂ, ਸਾਡੀਆਂ ਭਰਜਾਈਆਂ, ਸਾਡੇ ਭਰਾ, ਸਾਡੇ ਅੱਬੇ, ਉਹ ਮੇਰਾ ਖਿਆਲ ਕੋ 12-14 ਜੀ, ਮਾਸ਼ਾਅੱਲਾ ਪੂਰਾ ਖਾਨਦਾਨ। ਪੂਰਾ ਖਾਨਦਾਨ ਭਾਈ ਮਾਸ਼ਾਅੱਲਾ। ਹਾਲੇ ਵੀ ਸ਼ਾਇਦ ਵੇਖਦੇ ਹੋਣ ਤੇ ਯਾਦ ਕਰਨਗੇ, ਲੇਕਿਨ ਡਰਾ ਉਹਨਾਂ ਨੇ ਇਸ ਕਿਸਮ ਦਾ ਮਾਰਿਆ ਬੰਦਾ ਸਾਨੂੰ ਡਰ ਜਾਂਦਾ ਜੀ। ਵੀ ਜਿਹਦਾ ਹੱਦ ਹਿਸਾਬ ਕੋਈ ਨਹੀਂ। ਸਤਾਈ 2 ਮਿੰਟ ਛੁੱਟੀ ਜਦੋਂ ਮੂੰਹ ਤੋਂ ਐਮ ਚਲੇ ਰੋ ਰੋ ਅੱਛਾ ਪਤਾ ਕੀ ਗੱਲ ਆ, ਜੋ ਮਰਜ਼ੀ ਇਹਨੇ ਕਹਿ ਲਿਆ, ਇਹਨੇ ਵੀ ਉਹਦਾ ਪੂਰਾ ਸਾਥ ਦੇਤਾ। ਉਹ ਖੁਦਾ ਦੀ ਕਸਮੇ ਅੰਦਰੋਂ ਫਿਰ ਮੁਤਮਿਨ ਨਹੀਂਗਾ ਕਿ ਮੇਰੀ ਗੱਲ ਅਗਰ ਤੱਕ ਪਹੁੰਚ ਗਈ ਤੇ ਮੈਂ ਬਰੀ ਹੋ ਗਿਆ। ਮੈਨੂੰ ਇਹੀ ਯਾਦ ਕਿ ਉਹਨਾਂ ਨੇ ਵੀ ਤੇ ਇਹਨੇ ਵੀ ਤੇ ਰਾਣਾ ਵੀ। ਤਾਂ ਤੁਹਾਡੇ ਅਦਬ ਦਾ ਤਕਾਜ਼ਾ ਹੈ ਨਾ। ਔਰ ਤੁਹਾਡੇ ਦੂਸਰਾ ਅਦਬ ਮੈਂ ਦੇ ਵਿੱਚ ਮੁਤਮਿਨ ਇਸ ਗੱਲੋਂ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਫਿਕਰ ਦੀ, ਇਹਨਾਂ ਨੂੰ ਕੁਝ ਹੋ ਜਾਂਦਾ ਨਾ, ਅਸੀਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਸੀ ਕਰ ਸਕਦੇ। ਕਦੇ ਵੀ ਨਹੀਂ ਮਾਫ ਕਰ। ਇਹ ਗੋਸ਼ਤ ਕੀ ਹੈ, ਇਹਨਾਂ ਤੋਂ ਵਾਰ ਕੇ ਸੁੱਟਦੀ ਹੈ ਕਸਮ ਹੈ। ਬੱਕਰੇ ਵੀ ਇਹਨਾਂ ਦੀ ਕੀ, ਇਹਨਾਂ ਦੀ ਵੈਲਿਊ। ਉਹ ਫਰੀਦ ਮਹੀਨਾ ਹੋ ਗਿਆ ਉਸਤਾਦ ਪਤਾ ਜੀ, ਨਹੀਂ ਕਿਉਂ ਯਾਰ ਗੱਲ ਨਾ ਐਕਸਪ੍ਰੈਸ਼ਨ ਸਾਥ ਨਹੀਂ ਦੇ ਰਹੇ। ਉਹ ਮਹੀਨਾ ਹੋ ਗਿਆ ਰਾਣਾ ਸਾਹਿਬ ਇਹਦੀਆਂ ਲੱਗੀਆਂ ਸਬਜ਼ੀਆਂ ਉਸਤਾਦ ਜੀ ਖਾਣ ਡਏ ਆ, ਤੇ ਤੇਰੇ ਗੋਸ਼ਤ ਨੇ ਮਸਲਾ ਬਣਨਾ ਸੀਗਾ। ਵਾਹ ਵਾਹ ਵਾਹ, ਨਹੀਂ ਯਾਰ, ਸਦਕੇ ਜਾਵਾਂ। ਅੱਲਾ ਜ਼ਿੰਦਗੀ ਕਰੇ ਯਾਰ। ਜਦੋਂ ਮੈਂ ਉਸਤਾਦ ਜੀ ਭਾਜੀ, ਗੁੱਸਾ ਪਤਾ ਹੁੰਦਾ ਕਿ ਮੈਂ ਸਬਜ਼ੀ ਲਾਈ ਹੈ ਮਹੀਨੇ, ਉਹਨੇ ਕਹਿੰਦੇ ਯਾਰ ਮੇਰੀ ਰੋਟੀ ਲੱਗੀ ਹੈ, ਉਂਝ ਸਬਜ਼ੀ ਮੇਰੀ ਲੱਗੀ ਹੈ ਇੱਧਰ। ਵਾਹ ਰਾਣਾ ਸਾਹਿਬ ਅੱਲਾ ਤਾਲਾ ਦੀ ਜ਼ਾਤ ਜ਼ਿੰਦਗੀ ਕਰੇ। ਮੈਂ ਇਕੱਲਾ ਹੀ ਨਹੀਂ, ਮੇਰੀ ਪੂਰੀ ਫੈਮਿਲੀ ਜੀ ਜੀ ਇੰਨੀ ਮੁਹੱਬਤ ਏਦਾਂ ਦੀ ਗੱਲ ਜੀ ਜੀ। ਮੁਹੱਬਤ ਮੈਂ ਇਹਨੂੰ ਕਿਹਾ, ਮੈਂ ਕਿਹਾ ਫਰੀਦ ਜਿੱਦਣ ਤੇਰੇ ਘਰ ਗੋਸ਼ਤ ਪੱਕੇ ਨਾ ਉਹ ਨਹੀਂ ਲਿਆਉਣਾ, ਸਬਜ਼ੀ ਲਿਆਉਣੀ ਹੈ। ਵਾਹ ਵਾਹ। ਤੇ 4.5 ਮਹੀਨੇ ਬਾਅਦ ਪਹਿਲਾ ਨਾਗਾ ਹੋਇਆ ਮੇਰੀ ਰੋਟੀ ਦਾ। ਐਡੀ ਰੈਗੂਲਰ ਸਬਜ਼ੀ ਯਾਨੀ ਮੈਂ ਕਹਿ ਕੇ ਪਾਸ ਕੇ। ਸਬਜ਼ੀ ਪੂਰਾ ਆਲੂ ਪੂਰੀ ਸ਼ਿਮਲਾ ਮਿਰਚ ਬਣਾ ਲਈ। ਇੱਕ ਮਿੰਟ ਜਾਓ। ਅੱਛਾ ਸਬਜ਼ੀ ਲੈ ਆਊਗਾ, ਉਹ ਮੇਰੀ ਗੱਲ ਸੁਣ ਲੈ, ਸਬਜ਼ੀ ਲੈ ਆਊਗਾ। ਹੁਣ ਸਬਜ਼ੀ ਦੀ ਫਜ਼ੀਲਤ ਕਿਸ ਤਰੀਕੇ ਨਾਲ ਇਹਨੇ ਬਿਆਨ ਕਰਨੀ ਕਿ ਤੈਨੂੰ ਸਿਰ ਨਹੀਂ ਹੋ ਦੇਣਾ ਕਿ ਮੈਂ ਇਹਦੀ ਤਾਰੀਫ ਕਰ ਰਿਹਾ। ਐ ਹੁਣ ਤੇਰੇ ਅੱਗੇ ਰੱਖ ਦਿੱਤੀ ਇਹਨੇ ਵੀ ਟਿੰਡੇ ਨੇ, ਵੀ ਉਹੀ ਟਿੰਡੇ ਵੀ ਜਿੱਡੇ ਮਰਜ਼ੀ ਵਧੀਆ ਪੱਕੇ ਹੋਣ, ਤੂੰ ਕਦੀ ਨਾ ਕਦੀ ਖਾਦੇ ਜ਼ਰੂਰ ਹੋਣਗੇ ਵੀ ਇਹ ਨਹੀਂ ਵੀ ਉਹ ਖਾਦੇ। ਤੇ ਹੁਣ ਕਰ ਉਸਤਾਦ ਜੀ ਯਕੀਨ ਕਰੋ, ਮੈਂ ਉਹਨੂੰ ਕਿਹਾ ਤੁਹਾਡੀ ਭਰਜਾਈ ਨੂੰ, ਮੈਂ ਕਿਹਾ ਘਰ ਦੇ ਪੈਕ ਦੀ ਨਹੀਂ, ਮੈਂ ਪਹਿਲੇ ਚੰਗੀ ਤਰ੍ਹਾਂ ਨਾ ਹੋਰ ਇਹਨੂੰ ਪਕਾ ਦੁਬਾਰਾ ਤੜਕਾ ਏਦਾਂ ਕਰ ਲਵਾਂ। ਯਾਨੀ ਉਹ ਖਵਾਉਣ ਚ ਇਹਨੇ ਅੱਧਾ ਘੰਟਾ ਉਹਦੀ ਫਜ਼ੀਲਤ ਬਿਆਨ ਕਰਨੀ ਹੈ। ਅੱਲਾ ਮਾਫੀ ਦੇਵੇ ਵੀ ਉਹ ਟਿੰਡੇ ਪਤਾ ਨਹੀਂ ਹਾਂ ਨਾ ਟਿੰਡੇ ਹੀ ਇੰਨੇ ਖਵਾਤੇ ਰਾਣਾ ਸਾਹਿਬ, ਉਸਤਾਦ ਜੀ ਨੇ ਧੁੰਨੀ ਦੇ ਡੁੰਡੀ ਜੀ ਨਿਕਲਣ ਡਈ ਬੜੀ ਮਰੀ ਜੀ ਟੁੱਟੀ। ਮੈਂ ਕਿਹਾ ਯਾਰ ਕਿਤੇ ਵਕਫਾ ਪਾਸ ਕਰਾ ਦਿਆ ਬੰਦੇ ਨੂੰ। ਤੇਰੀ ਮਿਹਰਬਾਨੀ ਹੈ। ਡੁੰਡੀ ਦੀ। ਨਹੀਂ ਤੋਰੀਆਂ ਬਣੀਆਂ। ਹਾਂ ਅੱਛਾ ਵੀ ਦੇਖੋ ਮੇਰੀ ਗੱਲ ਸੁਣੋ, ਇਹ ਮੇਰੇ ਕੋਲ ਲੈ ਕੇ ਆਇਆ ਤੋਰੀਆਂ। ਹੁਣ ਜਦੋਂ ਤੁਸੀਂ ਤੋਰੀਆਂ ਤੇ ਫਿਰ ਵਾਪਸ ਮੇਰੇ ਕੋਲ ਲੈ ਗਿਆ। ਇੱਕ ਪਾਸੇ ਤੇ ਤੂੰ ਤੋਰੀਆਂ, ਦੂਏ ਪਾਸੇ ਤੂੰ ਜਾਲ ਵੀ ਨਹੀਂ ਛੱਡਣ ਦਿਆ ਉਹਨੂੰ। ਉਸਤਾਦ ਜੀ ਐ ਨਾ ਗੱਲ ਕਰੋ, ਹਾਲ ਚਾਲ ਤਾਂ ਬੰਦਾ ਪੁੱਛਣ ਆ ਸਕਦਾ ਨਾ ਕਿ ਕੈਸੀਆਂ ਸਨ। ਸਾਹਿਬ ਉਹ ਤੋਰੀਆਂ ਮੇਰੇ ਕੋਲ ਲੈ ਆ, ਮੇਰੇ ਕੋਲ ਆ ਜਿਹੜੀਆਂ ਹਾਲੇ ਨਹੀਂ ਤੋਰੀਆਂ। ਰਾਣਾ ਸਾਹਿਬ ਤੁਸੀਂ ਕਹਿ ਰਹੇ ਸੀ ਉਹ ਕਹਿੰਦੇ ਸੀ ਮੱਕੀ ਦਾ ਘਰੋਲਾ ਜਿਹਾ ਤੁਹਾਡਾ ਬਣਿਆ। ਅੱਛਾ ਰਾਣੇ ਦਾ ਮੂੰਹ ਏਦਾਂ ਦਾ ਇਹਦਾ ਵੇਖ ਕੇ ਵਲਗਰ ਦਿਮਾਗ ਹੋ ਜਾਂਦਾ ਸਾਡਾ, ਪਤਾ ਨਹੀਂ ਕੀ ਗੱਲ। ਲੈਵਲ ਕਰ ਕਸਮ ਹੈ। ਉਹਨੂੰ ਤੇ ਤੁਸੀਂ ਛੱਡ ਦਿਓ ਜੋ ਵੀ ਹੈ। ਰਾਣਾ ਸਾਹਿਬ, ਮੈਂ, ਮੇਰੀ ਵਾਈਫ, ਮੇਰੇ 3 ਬੱਚੇ, ਮੇਰੀ ਅੰਮੀ, ਮੇਰੇ 4 ਭਰਾ, ਇੱਕ ਅਸੀਂ ਸ਼ੈਫ ਮੰਗਾਇਆ। ਕਸਮੇ ਸਾਰੀ ਰਾਤ ਨਹੀਂ ਸੁੱਤੇ, ਸਵੇਰੇ ਮਸਰ ਚੋਲ ਪਕਾਣੇ ਨੇ। ਮੈਂ ਜੈਨੂਨ ਕਹਿਣ ਡਿਆ ਉਸਤਾਦ। ਫਿਰ ਸਹੀ ਨਹੀਂ ਪੱਕੇ। ਇਹ ਫੈਮਿਲੀ ਦੀ ਮਿਹਨਤ ਚੈੱਕ ਕਰ, ਸਿਰਫ ਮਸਰ ਚੌਲਾਂ ਦੇ। ਜਿੱਦਣ ਮਟਨ ਪਕਾਉਣਾ ਹੈ ਉਦੋਂ ਕੀ ਹਾਲ ਹੋਊਗਾ। ਦੇਖ ਲਾ ਜੀ, ਦੇਖ ਲਓ ਵੀ ਕੰਮ ਤੋਂ ਛੁੱਟੀ ਕੀਤੀ ਸਾਰੇ ਟੱਬਰ ਨੇ ਮਸਲ ਚੌਲਾਂ ਤੇ। ਚਲੋ ਜੀ, ਓਕੇ ਜੀ, ਓਕੇ ਭਾਜੀ। ਲੋ ਜੀ ਨਾਜ਼ਰੀਨ, ਰੱਬ ਰੱਖਾ। ਮੈਂ ਜ਼ਰਾ ਰਾਣੇ ਨਾਲ ਕੋਈ ਦੁੱਖ ਸੁੱਖ ਬੋਲਣੇ ਨੇ, ਆਪਣਾ ਖਿਆਲ ਰੱਖੋ। ਤੇ ਤੁਹਾਡੀ ਜੋ ਸਮਝ ਚ ਆਇਆ ਉਹ ਤੁਸੀਂ ਦੱਸ ਦੇਣਾ, ਜਿਹੜੀ ਸਾਡੀ ਗੱਲ ਚੱਲ ਰਹੀ ਸੀ। ਉਸਤਾਦ ਜੀ ਤੁਸੀਂ ਕਲੀਅਰ ਕਰ ਦਿਓ ਸਾਰੇ ਸਿਰ ਘਰਾਣੇ ਤੁਸੀਂ। ਕਲੀਅਰ ਲੈ ਇਹ ਸੱਚ ਵਾਕਿਆ ਨੇ। ਉਹ ਨਹੀਂ ਯਾਰ, ਸ਼ੋਅ ਕਰਨ ਦੇ ਹੈਗੇ ਆ। ਲੈ ਆਰਾਮ ਕਰੇਗਾ ਭਾਜੀ ਮੈਨੂੰ ਜਿਹੜੀ ਮਰਜ਼ੀ, ਮੈਂ ਹੁਣ ਕਸਮ ਨਹੀਂ ਖਾਣੀ, ਮੈਂ ਜੋ ਕਿਹਾ ਬਿਲਕੁਲ ਸਹੀ ਕਿਹਾ। 3 ਦਿਨ ਈਦ ਦੇ, ਪਹਿਲਾ ਦਿਨ, ਦੂਜਾ ਦਿਨ, ਤੀਜਾ ਦਿਨ, ਨਾ ਫੋਨ, ਨਾ ਮੈਸੇਜ, ਨਾ ਗੋਸ਼ਤ, ਨਾ ਦੋਸਤ, ਕੁਛ ਨਹੀਂ।
ਇਹ ਮੇਰੇ ਲੋ ਇਹ ਫਾਈਨਲ, ਮੈਂ ਝੂਠ ਨਹੀਂ ਬੋਲਣਾ। ਅੱਛਾ ਤੇ ਫਿਰ ਉਹਨਾਂ ਨੂੰ ਫਿਰ ਕਿਹਾ ਸੀ ਤੁਸੀਂ ਡੋਂਟ ਡਿਸਟਰਬ ਮੀ, ਮੈਨੂੰ ਕੋਈ ਡਿਸਟਰਬ ਨਾ ਕਰੇ, ਮੇਰੇ ਵੱਲ ਕੋਈ ਆਵੇ ਨਾ ਵੜੇ ਨਾ, ਇਹ ਉਹ ਯਾਰ 3 ਦਿਨ ਬਾਅਦ ਆਣਾ ਇਹ ਮੈਂ ਕਿਸੇ ਨੂੰ ਨਹੀਂ ਕਿਹਾ। ਚਲੋ ਫਿਰ ਠੀਕ ਹੋ ਗਿਆ। ਸ਼ਾਇਦ ਤੁਸੀਂ ਰਾਣਾ ਸਾਹਿਬ ਦਿਲ ਬਣਾਓ ਆਪਾਂ ਬਾਹਰ ਜਾਈਏ। ਨਹੀਂ ਬਣ ਗਿਆ, ਦਿਲ ਟੁੱਟ ਗਏ ਨੇ ਬੇਟਾ। ਦਾਦਾ ਗੋਸ਼ਤ ਮੰਗਾਓ, ਦਾਦਾ ਗੋਸ਼ਤ ਲਿਆਓ। ਬਾਤ ਨਹੀਂ ਬੇਟਾ ਹੁੰਦਾ, ਅਸੀਂ ਐਂਡ ਤੇ ਨਾ ਇੰਜ ਕਰੀਦਾ ਤੇ ਅਸੀਂ ਨਾ ਉਹਨੂੰ ਨਹੀਂ, ਉਹ ਆਪਣੇ ਧਿਆਨ ਬੈਠਾ ਤੇ ਉਹਨੇ ਕੀ ਐਡਮ ਕੀਤੀ, ਅਸੀਂ ਕਹ ਲੋ ਜੀ ਓਕੇ ਜੀ ਅੱਲਾ ਹਾਫਿਜ਼, ਤੇ ਐ ਸਾਰੇ ਨੇ ਇੰਜ ਕਰਦੇ ਤੇ ਉਹ ਕਰਦਾ ਅੱਲਾ ਹਾਫਿਜ਼ ਜੀ। ਤੁਹਾਨੂੰ ਵੀ ਨਹੀਂ ਪਤਾ